ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 7 ਨਵੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਵਰਕਰ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087 7698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਪ੍ਰਦੂਸ਼ਣ ਦੀ ਜਿਹੜੀ ਧੁੰਦ ਆ ਲਗਾਤਾਰ ਪੈ ਰਹੀ ਆ, ਅਤੇ ਕਿਹਾ ਜਾ ਰਿਹਾ ਵੀ ਉੱਥੇ ਐਮਰਜੈਂਸੀ ਵਰਗੇ ਹਾਲਾਤ ਬਣੇ ਪਏ ਨੇ ਇਸ ਪ੍ਰਦੂਸ਼ਣ ਦੇ ਕਰਕੇ। ਬਿਲਕੁਲ ਜੀ, ਹਾਲਾਤ ਜਿਹੜੇ ਬੜੇ ਚਿੰਤਾਜਨਕ ਜਿਹੜੇ ਬੜੇ ਹੋਏ ਨੇ, ਜਿਹੜੀਆਂ ਸਿਹਤ ਦੇ ਉੱਤੇ ਸਿੱਧਾ ਅਸਰ ਜਿਹੜਾ ਜੀ ਉਹ ਲੋਕਾਂ ਦੇ ਪੈ ਰਿਹਾ। ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਜਿਹੜੀਆਂ ਜੀ ਉਹ ਦਾਖਲ ਇਹਦੇ ਸਬੰਧ ਵਿੱਚ ਹੋਈਆਂ ਨੇ। ਪਟੀਸ਼ਨਾਂ 'ਚ ਇਹ ਕਿਹਾ ਗਿਆ ਕਿ ਅਦਾਲਤ ਆਪਣੇ ਪਹਿਲਾਂ ਦਿੱਤੇ ਗਏ ਨਿਰਦੇਸ਼ਾਂ ਦੀ ਸਖਤੀ ਦੇ ਨਾਲ ਪਾਲਣਾ ਜਿਹੜੀ ਆ ਉਹ ਕਰਵਾਵੇ। ਥਾਂ ਥਾਂ ਤੋਂ ਜਿਹੜੇ ਮਾਸਕ ਖਰੀਦਣ ਵਾਲੇ ਨੇ ਉਹਨਾਂ ਦੀਆਂ ਲੰਬੀਆਂ ਲਾਈਨਾਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ। ਕੇਂਦਰ ਨੂੰ ਇਹ ਕਿਹਾ ਗਿਆ ਜੀ ਕਿ ਮਸਨੂਈ ਮੀਂਹ ਜਿਹੜਾ ਉਹ ਵਰਾਇਆ ਜਾਵੇ। ਸੜਕਾਂ ਦੇ ਉੱਤੇ ਪਾਣੀ ਦਾ ਛਿੜਕਾਓ ਕੀਤਾ ਜਾ ਰਿਹਾ, ਜਿਹਦੇ ਨਾਲ ਇਹ ਕਿਹਾ ਜਾ ਰਿਹਾ ਜੀ ਕਿ ਪੋਲਿਊਸ਼ਨ ਜਿਹੜਾ ਉਹ ਥੋੜਾ ਅਸਰ ਉਹਦਾ ਘੱਟ ਹੋ ਜਾਂਦਾ। ਬਦਰਪੁਰ ਵਾਲਾ ਪਲਾਂਟ ਜਿਹੜਾ 10 ਦਿਨਾਂ ਲਈ ਬੰਦ ਕੀਤਾ ਗਿਆ। ਸਕੂਲ 3 ਦਿਨਾਂ ਲਈ ਬੰਦ ਨੇ। ਔਡ ਈਵਨ ਫਾਰਮੂਲਾ ਜਿਹੜਾ ਜੀ ਉਹ ਫੇਰ ਆ ਸਕਦਾ ਦੁਬਾਰਾ ਜਿਹੜਾ ਜੀ। ਔਰ ਦੇਖੋ, ਜਿਹੜੀ ਦੇਖਣ ਵਾਲੀ ਇਹਦੇ ਵਿੱਚ ਗੱਲ ਇਹ ਆ ਜੀ, ਜਿਹੜੇ ਵਾਤਾਵਰਨ ਨੂੰ ਚਾਹੁਣ ਵਾਲੇ ਲੋਕ ਨੇ ਉਹ ਤਾਂ ਬੜੀ ਦੇਰ ਦਾ ਇਹ ਰੋਣਾ ਜਿਹੜਾ ਜੀ ਉਹ ਰੋ ਰਹੇ ਨੇ। ਪਰ ਇਹ ਕਹਿ ਦੇਣਾ ਜੀ ਕਿ ਇਹ ਸਾਰਾ ਪੋਲਿਊਸ਼ਨ ਜਿਹੜਾ ਉਹ ਪੰਜਾਬ ਵਾਲੀ ਸਾਈਡ ਤੋਂ ਆਇਆ, ਜਾਂ ਪੰਜਾਬ ਦੀ ਪਰਾਲੀ ਦਾ ਧੂੰਆਂ ਜਿਹੜਾ ਜੀ ਉਹਨੇ ਆ ਕੇ ਜੀਣਾ ਹਰਾਮ ਕਰ ਦਿੱਤਾ, ਇਹ ਤਾਂ ਠੀਕ ਨਹੀਂ ਹੈ ਨਾ ਜੀ। ਜਿਹੜੇ ਕਰੋੜਾਂ ਰੁਪਈਏ ਇੱਕ ਰਾਤ ਦੇ ਵਿੱਚ, ਦੀਵਾਲੀ ਦੀ ਰਾਤ ਦੇ ਉੱਤੇ ਫੂਕਣ ਵਾਲੇ ਜਿਹੜੇ ਲੋਕ ਨੇ, ਕਿ ਉਹ ਅਜੇ ਅਕਲ ਨੂੰ ਆਪਣੀ ਨੂੰ ਹੱਥ ਮਾਰਨਗੇ ਜੀ। ਦਿੱਲੀ ਦੇ ਵਿੱਚ ਅੰਨ੍ਹੇਵਾਹ ਪਟਾਕੇ ਜਿਹੜੇ ਸੀਗੇ ਜੀ ਉਹ ਚਲਾਏ ਗਏ ਦੀਵਾਲੀ ਦੇ ਮੌਕੇ ਦੇ ਉੱਤੇ। ਉਹ ਕਿਤੇ ਨਾ ਕਿਤੇ ਤਾਂ ਮਨੁੱਖ ਨੂੰ ਜਿਹੜੀਆਂ ਜੀ ਉਹ ਭੁਗਤਣੀਆਂ ਹੀ ਪੈਣੀਆਂ ਨੇ। ਇਹ ਜਿਹੜੀਆਂ ਮਨੁੱਖ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਉਹ ਗਲਤੀਆਂ ਨੇ। ਇੱਥੇ ਇਹ ਆ ਕਿ ਇੱਕ ਦੂਜੇ ਦੇ ਉੱਤੇ ਜਿਹੜੀ ਆ ਜੀ ਉਹ ਕਹਾਣੀ ਸੁੱਟੀ ਜਾ ਰਹੀ ਹੈ। ਬੇਸ਼ੱਕ ਪੰਜਾਬ ਦੀ ਜਿਹੜੀ ਪਰਾਲੀ, ਪੰਜਾਬ ਦੇ ਵਿੱਚ ਸੜਨ ਵਾਲੀ ਪਰਾਲੀ, ਇਹਦੇ ਵਿੱਚ ਕਿਸਾਨਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਜੀ ਕਿਸੇ ਵੀ ਹਾਲਤ ਦੇ ਵਿੱਚ, ਜਿੰਨਾ ਪੋਲਿਊਸ਼ਨ ਉਹ ਜਿਹੜਾ ਜੀ ਇੱਥੇ ਫੈਲਾ ਰਹੇ ਨੇ। ਦਿੱਲੀ ਨਾਲੋਂ ਕੋਈ ਵੱਖਰੇ ਹਾਲਾਤ ਪੰਜਾਬ ਦੇ ਨਹੀਂਗੇ। ਪੰਜਾਬ ਦੇ ਵਿੱਚ ਵੀ ਅੱਖਾਂ ਦੀਆਂ ਬਿਮਾਰੀਆਂ, ਸਕਿਨ ਦੀਆਂ ਪ੍ਰੋਬਲਮਸ, ਦਮੇ ਦੀ ਜਿਹੜੀ ਸ਼ਿਕਾਇਤ ਆ ਉਹ ਪਿਛਲੇ ਦਿਨਾਂ ਤੋਂ ਬਥੇਰੀ ਜਿਹੜੀ ਆ ਜੀ ਉਹ ਵਧੀ ਆ। ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਰਗੇ ਜਿਹੜੇ ਟ੍ਰਿਬਿਊਨਲ, ਜਿਹੜਾ ਕਰੋੜਾਂ ਅਰਬਾਂ ਰੁਪਈਏ ਦਾ ਜਿਨ੍ਹਾਂ ਦਾ ਬਜਟ ਹੈ, ਉਹ ਕੀ ਕਿਸਾਨਾਂ ਨੂੰ ਮਸ਼ੀਨਾਂ ਜਿਹੜੀਆਂ ਲੈ ਕੇ ਕਿਰਾਏ ਦੇ ਉੱਤੇ ਪਰਾਲੀ ਜਿਹੜੀ ਹੈ ਜੀ ਉਹਨੂੰ ਕੁਤਰਨ ਦੇ ਵਾਸਤੇ ਉਹ ਮੁਹੱਈਆ ਨਹੀਂ ਕਰਵਾ ਸਕਦੇ ਜੀ। ਜੇ ਪਰਾਲੀ ਸਭ ਤੋਂ ਵੱਡੀ ਸਮੱਸਿਆ, ਪਰਾਲੀ ਸਾਲ ਦੇ ਵਿੱਚ ਇੱਕ ਵਾਰੀ ਜਿਹੜੀ ਹੈ ਜੀ ਉਹ ਫੂਕੀ ਜਾਂਦੀ ਹੈ, ਬਹੁਤ ਵੱਡਾ ਨੁਕਸਾਨ ਕਰਦੀ ਹੈ ਜੀ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਪਰਾਲੀ ਫੂਕੀ ਜਾਂਦੀ ਆ ਉਦੋਂ ਰੌਲਾ ਬਹੁਤ ਪੈਂਦਾ। ਮੁੜ ਕੇ ਉਦੋਂ ਬਾਅਦ ਸਾਰੇ ਜਿਹੜੇ ਆ ਜੀ ਉਹ ਭੁੱਲ ਭੁਲਾ ਜਾਂਦੇ ਆ। ਫੇਰ ਸ਼ੁਰੂ ਹੋ ਜਾਂਦੀ ਹੈ ਜੀ ਸਿਆਸਤ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਗਿਆ, ਕਹਿੰਦੇ ਜੀ ਦਿੱਲੀ 'ਚ ਪੋਲਿਊਸ਼ਨ ਬਹੁਤ ਫੈਲ ਗਿਆ ਤੇ ਇਹਦੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਕੀ ਪੋਲਿਊਸ਼ਨ ਪੰਜਾਬ ਦੇ ਵਿੱਚ ਹੈ ਨਹੀਂ ਗਾ ਜੀ? ਅਹੁਦੇ ਤੋਂ ਅਸਤੀਫਾ ਦੇ ਦੇਣ ਦੇ ਨਾਲ ਕੀ ਇਸ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਨਿਕਲ ਆਊਗਾ? ਪਰਾਲੀ ਫੂਕਣ ਦੀ ਪਾਬੰਦੀ ਤਾਂ ਪੰਜਾਬ 'ਚ ਵੀ ਲੱਗੀ ਹੋਈ ਆ। ਇੱਥੋਂ ਦੀ ਸਰਕਾਰ ਨੇ ਕਿੰਨੀ ਕੁ ਸਖਤੀ ਦੇ ਨਾਲ ਜਿਹੜਾ ਜੀ ਉਹ ਫੈਸਲਾ ਲਾਗੂ ਕਰਵਾ ਲਿਆ ਜੀ। ਜੀ ਬਿਲਕੁਲ, ਸਰਕਾਰਾਂ ਦਾ ਇਹੀ ਹੈ ਜੀ, ਉਦੋਂ ਇਸ਼ਤਿਹਾਰ ਦਿੰਦੀਆਂ ਵੀ ਪਰਾਲੀਆਂ ਨਾ ਫੂਕੋ, ਤੇ ਆਪ ਕਰੋੜਾਂ ਰੁਪਈਏ ਦੇ ਫਿਰ ਪਟਾਕੇ ਫੂਕਦੀ ਆ ਦੀਵਾਲੀ ਦੇ ਜਸ਼ਨ ਮਨਾਉਣ ਦੇ ਲਈ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਰਬੱਤ ਖਾਲਸੇ ਦੇ ਕਰਕੇ ਤਲਵੰਡੀ ਸਾਬੋ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਰਹੀ ਹੈ। ਦੇਖੋ, ਜਿਹੜਾ ਸਰਬੱਤ ਖਾਲਸਾ ਹੈ ਇਹਦੇ ਵਿੱਚ ਪਹਿਲੀ ਤਾਂ ਗੱਲ, ਜਿਹੜੀਆਂ ਦੋ ਧਿਰਾਂ ਨੇ ਉਹਨਾਂ ਦੀ ਜਿਹੜੀ ਅੜਬਾਈ ਹੈ ਨਾ ਜੀ ਉਹ ਜਿਉਂ ਦੀ ਤਿਉਂ ਜਾਰੀ ਹੈ। ਅਜੇ ਤੱਕ ਦੋਵੇਂ ਧਿਰਾਂ ਜਿਹੜੀਆਂ ਸਿਰ ਜੋੜ ਕੇ ਨਹੀਂ ਬੈਠੀਆਂ, ਜਿਹਦੇ ਕਰਕੇ
ਤੁਸੀਂ ਕਹਿ ਸਕਦੇ ਹੋ ਕਿ ਪ੍ਰੈਸ਼ਰ ਜਿਹੜਾ ਜੀ ਉਹ ਸਰਕਾਰ ਦੇ ਉੱਤੇ ਨਹੀਂ ਬਣਾਇਆ ਜਾ ਸਕਿਆ। ਸਰਕਾਰ ਆਪਣੀ ਯੋਜਨਾ 'ਚ ਸ਼ਾਇਦ ਕਾਫੀ ਹੱਦ ਤੱਕ ਜਿਹੜੀ ਹੈ ਜੀ ਉਹ ਸਫਲ ਰਹੀ ਹੈ। ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਜਿਹੜਾ ਨਾਲ ਜਿਹੜੇ ਜਥੇਦਾਰ ਨੇ ਉਹ ਤੇ ਜਿਹੜੇ ਪੰਜ ਪਿਆਰੇ ਨੇ ਜਿਹੜੇ ਬਰਖਾਸਤ ਕੀਤੇ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਬੇਸ਼ੱਕ ਇਹਨਾਂ ਦੇ ਵਿਚਾਲੇ ਮੀਟਿੰਗ ਤਾਂ ਹੋ ਗਈ ਸੀਗੀ, ਜਿਹੜੀਆਂ ਬਾਕੀ ਧੜੇਬੰਦੀਆਂ ਨੇ ਜਥੇਬੰਦੀਆਂ ਗੱਲ ਉੱਥੇ ਹੀ ਖੜੀ ਹੈ ਜੀ ਅਜੇ ਵੀ, ਕਿ ਇਹਦੀ ਅਗਵਾਈ ਜਿਹੜੀ ਹੈ ਜੀ ਉਹ ਕੌਣ ਕਰੂਗਾ। 2 ਦਿਨ ਅਜੇ ਰਹਿੰਦੇ ਨੇ। ਪਹਿਲਾਂ ਜਿਹੜੀ ਪੁਲਿਸ ਲਾਈ ਗਈ ਸੀਗੀ ਤਲਵੰਡੀ ਸਾਬੋ ਦੇ ਵਿੱਚ, ਹੁਣ ਉੱਥੇ CRPF ਦੀਆਂ ਜਿਹੜੀਆਂ ਬਟਾਲੀਅਨ ਨੇ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤਲਵੰਡੀ ਸਾਬੋ ਜਿਹੜਾ ਜੀ ਉਹ ਇਸ ਵੇਲੇ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ। ਜਿਵੇਂ ਖਬਰਾਂ ਆ ਹੀ ਰਹੀਆਂ ਨੇ ਕਿ ਉੱਥੋਂ ਜਿਹੜਾ ਟੈਂਟ ਵਗੈਰਾ ਸੀਗਾ ਜੀ ਉਹ ਪੁੱਟਣਾ ਸ਼ੁਰੂ ਕਰ ਦਿੱਤਾ ਸੀਗਾ। ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਸੀਗੀ। 1 ਦਿਨ ਦੇ ਵਾਸਤੇ ਸੁਣਵਾਈ ਜਿਹੜੀ ਹੈ ਜੀ ਅੱਗੇ ਟਾਲ ਦਿੱਤੀ ਗਈ। ਅੱਜ ਦੇ ਉੱਤੇ ਜਿਹੜੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਸਮੱਸਿਆ ਦੇ ਉੱਤੇ ਕੀ ਆਪਣਾ ਫੈਸਲਾ ਜਿਹੜਾ ਜੀ ਉਹ ਦਿੰਦੀ ਆ। ਜਿਹੜੀਆਂ ਧਿਰਾਂ ਨੇ ਸਰਬੱਤ ਖਾਲਸਾ ਵਾਲੀਆਂ ਉਹ ਦੱਸਣ ਦੀ ਕੋਸ਼ਿਸ਼ ਕਰਨਗੀਆਂ ਕਿ ਸਰਕਾਰ ਇਹ ਕਹਿੰਦੀ ਆ ਕਿ ਲਾਅ ਐਂਡ ਆਰਡਰ ਦੀ ਜਿਹੜੀ ਹੈ ਜੀ ਉਹ ਸਥਿਤੀ ਵਿਗੜ ਸਕਦੀ ਆ, ਜਦੋਂ ਕਿ ਉਹ ਇਹ ਦੱਸਣ ਦੀ ਕੋਸ਼ਿਸ਼ ਕਰਨਗੀਆਂ ਕਿ ਪਿਛਲੇ ਵਰੇ ਵੀ ਸਰਬੱਤ ਖਾਲਸਾ ਹੋਇਆ ਸੀ, ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਉਹ ਨਹੀਂ ਸੀ ਖੜੀ ਹੋਈ ਕਿਸੇ ਵੀ ਤਰ੍ਹਾਂ ਦੀ। ਜਿੱਥੋਂ ਤੱਕ ਗੱਲ ਹੈ ਜੀ ਇਹਦੇ ਸਰਬੱਤ ਖਾਲਸਾ ਦੇ ਹੋਣ ਜਾਂ ਨਾ ਹੋਣ ਦੇ ਉੱਤੇ ਹੁਣ ਸਵਾਲ ਜਿਹੜੇ ਆ ਜੀ ਉਹ ਕੁਝ ਖੜੇ ਹੋ ਰਹੇ ਨੇ। ਕੁਝ ਖਬਰਾਂ ਜਿਹੜੀਆਂ ਜੀ ਇਹ ਦੱਸਦੀਆਂ ਨੇ ਕਿ ਜਿਹੜੀ ਰੂਪੋਸ਼ ਹੋਈ ਲੀਡਰਸ਼ਿਪ ਹੈ ਉਹ ਕੋਸ਼ਿਸ਼ ਕਰੂਗੀ ਜੀ ਕਿ ਇਹ ਜੇ ਇੱਥੇ ਤਲਵੰਡੀ ਸਾਬੋ ਦੇ ਵਿੱਚ ਪਰਮਿਸ਼ਨ ਨਹੀਂ ਮਿਲਦੀ, ਇੱਥੇ ਨਹੀਂ ਹੁੰਦਾ, ਤਾਂ ਫਿਰ ਜਿਹੜਾ ਜੀ ਇਹਨੂੰ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੀ ਕਿਸੇ ਨੁਕਰੇ ਜਿਹੜਾ ਜੀ ਉੱਥੇ ਕਰ ਲਿਆ ਜਾਵੇ। ਅਸਲ ਕਹਾਣੀ ਇਹ ਹੈ ਜੀ ਕਿ ਪਹਿਲਾਂ ਤਾਂ ਸਰਕਾਰ ਇਹ ਸਮਝਦੀ ਸੀਗੀ ਕਿ ਇਹਦੇ ਨਾਲ ਇਉਂ ਹੋਊਗਾ ਕਿ ਜਿਹੜੀਆਂ ਇਹ ਧਿਰਾਂ ਨੇ ਇਹ ਉੱਥੇ ਆਪਣੀ ਰਾਜਨੀਤੀ ਵੀ ਕੁਝ ਜਿਹੜੀ ਉਹ ਕਰਨਗੀਆਂ, ਇਹ ਜਿਹੜੀਆਂ ਪੰਥਕ ਵੋਟਾਂ ਨੇ ਉਹ ਖਿੱਚ ਸਕਦੀਆਂ ਨੇ ਆਪਣੇ ਵੱਲ। ਤੇ ਸਰਕਾਰ ਨੂੰ ਲੱਗਦਾ ਸੀਗਾ, ਅਕਾਲੀ ਦਲ ਨੂੰ, ਕਿ ਇਹ ਜਿਹੜੀਆਂ ਵੋਟਾਂ ਨੇ ਜੇ ਉਹਨਾਂ ਨੂੰ ਨਹੀਂ ਪੈਂਦੀਆਂ ਤੇ ਕਮ ਸੇ ਕਮ ਆਮ ਆਦਮੀ ਪਾਰਟੀ ਨੂੰ ਨਾ ਪੈਣ ਜਾਂ ਫਿਰ ਕਾਂਗਰਸ ਨੂੰ ਨਾ ਪੈਣ, ਇਹ ਪੰਥਕ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਪੈ ਜਾਣ। ਮੁੜ ਕੇ ਜਿਹੜੀਆਂ ਅੰਦਰੋਂ ਜਿਹੜੀਆਂ ਉਹਨਾਂ ਨੂੰ ਕਨਸੋਆਂ ਇਹ ਆ ਗਈਆਂ ਕਿ ਇਸ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਐਲਾਨ ਕੀਤਾ ਜਾਣਾ ਉਹ ਇਹ ਹੋਣਾ ਕਿ ਬਾਦਲ ਪਰਿਵਾਰ ਦਾ ਬਾਈਕਾਟ ਜਿਹੜਾ ਜੀ ਉਹ ਕਰ ਦਿੱਤਾ ਜਾਵੇ, ਜਿਹਦੇ ਕਰਕੇ ਅਸਲ ਦੇ ਵਿੱਚ ਸਰਕਾਰ ਜਿਹੜੀ ਆ ਜੀ ਉਹ ਫਿਰ ਪੱਬਾਂ ਭਾਰ ਹੋ ਗਈ ਇਹਨੂੰ ਰੱਦ ਕਰਵਾਉਣ ਦੇ ਵਾਸਤੇ। ਵੇਖਿਆ ਜਾਵੇ ਤਾਂ ਇਹ ਆਈ ਥਿੰਕ ਕਿਤੇ ਨਾ ਕਿਤੇ ਇਹ ਘਾਣ ਜਿਹੜਾ ਜੀ ਉਹ ਕਿਹਾ ਜਾ ਸਕਦਾ। ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਜਿਹੜਾ ਜੀ ਉਹ ਹੱਕ ਹੈ। ਉਹਨਾਂ ਨੇ ਕੋਈ AK-47 ਜਾਂ ਤੋਪਾਂ ਲੈ ਕੇ ਉੱਥੇ ਨਹੀਂ ਸੀ ਜਾਣਾ, ਉਹਨਾਂ ਨੇ ਤਾਂ ਇਕੱਠ ਕਰਨਾ ਸੀ ਨਾ ਜੀ। ਇਕੱਠ ਦੀ ਪਰਮਿਸ਼ਨ ਤਾਂ ਪਹਿਲੀ ਗੱਲ ਹੈ ਅਕਾਲ ਤਖਤ ਦੇ ਉੱਤੇ ਹੀ ਹੋਣੀ ਚਾਹੀਦੀ ਸੀਗੀ। ਜੇ ਉੱਥੇ ਨਹੀਂ ਹੋਈ, ਚਲੋ ਇਹਨਾਂ ਧਿਰਾਂ ਨੇ ਜੇਕਰ ਟਕਰਾਓ ਟਾਲਿਆ, ਤਲਵੰਡੀ ਸਾਬੋ ਚਲੇ ਗਏ। ਤਲਵੰਡੀ ਸਾਬੋ ਤੋਂ ਵੀ ਜਿਸ ਤਰੀਕੇ ਦਾ ਪੁੱਟ ਪਟਈਆ ਸਰਕਾਰ ਕਰਾ ਰਹੀ ਹੈ, ਜਿਵੇਂ ਗ੍ਰਿਫਤਾਰੀਆਂ ਤੇ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ ਛਾਪੇਮਾਰੀ ਕਰਕੇ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਦਰੁਸਤ ਫੈਸਲਾ ਨਹੀਂ ਕਿਹਾ ਜਾ ਸਕਦਾ। ਆਈ ਥਿੰਕ ਜੇ ਕਿਤੇ ਕੋਈ ਪੰਥਕ ਵੋਟਾਂ ਕੁਝ ਜਿਹੜੀਆਂ ਜੁੜੀਆਂ ਹੋਈਆਂ ਨੇ ਸੱਤਾਧਾਰੀ ਧਿਰ ਦੇ ਨਾਲ, ਇਹਦੇ ਨਾਲ ਨੁਕਸਾਨ ਤਾਂ ਉਹਨਾਂ ਦਾ ਹੋਣਾ ਹੀ ਹੈ ਜੀ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ, ਚੋਣਾਂ ਦਾ ਵਾਰਾ ਹੋਣ ਦੇ ਬਾਵਜੂਦ ਵੀ ਕਿਹਾ ਜਾਂਦਾ ਵੀ ਕਿਸਾਨ ਰੁੱਲ ਰਹੇ ਆ। ਇਹ ਸਮਝਿਆ ਜਾ ਰਿਹਾ ਸੀਗਾ ਜੀ ਕਿ ਐਤਕੀ ਦੀ ਫਸਲ ਜਿਹੜੀ ਆ ਕਮ ਸੇ ਕਮ ਚੱਜ ਨਾਲ ਚੁੱਕੀ ਜਾਊਗੀ ਤੇ ਕਿਸਾਨਾਂ ਨੂੰ ਪੇਮੈਂਟ ਜਿਹੜੀ ਆ ਜੀ ਉਹ ਔਨ ਟਾਈਮ ਹੋ ਜਾਊਗੀ। ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਜੀ ਉਹਦੀ ਮਿਆਦ ਖਤਮ ਹੋਣ ਕਰਕੇ ਕਿਸਾਨਾਂ ਨੂੰ ਅਜੇ ਤੱਕ ਸਿਰਫ 12,000 ਕਰੋੜ ਰੁਪਏ ਦੀ ਜਿਹੜੀ ਪੇਮੈਂਟ ਆ ਉਹ ਆਈ ਸੀਗੀ ਤੇ ਉਹਦੀ ਅਦਾਇਗੀ ਜਿਹੜੀ ਆ ਜੀ ਉਹ ਕੀਤੀ ਗਈ ਹੈ ਜੀ। ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੈ ਇਹਦੀ ਮਿਆਦ ਵਧਾਉਣ ਦੇ ਵਾਸਤੇ ਭਾਰਤੀ ਰਿਜ਼ਰਵ ਬੈਂਕ ਤੇ ਭਾਰਤ ਸਰਕਾਰ ਨੂੰ ਲਿਖਿਆ ਗਿਆ। ਇਹਦੀ ਪ੍ਰਵਾਨਗੀ ਕਦੋਂ ਮਿਲਦੀ ਹੈ ਕੁਝ ਨੂੰ ਪਤਾ ਜੀ, ਇਸ ਹਫ਼ਤੇ ਮਿਲ ਸਕਦੀ ਹੈ, ਅਗਲੇ ਹਫ਼ਤੇ ਜਿਹੜੀ ਹੈ ਜੀ ਉਹ ਮਿਲ ਸਕਦੀ ਹੈ। ਕਿਸਾਨਾਂ ਨੂੰ 30 ਅਕਤੂਬਰ ਤੋਂ ਪਹਿਲਾਂ 12,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਰਕਮ ਜਿਹੜੀ ਹੈ ਜੀ ਉਹ ਨਹੀਂ ਮਿਲੀ। ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ 22,450 ਕਰੋੜ ਰੁਪਏ ਦੇ ਕਰੀਬ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੈ 30 ਅਕਤੂਬਰ ਤੱਕ ਉਹਦੀ ਪ੍ਰਵਾਨਗੀ ਦਿੱਤੀ ਗਈ ਸੀ। ਜੇ ਇਹਦੀ ਪ੍ਰਵਾਨਗੀ ਮਿਲੀ ਹੋਈ ਆ 22,450 ਕਰੋੜ ਰੁਪਏ ਦੀ, ਫਿਰ ਅਦਾਇਗੀ ਜਿਹੜੀ ਆ 12,000 ਕਰੋੜ ਰੁਪਏ ਦੀ ਕਿਉਂ ਹੋਈ ਹੈ? 10,000 ਕਰੋੜ ਰੁਪਏ ਤੋਂ ਉੱਪਰ ਦੇ ਜਿਹੜੇ ਪੈਸੇ ਆ ਜੀ ਉਹਦੀ ਅਦਾਇਗੀ ਸੈਂਟਰ ਦੀ ਸਰਕਾਰ ਨੇ ਕਿਉਂ ਨਹੀਂ ਕੀਤੀ? ਇਹ ਪੁੱਛਣਾ ਹੁੰਦਾ ਜੀ ਪੰਜਾਬ ਸਰਕਾਰ ਨੇ। ਇਸ ਵਾਰੀ ਝੋਨੇ ਦੀ ਖਰੀਦ 155 ਲੱਖ ਟਨ ਤੋਂ ਟੱਪਣ ਦੇ ਜਿਹੜੇ ਔਸਾਰ ਨੇ। ਆ 1 ਨਵੰਬਰ ਨੂੰ 2 ਅਹਿਮ ਹਸਤੀਆਂ ਇੱਥੇ ਆ ਕੇ ਗਈਆਂ ਨੇ ਜੀ। ਇਹਦੇ ਵਿੱਚ ਫਾਈਨੈਂਸ ਮਿਨਿਸਟਰ ਜੇਤਲੀ ਸਾਹਿਬ ਸ਼ਾਮਲ ਸੀਗੇ, ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੋਰੀ ਸ਼ਾਮਲ ਸੀਗੇ ਜੀ। ਪੱਕਾ ਬੰਨ ਕੇ ਉਹਨਾਂ ਨੂੰ ਸਮਾਗਮ ਦੇ ਵਿੱਚ ਤਾਂ ਬਿਠਾ ਦਿੱਤਾ ਗਿਆ, ਇਹ ਮਸਲਾ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਰੱਖਿਆ ਗਿਆ ਜੀ?
ਸਟੇਜ ਤੋਂ ਇਹ ਮਸਲਾ ਉਠਾਇਆ ਜਾਣਾ ਚਾਹੀਦਾ ਸੀਗਾ। ਕਿਸਾਨਾਂ ਦੀਆਂ ਫਸਲਾਂ ਹਰ ਸਾਲ ਰੁਲਦੀਆਂ ਨੇ, ਉਹਨਾਂ ਨੂੰ ਕਿਹਾ ਜਾ ਸਕਦਾ ਸੀਗਾ ਕੈਸ਼ ਕ੍ਰੈਡਿਟ ਲਿਮਿਟ ਜਦੋਂ ਮਨਜ਼ੂਰ ਹੋਈ ਆ ਤੁਸੀਂ ਇਹ ਦਿੰਦੇ ਕਿਉਂ ਨਹੀਂ। ਪਰ ਇਉਂ ਆ ਜੀ ਕਿ ਪੰਜਾਬ ਦੇ ਮਸਲੇ ਤਾਂ ਉਠਾਉਣੇ ਨਹੀਂ ਨਾ ਜੀ, ਮਸਲੇ ਤਾਂ ਉਹ ਉਠਾਉਣੇ ਨੇ ਜਿਹੜੇ ਉਹਨਾਂ ਦੇ ਆਪਣੇ ਮਨ ਭਾਉਂਦੇ ਨੇ। ਕਿਸਾਨ ਜਿਹੜਾ ਜੀ ਉਹ ਖਾਵੇ ਧੱਕੇ ਮੰਡੀਆਂ ਦੇ ਵਿੱਚ ਜਿਹੜਾ ਜੀ ਉਹ ਖਾ ਰਿਹਾ, ਇਹਦੇ ਨਾਲ ਛੋਟਾ ਕਿਸਾਨ ਜਿਹੜਾ ਨਾ ਜੀ ਉਹਦੇ ਹਾਲਾਤ ਹੋਰ ਮਾੜੇ ਹੋ ਰਹੇ ਨੇ, ਕਿਉਂਕਿ ਉਹ ਸਾਰਾ ਡਿਪੈਂਡ ਹੁੰਦਾ ਜੀ ਇਸ ਝੋਨੇ ਦੀ ਫਸਲ ਦੀ ਮਿਲਣ ਵਾਲੀ ਅਦਾਇਗੀ ਦੇ ਉੱਤੇ। ਉਹ ਪੈਸੇ ਉਹਨੇ ਲੈ ਕੇ ਅੱਗੋਂ ਕਣਕ ਦਾ ਬੀਜ ਖਰੀਦਣਾ ਹੁੰਦਾ, ਅੱਗੋਂ ਉਹਨੇ ਖਾਦਾਂ ਵਗੈਰਾ ਜਿਹੜੇ ਨੇ ਉਹ ਖਰੀਦਣੀਆਂ ਹੁੰਦੀਆਂ ਨੇ, ਨਾ ਹੁਣ ਉਧਰ ਜੋਗਾ ਨਾ ਉਧਰ ਜੋਗਾ। ਆੜਤੀਆਂ ਦੇ ਕੋਲੇ ਬਾਰ-ਬਾਰ ਜਾਂਦਾ, ਆੜਤੀ ਅੱਗੋਂ ਦਬਕੇ ਮਾਰ ਕੇ ਜਿਹੜਾ ਜੀ ਉਹ ਫੇਰ ਮੋੜੀ ਜਾਂਦੇ ਨੇ ਵੀ ਉੱਤੋਂ ਪੇਮੈਂਟ ਨਹੀਂ ਆਈ, ਅਸੀਂ ਤੁਹਾਨੂੰ ਕਿੱਥੋਂ ਕਰ ਦਈਏ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਰਾਹੁਲ ਗਾਂਧੀ ਦਾ ਕਹਿੰਦੇ ਜੀ ਨਾਮ ਆ ਰਿਹਾ ਵੀ ਜਲਦੀ ਹੀ ਕਾਂਗਰਸ ਦੇ ਪ੍ਰਧਾਨ ਬਣਾਇਆ ਜਾ ਸਕਦਾ। ਤਕਰੀਬਨ ਇਹ ਕਿਹਾ ਜਾ ਰਿਹਾ ਜੀ ਕਿ ਰਾਹੁਲ ਗਾਂਧੀ ਦਾ ਜਿਹੜਾ ਜੀ ਕੌਮੀ ਪ੍ਰਧਾਨ ਬਣਨਾ ਇਹ ਤੈਅ ਹੀ ਹੈ ਜੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਸੰਬੰਧੀ ਸਹਿਮਤੀ ਜਿਹੜੀ ਹੈ ਜੀ ਉਹ ਪ੍ਰਗਟਾਈ ਗਈ ਆ। ਇਹਦੇ ਵਿੱਚ ਮੌਜੂਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਰੀ ਗੈਰ ਹਾਜ਼ਰ ਸੀਗੇ। ਰਾਹੁਲ ਗਾਂਧੀ ਨੇ ਇਹ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਦੇਸ਼ ਵਾਸੀਆਂ ਨੂੰ ਮੁੱਢਲੇ ਅਧਿਕਾਰਾਂ ਤੇ ਆਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। 4 ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਸੀਨੀਅਰ ਆਗੂ AK ਐਂਟਨੀ ਨੇ ਰਾਹੁਲ ਗਾਂਧੀ ਨੂੰ ਇਸ 130 ਸਾਲ ਪੁਰਾਣੀ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੀ ਗੱਲ ਆਖੀ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁਣਾਂ ਸਰੇ ਸਾਰੇ ਮੈਂਬਰ ਜਿਹੜੇ ਸੀਗੇ ਜੀ ਉਹਨਾਂ ਨੇ ਸਹਿਮਤੀ ਜਿਹੜੀ ਹੈ ਜੀ ਇਹਦੇ ਉੱਤੇ ਪ੍ਰਗਟ ਕੀਤੀ ਹੈ ਕਿ ਰਾਹੁਲ ਗਾਂਧੀ ਜਿਹੜਾ ਜੀ ਹੁਣ ਉਹਨੂੰ ਪ੍ਰਧਾਨ ਜਿਹੜਾ ਜੀ ਉਹ ਬਣਾ ਦੇਣਾ ਚਾਹੀਦਾ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਜਿਹੜੀ ਪ੍ਰਧਾਨਗੀ ਕਰਦੇ ਹਾਂ ਰਾਹੁਲ ਗਾਂਧੀ ਨੇ ਇਹ ਕਿਹਾ ਜੀ ਕਿ ਵਿਚਾਰਾਂ ਦੀ ਆਜ਼ਾਦੀ ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਯਤਨਾਂ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਜਾਊਗਾ। ਹੁਣ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਇਹ ਮਹਿਜ਼ ਇੱਕ ਖਾਨਾ ਪੂਰਤੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਇਹ ਤਾਂ ਲਗਭਗ ਤੈਅ ਹੈ, ਦੇਰ ਤੋਂ ਤੈਅ ਹੈ ਕਿ ਰਾਹੁਲ ਗਾਂਧੀ ਹੋਰੀ ਜਿਹੜੇ ਨੇ ਉਹ ਕਾਂਗਰਸ ਦੇ ਪ੍ਰਧਾਨ ਬਣਨੇ ਨੇ, ਕਿਉਂਕਿ ਜਿਹੜੀਆਂ ਕਾਂਗਰਸ ਦੀਆਂ ਐਨਕਾਂ ਨੇ ਉਹਦੇ ਵਿੱਚੋਂ ਦੀ ਗਾਂਧੀ ਪਰਿਵਾਰ ਤੋਂ ਬਿਨਾਂ ਹੋਰ ਨਹੀਂ ਕੁਝ ਵੀ ਜਿਹੜਾ ਜੀ ਉਹ ਦਿਸਦਾ। ਕਿੰਨੀ ਕੁ ਜਿਹੜੀ ਹੈ ਜੀ ਉਹ ਐਕਸਪੀਰੀਅੰਸ ਜਾਂ ਕਿੰਨੀ ਕੁ ਇਹੋ ਜਿਹੀਆਂ ਗੱਲਾਂ ਨੇ ਜਿਹਨੇ ਰਾਹੁਲ ਗਾਂਧੀ ਨੇ ਜਿਨ੍ਹਾਂ ਨੂੰ ਕਾਂਗਰਸ ਨੂੰ ਜਿਹੜਾ ਜੀ ਉਹ ਅੱਗੇ ਲਿਆਂਦਾ। ਇਹ ਮੇਰਾ ਖਿਆਲ ਸ਼ਾਇਦ ਇੱਕ ਪੋਟਾ ਵੀ ਬਹੁਤ ਜ਼ਿਆਦਾ ਜੀ ਜਿਹਦੇ ਉੱਤੇ ਗਿਣਨਾ ਹੋਵੇ ਕਿ ਆਹ ਕੰਮ ਉਹਨਾਂ ਨੇ ਬਹੁਤ ਜਿਹੜਾ ਜੀ ਕੀਤਾ, ਉਹਨੂੰ ਭਾਰਤੀ ਰਾਜਨੀਤੀ ਦੇ ਵਿੱਚ ਅਜੇ ਤੱਕ ਇਹ ਮੰਨਣ ਵਾਲੀ ਗੱਲ ਹੈ ਅਜੇ ਤੱਕ ਰਾਹੁਲ ਗਾਂਧੀ ਨੂੰ ਸੁਹਿਰਦਤਾ ਦੇ ਨਾਲ ਨਹੀਂ ਲਿਆ ਜਾਂਦਾ। ਉਹਨੂੰ ਇੱਕ ਮੈਚੁਰ ਵਿਅਕਤੀ ਦੇ ਵਜੋਂ, ਮੈਚੁਰ ਲੀਡਰ ਹੋਣਾ ਬਹੁਤ ਦੂਰ ਵਾਲੀ ਗੱਲ ਹੈ, ਮੈਚੁਰ ਵਿਅਕਤੀ ਹੋਣਾ ਜਿਹੜੀ ਹੈ ਜੀ ਇੱਕ ਪਹਿਲੀ ਗੱਲ ਹੈ, ਉਹਨੂੰ ਮੈਚੁਰ ਵਿਅਕਤੀ ਦੇ ਤੌਰ ਦੇ ਉੱਤੇ ਵੀ ਅਜੇ ਜਿਹੜਾ ਜੀ ਉਹ ਐਕਸੈਪਟ ਨਹੀਂ ਕੀਤਾ ਜਾ ਰਿਹਾ। ਉਹਨੂੰ ਕਾਂਗਰਸ ਦੇ ਪ੍ਰਧਾਨ ਦੇ ਵਜੋਂ ਕੀ ਭਾਰਤੀ ਰਾਜਨੀਤੀ ਦੇ ਵਿੱਚ ਐਕਸੈਪਟ ਜਿਹੜਾ ਜੀ ਉਹ ਕਰ ਲਿਆ ਜਾਊਗਾ, ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਚਾਪਲੂਸੀ ਆਪਣੀ ਜਗ੍ਹਾ ਦੇ ਉੱਤੇ ਆ, ਸਵਾਲ ਜਿਹੜੇ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਖੜੇ ਨੇ। ਸ਼ਾਇਦ ਜਿਹੜੀ ਭਾਰਤੀ ਜਨਤਾ ਪਾਰਟੀ ਪ੍ਰਚਾਰ ਕਰਦੀ ਹੈ ਕਾਂਗਰਸ ਰਹਿਤ ਭਾਰਤ, ਕਿਉਂ ਲੱਗਦਾ ਜੀ ਕਿ ਉਸ ਪਾਸੇ ਵੱਲ ਨੂੰ ਇਹ ਕਹਾਣੀ ਵੱਧ ਰਹੀ ਹੈ। ਬਿਲਕੁਲ ਜੀ, ਇਹੀ ਗੱਲ ਬਣਦੀ ਆ ਵੀ ਜੇ ਇਹ ਬਣ ਗਏ ਤਾਂ ਫਿਰ ਕਾਂਗਰਸ ਦਾ ਸ਼ਾਇਦ ਜਿਹੜਾ ਮਾੜਾ ਮੋਟਾ ਰਹਿ ਗਿਆ ਆ ਉਹ ਵੀ ਖਤਮ ਹੋ ਜਾਵੇ। ਅਗਲੀ ਗੱਲ ਕਰੀਏ ਪੰਨੂ ਜੀ ਵੀ NDTV ਮਸਲੇ ਦੇ ਵਿੱਚ ਸਾਰਿਆਂ ਦੀ ਨਜ਼ਰ ਸੁਪਰੀਮ ਕੋਰਟ ਤੇ। ਬਿਲਕੁਲ ਜੀ, ਐਕਚੁਅਲੀ ਜੋ ਕੁਝ NDTV ਵਾਲੇ ਮਸਲੇ ਤੇ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦਾ ਨਹੀਂ ਹੋਇਆ। ਖੈਰ ਜਦੋਂ ਐਮਰਜੈਂਸੀ ਲੱਗੀ ਸੀਗੀ ਉਦੋਂ ਤਾਂ ਹਾਲਾਤ ਹੀ ਹੋਰ ਸੀਗੇ, ਉਦੋਂ ਤਾਂ ਇੰਡੀਪੈਂਡੈਂਟ ਮੀਡੀਆ ਹੁੰਦਾ ਹੀ ਨਹੀਂ ਸੀਗਾ। ਫਿਰ ਵੀ ਜਿਹੜਾ ਸਰਕਾਰੀ ਮੀਡੀਆ ਜਾਂ ਜਿਹੜੀਆਂ ਅਖਬਾਰਾਂ ਸੀਗੀਆਂ ਉਹਨਾਂ ਦੇ ਉੱਤੇ ਐਮਰਜੈਂਸੀ ਜਿਹੜੀ ਉਹ ਜ਼ਰੂਰ ਲਗਾ ਦਿੱਤੀ ਗਈ ਸੀ। ਉਹਦੀ ਨਿਖੇਧੀ ਅੱਜ ਤੱਕ ਜਿਹੜੀ ਹੈ ਜੀ ਉਹ ਹੁੰਦੀ ਹੈ। ਇਹ ਨਵੇਂ ਯੁੱਗ ਦੀ ਜਿਹੜੀ ਐਮਰਜੈਂਸੀ ਲਾਉਣ ਦੇ ਯਤਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਹੈ। ਬੇਸ਼ੱਕ ਇਹਦਾ ਵਿਰੋਧ ਬੜਾ ਹੋਇਆ ਜੀ, ਇਹਦੇ ਵਾਸਤੇ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਨੂੰ ਜਿੰਦਾਬਾਦ ਜਿਹੜਾ ਜੀ ਉਹ ਕਿਹਾ ਜਾਣਾ ਚਾਹੀਦਾ। ਜਿੰਨਾ ਵਿਰੋਧ NDTV ਦੇ ਉੱਤੇ ਇੱਕ ਦਿਨਾਂ ਦੀ ਇਹ ਪਾਬੰਦੀ ਦਾ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਜੀ, ਲੋਕਾਂ ਨੇ ਲਗਾਤਾਰ ਜਿਹੜੀਆਂ ਪੋਸਟਾਂ ਪਾਈਆਂ ਨੇ, ਜਿਹੜਾ ਪੱਤਰਕਾਰ ਭਾਈਚਾਰਾ ਉਹਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਜੀ ਉਹ ਡਟ ਕੇ ਖੜੀਆਂ ਹੋਈਆਂ ਨੇ। ਵਿਰੋਧ ਨੂੰ ਦੇਖਦਿਆਂ ਹੋਇਆਂ ਹੀ ਜਿਹੜਾ ਸਰਕਾਰ ਹੈ ਜੀ ਉਹਦੇ ਵੱਲੋਂ ਇਹਨੂੰ ਰੱਦ ਨਹੀਂ ਕੀਤਾ ਗਿਆ, ਇਹਨੂੰ ਪੋਸਟਪੋਨ ਕੀਤਾ ਗਿਆ ਹਾਲ ਦੀ ਘੜੀ ਕਿ 9 ਤਰੀਕ ਨੂੰ ਜਿਹੜੀ ਹੈ ਜੀ ਇਹ ਪਾਬੰਦੀ ਨਹੀਂ ਲੱਗੂਗੀ। ਪਰ ਸਾਰੀਆਂ ਨਜ਼ਰਾਂ ਜਿਹੜੀਆਂ ਜੀ ਉਹ ਹੋਣਗੀਆਂ ਸੁਪਰੀਮ ਕੋਰਟ ਦੇ ਉੱਤੇ, ਕਿਉਂਕਿ ਜਿਹੜਾ NDTV ਆ
ਉਹ ਇਸ ਮਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਲੈ ਗਿਆ ਔਰ ਸੁਪਰੀਮ ਕੋਰਟ ਦੇ ਵਿੱਚ ਉਹਨੇ ਆਪਣਾ ਜਿਹੜਾ ਜੀ ਪੱਖ ਰੱਖਿਆ ਕਿ ਉਹਨੇ ਕਿਤੇ ਵੀ ਮਰਿਆਦਾ ਜਿਹੜੀ ਹੈ ਜੀ ਉਹ ਉਲੰਘੀ ਨਹੀਂ ਆ ਔਰ ਜਿਹੜਾ ਜੀ ਇਹਨੇ ਇਹ ਆਖਿਆ ਕਿ ਜੋ ਕੁਝ ਦਿਖਾਇਆ ਜਾਣਾ ਚਾਹੀਦਾ ਰੂਲ ਰੈਗੂਲੇਸ਼ਨ ਦੇ ਮੁਤਾਬਕ ਉਹਨੇ ਉਹੀ ਵਿਖਾਇਆ। ਜੇ ਇਹ ਮਾਮਲਾ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਹੁਣ ਇਹ ਚਲੇ ਗਿਆ ਜੀ, ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹਦੀ ਸੁਣਵਾਈ ਹੋਊਗੀ ਤਾਂ ਨਿਰਸੰਦੇਹ ਇਹਦੇ ਵਿੱਚ ਕਈ ਕੁਝ ਹੋਰ ਜਿਹੜਾ ਜੀ ਉਹ ਸਾਹਮਣੇ ਆਊਗਾ, ਕਈ ਪੱਤੇ ਜਿਹੜੇ ਨੇ ਜੀ ਉਹ ਹੋਰ ਖੁੱਲਣਗੇ। ਖਾਸ ਤੌਰ ਦੇ ਉੱਤੇ ਜਿਹੜੀ ਅਹਿਮ ਗੱਲ ਇਹਦੇ ਵਿੱਚ ਖੁੱਲੂਗੀ ਉਹ ਇਹ ਹੋਊਗੀ ਕਿ ISI ਦੇ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਕੇ ਪਠਾਨਕੋਟ 에ਅਰ ਬੇਸ ਜਿਹੜਾ ਸੀਗਾ ਜੀ ਉਹਦੇ ਗੇੜੀ ਕਿਉਂ ਲਵਾਈ ਗਈ, ਕਿ ਉਹ ਜ਼ਿਆਦਾ ਖਤਰਨਾਕ ਸੀਗੀ ਜਾਂ ਕਿਸੇ ਇੱਕ ਚੈਨਲ ਦੇ ਵੱਲੋਂ ਬਾਹਰ ਕੈਮਰਾ ਜਿਹੜਾ ਜੀ ਉਹ ਰੱਖ ਕੇ ਕੋਈ ਰਿਪੋਰਟ ਜਿਹੜੀ ਆ ਉਹ ਪੇਸ਼ ਕਰ ਦੇਣੀ ਜਿਹੜੀ ਉਹ ਖਤਰਨਾਕ ਸੀ। ਅਸਲ ਦੇ ਵਿੱਚ NDTV ਨਹੀਂ ਰੜਕਦਾ ਜੀ, ਰੜਕਦਾ ਤਾਂ ਉਹਦੇ ਉੱਤੇ ਜਿਹੜਾ ਰਵੀਸ਼ ਕੁਮਾਰ ਹੈ। ਇਹ ਜਿਹੜੀ ਹੈ ਜੀ ਨੱਥ ਪਾਉਣ ਦੀ ਕੋਸ਼ਿਸ਼ ਸੀਗੀ। ਇਸ ਗੱਲ ਦੀ ਉਮੀਦ ਹੈ ਕਿ ਜਿੰਨਾ ਪ੍ਰਤੀਕਰਮ NDTV ਦੇ ਇੱਕ ਦਿਨਾਂ ਪਾਬੰਦੀ ਲਾਉਣ ਦੇ ਉੱਤੇ ਲੋਕਾਂ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਵਿੱਚ ਹੋਇਆ ਉਹ ਸੁਪਰੀਮ ਕੋਰਟ ਦੀਆਂ ਨਜ਼ਰਾਂ ਦੇ ਵਿੱਚ ਜ਼ਰੂਰ ਹੋਊਗਾ। ਅੱਗੋਂ ਇਹਨੂੰ ਰੋਕਿਆ ਜਾ ਸਕੇ ਇਹੋ ਜਿਹਾ ਕੋਈ ਕੁਹਾੜਾ ਜਿਹੜਾ ਜੀ ਚਲਾਉਣ ਦੇ ਵਾਸਤੇ ਕਿ ਸਰਕਾਰ ਚਲਾਵੇ, ਸੁਪਰੀਮ ਕੋਰਟ ਦਾ ਕੋਈ ਅਹਿਮ ਫੈਸਲਾ ਜਿਹੜਾ ਜੀ ਇਹਦੇ ਸਬੰਧ ਦੇ ਵਿੱਚ ਆ ਸਕਦਾ ਹੈ। ਬੇਸ਼ੱਕ ਬਹੁਤ ਵੱਡਾ ਵਿਰੋਧ ਹੋਇਆ ਹੋਵੇ ਪਰ ਹੈਰਾਨਗੀ ਵਾਲੀ ਗੱਲ ਹੈ ਇੱਕ ਉਹ ਚੈਨਲ ਜਿਹੜਾ ਸਰਕਾਰੀ ਹੀ ਕਿਹਾ ਜਾਂਦਾ ਹੈ ਜਿਹਦੇ ਮਾਲਕ ਨੂੰ ਰਾਜ ਸਭਾ ਦੀ ਮੈਂਬਰੀ ਵੀ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਕੁਝ ਕਰਕੇ ਦਿੱਤੀ ਗਈ ਆ, ਉਹ ਕਹਿੰਦਾ ਜੀ NDTV ਦੇ ਉੱਤੇ ਇੱਕ ਦਿਨ ਦੀ ਪਾਬੰਦੀ ਨਹੀਂ, ਇਹਦੇ ਉੱਤੇ ਉਮਰ ਭਰ ਦੀ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਜਾਣੀ ਚਾਹੀਦੀ ਆ ਤਾਂ ਕਿ ਉਹਦੇ ਵਰਗੇ ਜਿਹੜੇ ਧੁੱਤਰੂ ਨੇ ਉਹ ਚੱਲਦੇ ਰਹਿਣ ਤੇ ਲੋਕਾਂ ਨੂੰ ਅਸਲ ਖਬਰ ਸਾਹਮਣੇ ਨਾ ਆਵੇ। ਜੀ ਜੀ ਜੀ। ਅਗਲੀ ਗੱਲ ਕਰੀਏ SGPC ਰਾਜੋਆਣੇ ਮਾਮਲੇ ਦੇ ਵਿੱਚ ਫਸਦੀ ਨਜ਼ਰ ਆਉਂਦੀ ਆ। ਬਲਵੰਤ ਸਿੰਘ ਰਾਜੋਆਣਾ ਜਿਹਨੇ ਕਿ ਭੁੱਖ ਹੜਤਾਲ ਜਿਹੜੀ ਹੈ ਜੀ ਉਹ ਰੱਖੀ ਹੋਈ ਆ, ਕੱਲ ਉਹਨੂੰ ਰਜਿੰਦਰਾ ਹਸਪੀਟਲ ਜਿਹੜਾ ਪਟਿਆਲੇ ਦਾ ਇੱਥੇ ਲਿਆਂਦਾ ਗਿਆ ਜੀ ਔਰ ਉਹਦੇ ਚੈੱਕਅਪ ਵਗੈਰਾ ਕੀਤਾ ਗਿਆ, ਇੱਥੇ ਉਹਨੂੰ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਭਾਰੀ ਪੁਲਿਸ ਫੋਰਸ ਜਿਹੜੀ ਜੀ ਉਹ ਤਾਇਨਾਤ ਸੀਗੀ ਰਜਿੰਦਰਾ ਹਸਪੀਟਲ ਦੇ ਵਿੱਚ। ਜਿਹੜਾ ਹੈਗੇ ਨੇ ਜੀ ਜੇਲ੍ਹਾਂ ਦੇ DGP ਜਾਖੜ ਉਹਨਾਂ ਦੇ ਵੱਲੋਂ ਵੀ ਮਨਾਉਣ ਦੇ ਯਤਨ ਜਿਹੜੇ ਜੀ ਉਹ ਕੀਤੇ ਗਏ, ਉਹ ਮੰਨਿਆ ਨਹੀਂ ਹਾਲਾਂ ਤੱਕ ਜਿਹੜੀ ਹੈ ਜੀ ਇਹ ਭੁੱਖ ਹੜਤਾਲ ਛੱਡਣ ਦੇ ਵਾਸਤੇ। ਬਲਵੰਤ ਸਿੰਘ ਰਾਜੋਆਣਾ ਦੀ ਇਹ ਮੰਗ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੋਈ ਹੈ ਉਹ ਵਾਪਸ ਲਈ ਜਾਵੇ ਤੇ ਇਹਦਾ ਜਿਹੜਾ ਜੀ ਫੈਸਲਾ ਕੀਤਾ ਜਾਵੇ ਉਹਨੂੰ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਜਿਹੜੇ ਕਿਰਪਾਲ ਸਿੰਘ ਬਡੂਗਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਉਹ ਰਣਨੀਤੀ ਅਗਲੀ ਘੜੀ ਜਾ ਰਹੀ ਹੈ ਔਰ ਵੱਖ-ਵੱਖ ਪੱਖਾਂ ਦੇ ਉੱਤੇ ਘੋਖ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਹੈ। ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਫਾਂਸੀ ਦੀ ਗੱਲ ਚੱਲੀ ਸੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਖਲ ਦਿੱਤਾ ਉਦੋਂ ਹਾਲਾਤ ਹੋਰ ਸਨ, ਅੱਜ ਹਾਲਾਤ ਜਿਹੜੇ ਜੀ ਉਹ ਹੋਰ ਨੇ। ਵੇਖਣ ਵਾਲੀ ਗੱਲ ਇਹ ਹੋਊਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਉੱਤੇ ਕਰਦੀ ਕੀ ਹੈ, ਕਿਉਂਕਿ ਹਾਲਾਤ ਜਿਹੜੇ ਜੀ ਉਹਦੇ ਕੁਝ ਏਦਾਂ ਦੇ ਹੋ ਗਏ ਨੇ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੇ, ਤੋ ਨਾ ਛੱਡੀ ਜਾ ਸਕਦੀ ਹੈ ਨਾ ਖਾਧੀ ਜਾ ਸਕਦੀ ਹੈ, ਨਾ ਤਾਂ ਉਹ ਐਪਲੀਕੇਸ਼ਨ ਵਾਪਸ ਲੈ ਸਕਦੇ ਨੇ ਤੇ ਜੇ ਉੱਥੇ ਚੱਲਦੀ ਰਹਿੰਦੀ ਹੈ ਤੇ ਇਧਰੋਂ ਬਲਵੰਤ ਸਿੰਘ ਰਾਜੋਆਣਾ ਜਿਹੜਾ ਜੀ ਉਹ ਅੜ ਗਿਆ ਇਸ ਗੱਲ ਦੇ ਉੱਤੇ ਕਿ ਜਾਂ ਤਾਂ ਇਹ ਵਾਪਸ ਲਓ ਜਾਂ ਇਹਦਾ ਜਿਹੜਾ ਜੀ ਉਹ ਫੈਸਲਾ ਕਰਵਾਓ। ਸੋ ਅਗਲੇ ਕੁਝ ਦਿਨ ਜਿਹੜੇ ਨੇ ਉਹ ਅਹਿਮ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ। ਖਾਸ ਤੌਰ ਦੇ ਉੱਤੇ ਦੇਖਦੇ ਹਾਂ ਕਿ ਹੁਣ ਉਹ ਕੇਂਦਰ ਦੇ ਵਿੱਚ ਜਿਹੜਾ ਜੀ ਉਹ ਅਪਰੋਚ ਕਰਦੀ ਹੈ ਔਰ ਜੇ ਉਹ ਅਪਰੋਚ ਕਰਦੀ ਹੈ ਤਾਂ ਇਸ ਮਸਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਫਿਰ ਕੀ ਫੈਸਲਾ ਲੈਂਦੀ ਆ। ਉਦੋਂ ਦੇ ਹਾਲਾਤਾਂ ਦੇ ਵਿੱਚ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਵੀ 4 ਦਿਨਾਂ ਤੋਂ ETT ਅਧਿਆਪਕ ਟਾਵਰ ਤੇ ਚੜੇ ਆ, ਕਿਸੇ ਨੇ ਸਾਰ ਨਹੀਂ ਲਈ ਅਜੇ ਤੱਕ। ਐਕਚੁਅਲੀ ਜੀ ਇਹ ਜਿਹੜੇ ETT ਪਾਸ ਬੇਰੁਜ਼ਗਾਰ ਨੇ ਜੀ, ਡਿਗਰੀਆਂ ਲੈ ਕੇ ਵਿਚਾਰੇ ਕਿਤੇ ਡਾਂਗਾ ਖਾਂਦੇ ਫਿਰਦੇ ਨੇ, ਕਿਤੇ ਟੈਂਕੀਆਂ ਤੇ ਚੜ੍ਹਦੇ ਫਿਰਦੇ ਨੇ, ਕਿਤੇ ਟਾਵਰਾਂ ਤੇ ਜਿਹੜਾ ਜੀ ਉਹ ਚੜ੍ਹਦੇ ਫਿਰਦੇ ਨੇ। ਸਰਕਾਰ ਕਹਿੰਦੀ ਅਸੀਂ ਤਾਂ ਨੌਕਰੀਆਂ ਵਾਲੇ ਢੇਰ ਜਿਹੜੇ ਉਹ ਲਾਤੇ ਆ, ਨੌਕਰੀਆਂ ਤਾਂ ਧੰਨ ਜਿਹੜੀ ਹੈ ਜੀ ਹੋਈ ਪਈ ਆ। ਜਦੋਂ ਕਿ ETT ਬੇਰੁਜ਼ਗਾਰ ਜਿਹੜੇ ਨੇ ਜੀ ਜੇ ਉਹਨਾਂ ਦੇ ਤੁਸੀਂ ਅੰਕੜੇ ਸੁਣੋ ਤੇ ਉਹ ਬਿਲਕੁਲ ਵੱਖਰੇ ਨੇ। ਉਹ ਕਹਿੰਦੇ ਜਿੰਨੇ ਸਾਡੇ ETT ਪਾਸ ਨੇ ਇਦੋਂ ਵੱਧ ਅਸਾਮੀਆਂ ਖਾਲੀ ਪਈਆਂ ਨੇ ਸਰਕਾਰ ਦੇ ਕੋਲੇ, ਫਿਰ ਇਹ ਭਰੀਆਂ ਜਿਹੜੀਆਂ ਜੀ ਉਹ ਕਿਉਂ ਨਹੀਂ ਜਾ ਰਹੀਆਂ। ਇਹ ਜਿਹੜਾ ਜੀ 3 ਨਵੰਬਰ ਨੂੰ ਤੜਕੇ ਉਸਕੋ 3:30 ਵਜੇ ਜਿਹੜਾ ਜੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਰਿਹਾਇਸ਼ ਦੇ ਨੇੜੇ ਪੈਂਦੇ
ਪੰਜਾਬ ਭਵਨ ਦੇ ਵਿੱਚ ਲੱਗੇ ਮੋਬਾਈਲ ਟਾਵਰ ਦੇ ਉੱਤੇ ਜਿਹੜਾ ਜੀ ਉਹ ਚੜ੍ਹ ਗਏ ਸੀਗੇ ਦੋ ਜਾਣੇ। ਇੱਕ ਦੀਪਕ ਹੈ ਜੀ, ਇੱਕ ਰਾਕੇਸ਼ ਹੈ, ਦੋਨੋਂ ਟੀਚਰ ETT ਬੇਰੁਜ਼ਗਾਰ ਅਧਿਆਪਕ ਨੇ ਜੀ। ਆਪਣੇ ਨਾਲ ਇਹ ਕੁਝ ਬਿਸਕੁਟ ਤੇ ਪਾਣੀ ਲੈ ਗਏ ਸੀਗੇ। ਹੁਣ ਸਵਾਲ ਇਹ ਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ 8 ਨਵੰਬਰ ਜਿਹੜੀ ਆ ਉਹ ਹੋ ਗਈ ਹੋਈ ਆ ਜੀ। ਇੰਨੇ ਦਿਨਾਂ ਤੋਂ ਉਹਨਾਂ ਨੇ ਬਿਸਕੁਟ ਤੇ ਪਾਣੀ ਜਿਹੜਾ ਜੀ ਉਹ ਖਾ ਕੇ ਗੁਜ਼ਾਰਾ ਜਿਹੜਾ ਉਹ ਕਰ ਰਹੇ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਹੋਣਗੇ ਇਹ ਦੋਨੋਂ। ਥੱਲੇ ਐਮਰਜੈਂਸੀ ਸੇਵਾਵਾਂ ਜਾਲ ਤੇ ਫਾਇਰ ਬ੍ਰਿਗੇਡ ਵਗੈਰਾ ਜਿਹੜੀਆਂ ਜੀ ਉਹ ਖੜੀਆਂ ਨੇ, ਮੰਨਣ ਦੇ ਵਾਸਤੇ ਤਿਆਰ ਨਹੀਂ। ਉਹਨਾਂ ਦੀ ਮੰਗ ਇਹ ਆ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਯੂਨੀਅਨ ਦੀ ਮੀਟਿੰਗ ਜਿਹੜੀ ਆ ਜੀ ਉਹ ਕਰਵਾਈ ਜਾਵੇ ਤੇ ਜਿੰਨੀ ਦੇਰ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ ਉਹ ਟਾਵਰ ਦੇ ਉੱਤੇ ਚੜ੍ਹ ਕੇ ਜਿਹੜਾ ਜੀ ਉਹ ਜਾਨ ਦੇ ਦੇਣਗੇ। ਹੈਰਾਨੀ ਵਾਲੀ ਗੱਲ ਇਹ ਆ ਕਿ ਪੁਲਿਸ ਚੰਡੀਗੜ੍ਹ ਦੀ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਉਹਨਾਂ ਨੂੰ ਮਨਾਉਣ ਦੇ ਯਤਨ ਜਿਹੜੇ ਉਹ ਜਾਰੀ ਨੇ। ਜਿਹੜੀ ਸਰਕਾਰ ਹੈ ਨੇੜੇ ਮੁੱਖ ਮੰਤਰੀ ਦਾ ਘਰ ਹੈ ਜੀ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੱਲ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੰਗਤ ਦਰਸ਼ਨ ਕਰਦੇ ਫਿਰਦੇ ਨੇ। ਉਧਰ ਸੰਗਤ ਟਾਵਰ ਦੇ ਉੱਤੇ ਜਿਹੜੀ ਹੈ ਜੀ ਉਹ ਚੜੀ ਹੋਈ ਆ। ਉਹਨਾਂ ਦੀ ਗੱਲ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ। ਕਰਨੀ ਤਾਂ ਬਹੁਤ ਬਾਅਦ ਦੀ ਗੱਲ ਜਿਹੜੀ ਜੀ, ਉਹਨਾਂ ਦੀ ਗੱਲ ਹੀ ਸੁਣ ਲਈ ਜਾਵੇ। ਉਹ ਵੀ ਕਿਸੇ ਦੇ ਮਾਵਾਂ ਦੇ ਪੁੱਤ ਨੇ ਜੀ। ਜੇ ਕਿਤੇ ਉਹ ਭੰਗ ਦੇ ਪਹਾੜੇ ਜਿਹੜਾ ਉਹ ਤੁਰ ਗਏ ਤੇ ਉਦੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਵੀ ਆਫਰ ਹੋਣਗੀਆਂ ਤੇ ਉਹਨਾਂ ਨੂੰ ਪੈਸੇ ਵੀ ਜਿਹੜੇ ਆ ਜੀ ਉਹ ਆਫਰ ਹੋਣਗੇ, ਪਰ ਜੀਂਦੇ ਜੀ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ। ਜੀ ਜੀ। ਅਗਲੀ ਗੱਲ ਕਰੀਏ, ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਬਚਾਉਣਾ ਮਹਿੰਗਾ ਪਿਆ ਹੈ ਇੱਕ DSP ਨੂੰ। ਐਕਚੁਅਲੀ ਜੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ 1-2 ਦਿਨ ਪਹਿਲਾਂ, ਇਹ ਉਹਦੇ ਨਾਲ ਹੀ ਜੁੜੀ ਹੋਈ ਸਾਰੀ ਕਹਾਣੀ ਹੈ ਕਿ ਇੱਕ ਜਿਹੜਾ ਥਾਣੇਦਾਰ ਸੀ ਛੋਟਾ, ਐਕਚੁਅਲੀ ਉਹਨੇ ਜਿਹੜਾ ਜੀ ਪਿੱਛਾ ਕਰ ਰਿਹਾ ਸੀਗਾ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਡੀ ਦਾ, ਕਿਉਂਕਿ ਹਦਾਇਤਾਂ ਤਾਂ ਸਨ ਜਿਹੜੀਆਂ ਗ੍ਰਿਫਤਾਰ ਕਰਨ ਦੀਆਂ, ਕਿਉਂਕਿ ਉਹਨਾਂ ਕੋਲ ਬਲੈਂਕਟ ਬੇਲ ਹੈ ਤੇ ਗੁਰਦੀਪ ਸਿੰਘ ਉਹਨਾਂ ਦੇ ਨਾਲ ਸੀਗੇ, ਉਹਨਾਂ ਨੂੰ ਸ਼ਾਇਦ ਗ੍ਰਿਫਤਾਰ ਕਰਨਾ ਸੀਗਾ। ਹਦਾਇਤਾਂ ਇਹ ਵੀ ਹੋਣ ਕਿ ਸਾਰੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਜਾਣ। ਸੋ ਤਪਾ ਮੰਡੀ ਦੇ ਨਜ਼ਦੀਕ ਜਿਹੜਾ ਇਹ ਸੀਗਾ ਜੀ ਥਾਣੇਦਾਰ, ਉਹਨੇ ਗੱਡੀ ਘੇਰੀ ਔਰ ਉਦੋਂ ਬਾਅਦ ਕੀ ਕੁਝ ਹੋਇਆ ਉਹ ਦੱਸਣ ਦੀ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਹੈ, ਕਿਉਂਕਿ ਮਾਨ ਸਾਹਿਬ ਵੀ ਤਾਂ ਰਿਟਾਇਰਡ ਆਫੀਸਰ ਨੇ। ਉਹਨਾਂ ਨੂੰ ਪਤਾ ਸੀਗਾ ਇੱਕ ਜ਼ਿਲ੍ਹੇ ਦੀ ਜਦੋਂ ਹੱਦ ਟੱਪ ਗਈ ਇਹ ਗੱਡੀ, ਉਹਨਾਂ ਨੂੰ ਪਤਾ ਸੀ ਪਿੱਛਾ ਹੋ ਰਿਹਾ, ਦੂਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਘੇਰਨਗੇ। ਉਹਨਾਂ ਨੇ ਘੇਰ ਲਿਆ ਜੀ ਫਿਰ ਉੱਥੇ, ਔਰ ਉਹਦੀ ਸਾਰੀ ਵੀਡੀਓ ਜਿਹੜੀ ਸੀ ਉਹ ਬਾਹਰ ਆ ਗਈ। ਉੱਥੇ ਜਿਹੜਾ ਇੱਕ DSP ਆਏ ਰਾਜ ਕਪੂਰ ਹੋਰੀ, ਉਹਨਾਂ ਨੇ ਕਿਉਂਕਿ ਹਾਲਾਤ ਜਿਹੜੇ ਸੀਗੇ ਜੀ ਉਹ ਖਰਾਬ ਹੋ ਰਹੇ ਸੀ, ਉੱਥੇ ਹੌਲੀ ਹੌਲੀ ਲੋਕ ਜਿਹੜੇ ਸੀ ਉਹ ਜੁੜਨੇ ਸ਼ੁਰੂ ਹੋ ਗਏ, ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜੇ ਉੱਥੇ ਅਰੈਸਟ ਹੁੰਦੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਜਾਂ ਗੁਰਦੀਪ ਸਿੰਘ ਹੋਰਾਂ ਦੀ ਤਾਂ ਫਿਰ ਜਿਹੜੇ ਦੀ ਹਾਲਾਤ ਖਰਾਬ ਹੋ ਸਕਦੇ ਸੀ। ਰਾਜ ਕਪੂਰ ਜਿਹੜਾ ਸੀਗਾ ਜੀ ਉਹਨੇ ਤਾਂ ਹਾਲਾਤ ਜਿਹੜੇ ਸੀਗੇ ਉਹਨਾਂ ਨੂੰ ਕਾਬੂ ਹੇਠ ਕਰਨ ਦੇ ਵਾਸਤੇ, ਹਾਲਾਤ ਸਾਜ਼ਗਾਰ ਬਣੇ ਰਹਿਣ, ਉਹਨੇ ਜਿਹੜੀ ਖਿਚਾਈ ਸੀਗੀ ਜੀ ਉਹ ਛੋਟੇ ਜਿਹੜੇ ਥਾਣੇਦਾਰ ਉਹਦੀ ਕਰ ਦਿੱਤੀ SSP ਨਾਲ ਗੱਲ ਕਰਕੇ ਜੀ। ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ ਜੀ, ਇਹ ਮੁੜ ਕੇ ਕਿਹਾ ਗਿਆ ਜੀ ਕਿ ਰਾਜ ਕਪੂਰ ਨੇ ਬਣੀ ਬਣਾਈ ਜਿਹੜੀ ਖੇਡ ਸੀ ਉਹ ਕਿਉਂ ਵਿਗਾੜ ਦਿੱਤੀ। ਉਦੋਂ ਇਹ ਸਾਰੇ ਜਿਹੜੇ ਸੀਗੇ ਜੀ ਫੜ ਕੇ ਅੰਦਰ ਕਿਉਂ ਨਾ ਜਿਹੜੇ ਜੀ ਉਹ ਦੇ ਦਿੱਤੇ ਗਏ। ਹੁਣ ਭੁਗਤਣਾ ਪੈ ਗਿਆ ਜੀ ਇਸ DSP ਰਾਜ ਕਪੂਰ ਨੂੰ, ਔਰ ਉਹਨੂੰ ਜਿਹੜੇ ਸੀਨੀਅਰ ਆਫੀਸਰ ਨੇ ਜੀ ਉਹਨਾਂ ਨੇ ਮੁਅੱਤਲ ਕਰ ਦਿੱਤਾ। ਜੇ ਤੁਸੀਂ ਵੀਡੀਓ ਦੇਖੋ ਦੁਬਾਰਾ ਤਾਂ ਉਹਦੇ ਵਿੱਚ ਰਾਜ ਕਪੂਰ ਜਿਹੜਾ ਜੀ ਉਹਨਾਂ ਹੀ ਸੀਨੀਅਰ ਆਫੀਸਰ ਦੀ ਹਦਾਇਤਾਂ ਦੇ ਉੱਤੇ ਕੰਮ ਕਰ ਰਿਹਾ। ਜੋ ਉਹ ਹਦਾਇਤ ਦੇ ਰਹੇ ਆ ਤਿਉਂ ਉਹ ਕੰਮ ਕਰ ਰਿਹਾ ਜੀ। ਹੁਣ ਜਦੋਂ ਗਾਜ ਡਿੱਗੀ ਆ ਉਹ ਵਿੱਚੋਂ ਫੇਰ ਨਿਕਲ ਗਏ ਤੇ ਕਾਬੂ ਜਿਹੜਾ ਜੀ ਉਹ ਕੱਲਾ ਰਾਜ ਕਪੂਰ ਆ ਗਿਆ। ਜੀ ਜੀ ਜੀ। ਤਾਂ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਆਪਾਂ ਇੱਥੇ ਅੱਜਨਾਮੇ ਤੋਂ ਬਾਅਦ 'ਚ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅੱਜ ਆਪਣੇ ਸਰੋਤਿਆਂ ਦੀ ਆਪਾਂ ਕਾਲਸ ਵੀ ਲਵਾਂਗੇ। ਤਾਂ ਸਰੋਤਿਓ ਤੁਸੀਂ ਵੀ ਬ੍ਰੇਕ ਤੋਂ ਬਾਅਦ ਦੇ ਵਿੱਚ ਸਾਨੂੰ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬ ਤਾਂ ਭਾਰਤ ਦੀ ਸਿਆਸਤ ਦੇ ਬਾਬਤ। ਤੇ ਬਲਤੇਜ ਪੰਨੂ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮਾਰੀ ਮਾਰਦੀ ਮਰੀ ਪਈ ਦਿੱਲੀਏ ਨਹੀਂ, ਕਰਨ ਜੋਗਾ ਅਗਵਾਈ ਨਾ ਕੋਈ ਆਗੂ। ਮਾਰੀ ਮਾਰਦੀ ਮਰੀ ਪਈ ਦਿੱਲੀਏ ਨਹੀਂ, ਕਰਨ ਜੋਗਾ ਅਗਵਾਈ ਨਾ ਕੋਈ ਆਗੂ। ਜਿਹਨੂੰ ਕਰਨੀ ਬਕਵਾਸ ਨਹੀਂ ਵੱਧ ਆਵੇ, ਲੋਕ ਕਹਿਣ ਨਹੀਂ ਦਿੱਲੀ ਦਾ ਸੋਈ ਆਗੂ। ਚਿੱਕੜ ਗਾਰਾ ਨਾ ਕੂੜੇ ਦਾ ਢੇਰ ਵੇਖਣ, ਗੱਲੀ ਗੰਦ ਹਰ ਥਾਂ ਜਾਵਣ ਧੋਈ ਆਗੂ। ਅੱਗਾ ਪਿੱਛਾ ਨਾ ਵੇਖਣ ਤੇ ਝੂਠ ਬੋਲਣ, ਫਿਰਦੇ ਲਾਜ ਦੀ ਲਾਹ ਕੇ ਲੋਈ ਆਗੂ। ਜੀ ਲੈਣਾ ਲੋਕਾਂ ਨੂੰ ਹੋਇਆ ਹੀ ਸਾਹ ਔਖਾ, ਭੌਂਕੀ ਜਾਣ ਤੇ ਲੈਣ ਨਹੀਂ ਸਾਹ ਆਗੂ। ਲੈਣਾ ਲੋਕਾਂ ਨੂੰ ਹੋਇਆ ਹੀ ਸਾਹ ਔਖਾ, ਭੌਂਕੀ ਜਾਣ ਤੇ ਲੈਣ ਨਹੀਂ ਸਾਹ ਆਗੂ। ਝੋਲੀ ਲੋਕਾਂ ਦੀ ਦਿੱਲੀਏ ਪਾਉਣ ਜੋਗੇ, ਕਾਲੀ ਭੱਠੀ ਦੀ
ਸਿਰਫ ਸਵਾਹ ਆਗੂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ ਅਜਨਾਮੇ ਦੇ ਲਈ। ਅਤੇ ਸਰੋਤਿਓ, ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਆ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡੀਆਂ ਅੱਜ ਕਾਲਸ ਲੈਣੀਆਂ ਆ। ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ 408 272 5200 ਦੇ ਉੱਤੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਜੀ ਆਇਆਂ ਨੂੰ ਆਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ, ਜਿਸ ਦੇ ਵਿੱਚ ਜਿਹੜੇ ਜੀ ਇਸ ਟਾਈਮ ਬਲਤੇਜ ਪੰਨੂ ਜੀ ਆਪਣੇ ਨਾਲ ਜੁੜੇ ਹੋਏ ਨੇ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਕੁਛ ਫਿਰ ਜੀ। ਅਤੇ ਸਰੋਤਿਓ, ਤੁਸੀਂ ਵੀ ਜੇ ਹੁਣ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੇ ਪਹਿਲੇ ਕਾਲਰ ਲੈਣੇ ਆਪਣੇ ਨਾਲ ਜੁੜੇ ਹੋਏ ਨੇ ਮਨਜਿੰਦਰ ਕੰਗ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਕੰਗ ਜੀ। ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ, ਸੁਰਿੰਦਰ ਗਿੱਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਬਾਕੀ ਵੀਰ ਪੰਨੂ ਤੇ ਸੁਣਨੇ ਵਾਲੇ ਸਭਨਾਂ ਨੂੰ ਮੇਰਾ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਇਹ ਬੇਨਤੀ ਆ ਭਈ, ਜਿਸ ਤਰ੍ਹਾਂ ਬਨੂੰਗਰ ਸਾਹਿਬ ਕਹਿ ਰਹੇ ਆ ਭਈ ਮੈਂ ਬਹੁਤ ਨਿਰਪੱਖ ਟਾਈਪ ਦੀ ਸਾਰੇ ਫੈਸਲੇ ਲਊਂਗਾ ਜਾਂ ਸਭ ਕੁਝ ਇਸੇ ਤਰ੍ਹਾਂ ਦਾ ਕਰੂੰਗਾ, ਜੇਕਰ ਆਪਣੇ ਛੋਟੇ ਬਾਦਲ ਸਾਹਿਬ ਦੀ ਪਰਚੀ ਵਿੱਚੋਂ ਉਹਨਾਂ ਨੂੰ ਉੱਥੋਂ ਕੱਢਿਆ ਗਿਆ ਤੇ ਬਿਠਾਇਆ ਗਿਆ, ਉਹ ਇਸ ਤਰ੍ਹਾਂ ਦੇ ਕੀ ਨਿਰਪੱਖ ਟਾਈਪ ਇੱਦਾਂ ਦੇ ਫੈਸਲੇ ਲੈਣ ਦੀ ਜ਼ਰੂਰਤ ਕਰ ਸਕਣਗੇ ਉਹ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਨੂੰਗਰ ਸਾਹਿਬ ਕਿਹੜਾ ਪਹਿਲੀ ਵਾਰੀ ਪਰਖਣੇ ਆ ਜੀ, ਪਹਿਲਾਂ ਵੀ ਪਰਖੇ ਹੋਏ ਨੇ। ਸੋ ਉਹੋ ਜਿਹੇ ਨੇ ਜੀ, ਕੋਈ ਬਹੁਤਾ ਬਦਲਾਅ ਤਾਂ ਉਹਨਾਂ ਦੇ ਵਿੱਚ ਨਹੀਂ ਆਇਆ ਜੀ। ਤੁਹਾਨੂੰ ਵੀ ਪਤਾ ਹੈ ਕਿ ਉੱਥੇ ਰਬੜ ਸਟੈਂਪ ਜਿਹੜੀ ਹੈ ਜੀ ਉਹ ਫਿੱਟ ਕੀਤੀ ਜਾਂਦੀ ਆ ਜੀ। ਉਹ ਜਿਹੜਾ ਇੱਕ ਲੁਕੋ ਕੇ ਦੂਜਾ ਜਿਹੜਾ ਜੀ ਉਹ ਕੱਢ ਲਿਆ ਗਿਆ। ਤੇ ਕਹਾਣੀ ਤਾਂ ਉੱਥੇ ਹੀ ਆ ਜੀ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ਜੀ। ਅਗਲੇ ਕਾਲਰ ਸੁਰਿੰਦਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਨਵੀਰ ਜੀ ਤੇ ਪੰਨੂ ਸਾਹਿਬ ਜੀ, ਇੱਕ ਬੇਨਤੀ ਆ ਤੁਹਾਨੂੰ ਵੀ, ਸਰੋਤਿਆਂ ਨੂੰ ਵੀ, ਜਦੋਂ ਪ੍ਰੋਗਰਾਮ ਸ਼ੁਰੂ ਕਰਦੇ ਆ ਇੱਕ ਵਾਰੀ ਸਾਂਝੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਦਿਆ ਕਰੋ, ਕਿਉਂਕਿ ਹਰ ਵਾਰੀ ਸਤਿ ਸ੍ਰੀ ਅਕਾਲ ਬੁਲਾਉਣ ਨਾਲ ਫਿਰ ਟਾਈਮ ਨਸ਼ਟ ਹੁੰਦਾ ਤੇ ਕਈ ਸਿੰਘ ਫਤਿਹ ਬੁਲਾਉਣ ਲੱਗ ਪੈਂਦੇ, ਕਿਉਂਕਿ ਪੰਨੂ ਸਾਹਿਬ ਹੁਣੀ ਤਾਂ ਹਜੇ ਦੂਏ ਸਿੱਖ ਆ, ਇਹਨਾਂ ਨੂੰ ਫਤਿਹ ਨਾ ਵੀ ਬੁਲਾਈਏ ਤਾਂ ਵੀ ਚੱਲ ਜਾਂਦਾ ਕੰਮ। ਤੇ ਦੂਆ ਮੇਰਾ ਬੇਨਤੀ ਆ ਸਰੋਤਿਆਂ ਨੂੰ ਵੀ ਹਰ ਵਾਰੀ ਸਤਿ ਸ੍ਰੀ ਅਕਾਲ ਨਾ ਬੁਲਾਇਆ ਕਰੋ, ਆਪਣਾ ਸਿੱਧਾ ਸਵਾਲ ਕਰ ਦਿਆ ਕਰੋ ਜੀ। ਕਰੋ ਜੀ ਸਵਾਲ। ਹਾਂਜੀ ਸਵਾਲ ਹੈ ਜੀ, ਮੈਂ ਕਿਤੇ ਅੱਜ ਸੁਣਿਆ ਵੀ ਕਹਿੰਦੇ ਜੇ ਬਾਮਾ ਸਾਹਿਬ ਗਏ ਸੀ ਤਾਂ ਆਪਣੇ ਇੱਥੋਂ 25-30 ਹਜ਼ਾਰ ਗੇਲਣ ਹਵਾ ਲਗਾਏ ਸੀ, ਤੇ ਫੇਰ ਵੀ ਕਹਿੰਦੇ ਉਹਨਾਂ ਦਾ ਇੱਕ ਬੰਦਾ ਬੇਹੋਸ਼ ਹੋ ਕੇ ਕੋਮਾ 'ਚ ਚਲੇ ਗਿਆ ਸੀ। ਇਹ ਗੱਲ ਪੰਨੂ ਸਾਹਿਬ ਦੀ ਨੌਲੇਜ ਹੈ ਤਾਂ ਮੈਨੂੰ ਦੱਸ ਦੇਣ ਜੀ। ਜੀ ਨਹੀਂ, ਇਸਦਾ ਦੀ ਚੁਟਕਲੇਬਾਜ਼ੀ ਜ਼ਰੂਰ ਹੈਗੀ ਸੀਗੀ। ਹਾਂ, ਉਹਨਾਂ ਦੀ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਆਇਆ ਸੀਗਾ, ਜਿਹੜੀ ਮੈਡੀਕਲ ਰਿਪੋਰਟ ਸੀ ਉਹ ਦੱਸਦੀ ਸੀ ਕਿ ਕੁਛ ਜਿਹੜੇ ਘੰਟੇ ਆ ਉਹਨਾਂ ਦੀ ਉਮਰ ਜਿਹੜੀ ਘਟੀ ਆ, ਕੁਝ ਘੰਟੇ ਜਿਹੜੀ ਸੀਗੀ ਪ੍ਰਦੂਸ਼ਿਤ ਹਵਾ ਦੇ ਵਿੱਚ ਰਹਿਣ ਲਈ। ਉਦੋਂ ਇੰਨਾ ਮਾੜਾ ਹਾਲ ਨਹੀਂ ਸੀਗਾ ਜੀ ਜਿੰਨਾ ਹੁਣ ਮਾੜਾ ਹਾਲ ਹੈ। ਜਿੱਥੋਂ ਤੱਕ ਗੱਲ ਹੈ ਜੀ ਸਤਿ ਸ੍ਰੀ ਅਕਾਲ ਬੁਲਾਉਣ ਦੀ ਜਾਂ ਫਤਿਹ ਬੁਲਾਉਣ ਦੀ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੀ। ਜਾਂ ਤਾਂ ਕੋਈ ਮੈਂ ਇਤਰਾਜ਼ ਕੀਤਾ ਹੋਵੇ ਕਿਸੇ ਨੂੰ ਕਿ ਫਤਿਹ ਦਾ ਜਵਾਬ ਫਤਿਹ ਦੇ ਨਾਲ ਹੈ ਜੀ, ਸਤਿ ਸ੍ਰੀ ਅਕਾਲ ਦਾ ਜਵਾਬ ਜਿਹੜਾ ਜੀ ਉਹ ਸਤਿ ਸ੍ਰੀ ਅਕਾਲ ਦੇ ਨਾਲ ਹੈ। ਫਿਕਰ ਨਾ ਕਰੋ ਤੁਸੀਂ। ਜੀ ਜੀ। ਅਗਲੇ ਕਾਲਰ ਸੁਰਜੀਤ ਸਿੰਘ ਜੀ। ਜੀ ਆਇਆਂ ਨੂੰ ਜੀ। ਹਾਂਜੀ ਬਲਦੀਪ ਪੰਨੂ ਜੀ, ਮੇਰਾ ਕੁਐਸਚਨ ਇਹ ਹੈ ਜੀ ਵੀ ਪਹਿਲਾਂ ਨਾ ਇੱਕ ਸ਼ਿਕਾਗੋ ਵਾਲੇ ਬਾਬੇ ਨੇ ਵੀ ਮੈਨੂੰ ਸਨਮਾਨਿਤ ਕੀਤਾ ਪੁਲਿਸ ਨੇ, ਕਿਹੜੇ ਕੇਸ ਕੀਤਾ ਉਸਨੇ ਦੱਸਿਆ ਤਾਂ ਹੈ ਨਹੀਂ। ਏਦਾਂ ਦੱਸਦਾ ਵੀ ਸਿੱਖ ਧਰਮ ਦਾ, ਸਿੱਖ ਕੌਮ ਦਾ ਮੈਂ ਸਿਰ ਉੱਚਾ ਕਰਦਾ, ਕਿ ਝੂਠ ਬੋਲਣ ਦੀ ਨੂੰ ਆਦਤ ਪਹਿਲਾਂ ਨਹੀਂ ਪਈ ਹੋ ਕਿ ਕੁਛ ਨੇ ਕੱਦੂ 'ਚ ਤੀਰ ਮਾਰਿਆ ਕੋਈ? ਜੀ ਲਾਸਟ ਗੱਲ ਜਿਹੜੀ ਹੈਗੀ ਉਹ ਤੁਹਾਡੀ ਸਹੀ ਹੈ, ਕੱਦੂ 'ਚ ਕਿਹੜਾ ਤੀਰ ਮਾਰਿਆ ਉਹ ਆਪ ਹੀ ਦੱਸ ਦਿੰਦਾ ਤਾਂ ਬੈਟਰ ਹੈ ਜੀ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਜੀ। ਅਗਲੇ ਕਾਲਰ ਜਸਪਾਲ ਸਹੋਤਾ ਜੀ। ਜੀ ਆਇਆਂ ਨੂੰ ਜੀ। ਹਾਂਜੀ ਰਾਜਗੜ੍ਹ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਧਾਨ ਬਲਡੋਗਰਾ ਬਣਾਏ, ਉਹਦੀ ਡਿਟੇਲ ਪੂਰੀ ਦੱਸਿਓ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ। ਪੂਰੀ ਡਿਟੇਲ ਜਿੱਦਾਂ ਹੋਈ ਆ ਵੀ ਉਹਦੇ ਬਾਰੇ ਪੂਰਾ ਤੁਸੀਂ ਜੀ ਡਿਟੇਲ ਇਹਨਾਂ ਨੇ ਪੁੱਛਿਆ ਜੀ ਕਿਹੜੇ ਪ੍ਰਧਾਨਗੀ ਮਿਲੀ ਇਹਨਾਂ ਡਿਟੇਲ? ਹਾਂਜੀ ਡਿਟੇਲ ਕੁਛ ਵੀ ਨਹੀਂ ਜੀ। ਡਿਟੇਲ ਪਹਿਲਾਂ ਤਾਂ ਜਿਹੜਾ ਜੀ ਇਸ
ਜਿਹੜੀ ਹੋਣਾ ਸੀਗਾ, ਮੀਟਿੰਗ ਹੋਣੀ ਸੀ, ਉਹ ਤੋਂ ਇੱਕ ਦਿਨ ਪਹਿਲਾਂ ਸਾਰੇ ਚੰਡੀਗੜ੍ਹ ਪਹੁੰਚੇ ਨੇ ਜੀ। ਔਰ ਉੱਥੇ ਜਾ ਕੇ ਬਾਹਰ ਜਿਹੜਾ ਪ੍ਰੈਸ ਦੇ ਵਿੱਚ ਬਿਆਨ ਆਇਆ, ਮੈਂ ਸਾਂਝਾ ਵੀ ਕੀਤਾ ਸੀਗਾ ਜੀ, ਕਿ ਸਾਰੇ ਅਖਤਿਆਰ ਜਿਹੜੇ ਨੇ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦੇ ਦਿੱਤੇ ਗਏ ਜੀ। ਔਰ ਇਹ ਅਖਤਿਆਰ ਦੇ ਕੇ ਜਿਹੜੇ ਜੀ ਉਹ ਵਾਪਸ ਆ ਗਏ। ਤੇ ਅਗਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਜੀ ਇਕੱਠ ਹੋਇਆ, ਉਹਦੇ ਵਿੱਚ ਲਿਫਾਫਾ ਜਿਹੜਾ ਸੀਗਾ ਨਿਕਲਿਆ, ਉਹਦੇ ਵਿੱਚੋਂ ਇਹ ਨਾਮ ਨਿਕਲਿਆ। ਡਿਟੇਲ ਤਾਂ ਹੋਵੇ ਜੀ, ਡਿਟੇਲ ਹੋਵੇ, ਕੋਈ ਡਿਟੇਲ ਹੈ ਹੀ ਨਹੀਂ ਗੀ ਜੀ। ਇਹਦੀ ਡਿਟੇਲ ਕੀ ਦਿੱਤੀ ਜਾ ਸਕਦੀ ਹੈ? ਅਵਤਾਰ ਸਿੰਘ ਮੱਕੜ ਦਾ ਨਾਮ ਹੈ ਨਹੀਂ ਸੀਗਾ, ਕਿਰਪਾਲ ਸਿੰਘ ਬਡੂੰਗਰ ਦਾ ਜਿਹੜਾ ਜੀ ਉਹ ਨਾਮ ਆ ਗਿਆ। ਸੋ ਇੱਕ ਉਹ ਪੁਰਾਣੀ ਕਹਾਵਤ ਹੈ ਜੀ, ਹੇਮ ਸਿੰਘ ਔਰ ਖੇਮ ਸਿੰਘ ਬੋਥ ਆਰ ਸੇਮ ਥਿੰਗ। ਜੀ ਜੀ। ਅਗਲੇ ਕਾਲਰ ਕਮਲਜੀਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਪੁੱਛਣਾ ਸੀਗਾ, ਜਿਹੜਾ ਬਠਿੰਡੇ ਦਾ ਥਰਮਲ ਪਾਵਰ ਸਟੇਸ਼ਨ ਆ, ਉਹ ਮਤਲਬ ਬਹੁਤ ਚਿਰ ਤੋਂ ਬੰਦ ਪਿਆ ਆ, ਔਰ ਉਹ ਇਹਦਾ ਸੈਂਟਰ ਗਵਰਨਮੈਂਟ ਦੇ ਅੰਡਰ ਆ ਜਾਂ ਕਦੋਂ ਉਹਨੂੰ ਚਲਾਉਣਗੇ, ਜਾਂ ਪੰਜਾਬ ਗਵਰਨਮੈਂਟ ਦੇ ਅੰਡਰ ਆ? ਕਿਹੜਾ ਬਠਿੰਡੇ ਦਾ ਥਰਮਲ ਪਲਾਂਟ ਵਾਲੀ ਗੱਲ ਕਰ? ਹਾਂਜੀ ਹਾਂਜੀ ਜੀ ਜੀ। ਥਰਮਲ ਪਲਾਂਟ ਜਿਹੜਾ ਜੀ, ਥਰਮਲ ਪਲਾਂਟ ਕਹਿੰਦੇ ਬੰਦ ਨੇ, ਉਹ ਕਿਹਦੇ ਅੰਡਰ ਆਉਂਦਾ ਹੈ? ਸੈਂਟਰ ਦੇ ਅੰਡਰ ਕਿ ਪੰਜਾਬ ਸਰਕਾਰ ਦੇ? ਨਹੀਂ, ਪੰਜਾਬ ਸਰਕਾਰ ਦੇ ਅੰਡਰ ਹੈ ਜੀ ਸਰ। ਜਿਹੜੇ ਜਿੰਨੇ ਪੰਜਾਬ ਸਰਕਾਰ ਦੇ ਅੰਡਰ ਜਿਹੜੇ ਥਰਮਲ ਪਲਾਂਟ ਆ, ਉਹ ਬੰਦ ਕੀਤੇ ਪਏ ਨੇ ਜੀ ਸਾਰੇ। ਉਹਦਾ ਰੀਜ਼ਨ ਇਹ ਆ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਗਏ ਆ, ਉਹਨਾਂ ਦੇ ਨਾਲ ਪੰਜਾਬ ਨੂੰ ਇੱਕ ਕਿਸਮ ਦੇ ਨਾਲ ਵੇਚ ਦਿੱਤਾ ਗਿਆ, ਪੰਜਾਬੀਆਂ ਨੂੰ ਜਿਹੜਾ ਜੀ ਉਹ ਵੇਚ ਦਿੱਤਾ ਗਿਆ, ਕਿਉਂਕਿ ਉਹਨਾਂ ਤੋਂ ਬਿਜਲੀ ਲੈਣੀ ਆ ਮਹਿੰਗੀ। ਔਰ ਉਹਨਾਂ ਦੇ ਨਾਲ ਕਮਿਟਮੈਂਟ ਜਿਹੜੀ ਆ ਜੀ ਇਹ ਕੀਤੀ ਗਈ ਆ ਕਿ ਇੰਨੀ ਬਿਜਲੀ ਤੁਹਾਡੇ ਤੋਂ ਲੈਣੀ ਆ। ਜੇ ਉਹਨੇ ਯੂਨਿਟ ਨਹੀਂ ਲੈਂਦੇ ਤੇ ਉਹਨਾਂ ਦੇ ਪੈਸੇ ਜਿਹੜੇ ਆ ਜੀ ਉਹ ਦੇਣੇ ਪੈਣੇ ਆ। ਇਸ ਕਰਕੇ ਜਿਹੜੇ ਸਰਕਾਰੀ ਥਰਮਲ ਪਲਾਂਟ ਜਿਹੜੇ ਨੇ ਜੀ ਉਹ ਬੰਦ ਕਰ ਦਿੱਤੇ ਜਾਂਦੇ ਆ, ਤੇ ਇਸ ਵੇਲੇ ਸਾਰੇ ਬੰਦ ਪਏ ਆ ਜੀ। ਇਹ ਸੈਂਟਰ ਦੇ ਅੰਡਰ ਨਹੀਂ ਗਾ ਜੀ, ਪੰਜਾਬ ਸਰਕਾਰ ਦੇ ਅੰਡਰ ਨੇ ਜੀ ਜੀ। ਅਗਲੇ ਕਾਲਰ ਜੁੜੇ ਨੇ ਸਾਡੇ ਨਾਲ ਪੌਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇੱਕ ਤਾਂ ਮੈਂ ਇਨਵਾਇਰਮੈਂਟ ਤੇ ਕਰਨਾ ਸੀ ਕਮੈਂਟ, ਇੱਕ ਕੰਪਲੇਨ ਬਡੂੰਗਰ ਸਾਹਿਬ ਤੇ ਜੀ। ਜਿਹੜਾ ਮੇਰੇ ਖਿਆਲ ਆਮ ਆਦਮੀ ਪਾਰਟੀ ਨੂੰ ਵੀ ਸ਼੍ਰੋਮਣੀ ਕਮੇਟੀ ਵਿੱਚ ਹਿੱਸਾ ਲੈਣਾ ਚਾਹੀਦਾ, ਆਪਣੇ ਭਗਵੰਤ ਮਾਨ ਸਾਹਿਬ ਨਾਲ ਦੀ ਕਮਾਂਡ ਉਹਨਾਂ ਨੂੰ ਸੰਭਾਲਣੀ ਚਾਹੀਦੀ ਹੈ। ਤੇ ਬਾਕੀ ਜਿਹੜਾ ਆਪਣੇ ਜਿਹੜਾ ਕਿਸਾਨਾਂ ਦੇ ਵਾਸਤੇ ਵੀ ਜਿਹੜੇ ਫੈਮਿਲੀ ਸੋਸ਼ਲ ਜਿਹੜਾ ਪੋਲਿਊਸ਼ਨ ਫੈਲਾਇਆ ਜਾ ਰਿਹਾ ਮੀਡੀਆ ਵੱਲੋਂ, ਐਂਟਰਟੇਨਮੈਂਟ ਵੱਲੋਂ, ਕਹਿੰਦੇ ਸਾਡਾ ਤਾਂ ਚੱਲਦਾ ਹੀ ਇਹੋ ਕੁਛ, ਤੇ ਨਹੀਂ ਤਾਂ ਸਾਡੇ ਪੈਸੇ ਨਹੀਂ ਬਣਦੇ। ਤੇ ਫਿਰ ਆਪਾਂ ਕਿਸਾਨਾਂ ਨੂੰ ਕਹਿੰਦੇ ਨੇ ਵੀ ਉਹ ਇਨਵਾਇਰਮੈਂਟ ਖਰਾਬ ਕਰ ਰਹੀ, ਉਹ ਵੀ ਆਪਾਂ ਇਕੱਲੇ ਉਹਨਾਂ ਨੂੰ ਵੀ ਕੰਪਲੇਨ ਦੇ ਰਹੇ। ਮੈਂ ਜੀ ਦੇਖੋ, ਮੈਨੂੰ ਤੁਹਾਡੀ ਉਹ ਗੱਲ ਨਹੀਂ ਸਮਝ ਆਈ ਜੀ, SDPC ਵਾਲੀ ਭਗਵੰਤ ਮਾਨ ਹੋਰਾਂ ਨੂੰ ਕਮਾਂਡ ਦੇਣ ਵਾਲੀ। ਖੈਰ, ਸ਼ਾਇਦ ਜਿਹੜੇ ਕੁਝ ਸਮਝ ਗਏ ਹੋਣਗੇ ਸਰੋਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਟਿੱਪਣੀ ਹੋ ਸਕਦੀ ਹੈ ਜੀ। ਬਿਲਕੁਲ, ਦੇਖੋ ਮੈਂ ਪੌਲ ਜੀ ਤੁਹਾਡੀ ਗੱਲ ਨਾਲ ਇਸ ਨਾਲ ਸਹਿਮਤ ਹੈ। ਇਹ ਇੱਕ ਇਕੱਲੇ ਦੀ ਸਮੱਸਿਆ ਨਹੀਂ ਹੈਗੀ। ਈਵਨ ਇੰਨੇ ਸਾਲ ਤਾਂ ਮੈਨੂੰ ਪੰਜਾਬੀ ਰੇਡੀਓ USA ਦੇ ਉੱਤੇ ਨਿਊਜ਼ ਕਰਦਿਆਂ ਹੋ ਗਿਆ ਜੀ। ਸਦਾ ਇੱਕ ਗੱਲ ਜਿਹੜੀ ਹੈ ਜੀ ਉਹ ਇਹ ਸਦਾ ਤਾਂ ਦਿੱਤਾ ਨਾ ਜੀ ਕਿ ਹਰ ਬੰਦਾ ਆਪਣੀ ਇੰਡੀਵਿਜੂਅਲ ਜਿਹੜੀ ਹੈ ਜੀ ਰਿਸਪੌਂਸਿਬਿਲਿਟੀ ਸਮਝੇ। ਸਰ, ਇਸ ਵੇਲੇ ਅਜੇ ਵੀ ਇਹ ਗੱਲ ਕਿਤੇ ਆ ਰਹੀ ਹੈ ਕਿ ਜਿਹੜੀਆਂ ਵਹੀਕਲ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਗਲ 'ਚ ਅੰਗੂਠਾ ਕਿਸੇ ਨੇ ਦਿੱਤਾ ਕਿ ਤੁਸੀਂ ਭਾਈ ਉਹਦੇ ਵਾਸਤੇ ਕੀ ਕਰ ਰਹੇ ਹੋ? ਜਿਹੜਾ ਧੂੰਆਂ ਇੰਨਾ ਜਿਹੜਾ ਉਹ ਨਿਕਲ ਰਿਹਾ, ਉਹਦੇ ਲਈ ਤੁਸੀਂ ਕੀ ਕੀਤਾ? ਚਲੋ, ਦਿੱਲੀ ਦੇ ਵਿੱਚ ਤਾਂ ਜਿਹੜੀ ਹੈ ਜੀ ਉਹ ਗੈਸ ਦੇ ਉੱਤੇ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਹੋ ਗਈਆਂ, ਬੱਸਾਂ ਜਿਹੜੀਆਂ ਹੋ ਗਈਆਂ, ਜਾਂ 3 ਵੀਲਰ ਹੋ ਗਏ। ਲੁਧਿਆਣੇ ਦੇ ਵਿੱਚ ਤੁਸੀਂ ਤਾਂ ਹੁਣੇ ਆ ਕੇ ਗਏ ਹੋ ਰਾਜਕਰਨ ਜੀ, ਤੁਸੀਂ ਦੇਖਿਆ ਹੋਣਾ ਮਿੱਟੀ ਦੇ ਤੇਲ ਦੇ ਨਾਲ 3 ਵੀਲਰ ਚੱਲੀ ਜਾਂਦੇ ਆ ਜੀ। ਮਿੱਟੀ ਦੇ ਤੇਲ ਦੇ ਨਾਲ ਕਿੰਨਾ ਉਹ ਧੂੰਆਂ ਜਿਹੜਾ ਜੀ ਉਹ ਕ੍ਰੀਏਟ ਕਰ ਰਹੇ ਨੇ। ਟਰੱਕ ਜਿਹੜੇ ਨੇ ਉਹਨਾਂ ਦਾ ਕੋਈ ਪੋਲਿਊਸ਼ਨ ਸਿਸਟਮ ਜਿਹੜਾ ਜੀ ਉਹ ਚੈੱਕਅਪ ਕਰਦਾ ਹੈ ਹੀ ਨਹੀਂ। ਜੇ ਕਿਸੇ ਨੇ ਰੋਕ ਲਿਆ, ਗਾਂਧੀ ਜੀ ਦੀ ਫੋਟੋ ਲੱਗਾ 100 ਵਾਲਾ ਨੋਟ ਜਿਹੜਾ ਜੀ ਗਾਂਹ ਕਰ ਦਿੰਦੇ ਆ, ਸਾਰਾ ਪੋਲਿਊਸ਼ਨ ਫ੍ਰੀ ਹੋ ਜਾਂਦਾ, ਗਾਂਹ ਜਿਹੜਾ ਜੀ ਉਹ ਲੰਘ ਜਾਂਦਾ। ਜਿੰਨੀ ਦੇਰ ਤੱਕ ਹਰ ਜਿਹੜੀ ਚੀਜ਼ ਆ ਉਹਨੂੰ ਘੋਖਿਆ ਨਹੀਂ ਜਾਂਦਾ, ਕਿਉਂਕਿ ਵਹੀਕਲ ਬਹੁਤ ਵੱਡਾ ਜਿਹੜਾ ਜੀ ਪੋਲਿਊਸ਼ਨ ਕ੍ਰੀਏਟ ਕਰ ਰਹੇ ਨੇ। ਮੈਂ ਪਹਿਲਾਂ ਵੀ ਗੱਲ ਜਿਹੜੀ ਸਟਾਰਟਿੰਗ 'ਚ ਨਿਊਜ਼ ਦੇ ਵਿੱਚ ਕੀਤੀ ਸੀਗੀ ਕਿ ਕਰੋੜਾਂ ਰੁਪਈਏ ਦੇ ਪਟਾਕੇ ਫੂਕਣ ਵਾਲੇ ਕੀ ਇਹ ਸਵਾਲ ਦਾ ਜਵਾਬ ਦੇ ਸਕਣਗੇ ਜੀ ਕਿ ਉਹਨਾਂ ਨੇ ਇੱਕ ਰਾਤ ਦੇ ਵਿੱਚ ਕਿਉਂ ਇੰਨੇ ਪੈਸੇ ਫੂਕ ਦਿੱਤੇ? ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਉਣ ਵਾਲਾ ਜੀ, ਇੱਥੇ ਦਰਬਾਰ ਸਾਹਿਬ ਦੇ ਵਿੱਚ ਆਤਿਸ਼ਬਾਜ਼ੀ ਚੱਲਣੀ ਹੈ ਜੀ। ਉਸ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਿਹੜੇ ਕਹਿੰਦੇ ਸੀਗੇ ਪਵਨ ਗੁਰੂ ਪਾਣੀ ਪਿਤਾ, ਜਿਹੜੀ ਦੀਵਾਲੀ ਦੇ ਮੌਕੇ ਦੇ ਉੱਤੇ ਦਰਬਾਰ ਸਾਹਿਬ ਦੀ ਹੁੰਦੀ ਆਤਿਸ਼ਬਾਜ਼ੀ ਜਿਹੜੀ ਹੈ ਜੀ ਉਹ ਕੌਣ ਰੋਕੂਗਾ? ਇਹ ਗੱਲ ਇਹ ਨਹੀਂ ਹੈ ਜੀ ਕਿ ਕਿਸਾਨਾਂ ਨੂੰ ਇਹ ਕਹਿ ਦੇਣਾ ਤੁਸੀਂ ਪਰਾਲੀ ਕਿਉਂ ਫੂਕ ਰਹੇ ਹੋ। ਮੈਂ ਫੇਰ ਕਹਿੰਦਾ ਜੀ ਉਹਨਾਂ ਨੂੰ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਤੋਂ ਮਨਫੀ ਨਹੀਂ ਕਰ ਸਕਦੇ। ਕਿਸਾਨ ਖੁਦ ਤੰਗ ਨੇ, ਉਹਨਾਂ ਦੇ ਟੱਬਰ ਵਾਲੇ ਕਿਹੜਾ ਬਿਮਾਰ ਨਹੀਂ ਹੋ ਰਹੇ? ਉਹਨਾਂ ਦੇ ਟੱਬਰਾਂ ਦੇ ਵਿੱਚ ਕਿਹੜਾ ਅੱਖਾਂ ਦੀ ਸਮੱਸਿਆ ਨਹੀਂ ਹੈ, ਜਾਂ ਸਕਿਨ ਦੀ ਸਮੱਸਿਆ ਜਿਹੜੀ ਹੈ ਜੀ ਉਹ ਨਹੀਂ ਹੈਗੀ, ਜਾਂ ਦਮੇ ਦੀ ਸਮੱਸਿਆ ਨਹੀਂ? ਉਹ ਵੀ ਤੰਗ ਹੋ ਰਹੇ ਨੇ, ਉਹ ਵੀ ਔਖੇ ਨੇ।
ਪਰ ਉਹਦੇ ਨਾਲ ਬਾਕੀ ਜਿਹੜੇ ਲੋਕ ਨੇ ਉਹ ਆਪਣੀ ਜ਼ਿੰਮੇਵਾਰੀ ਕਿੰਨੀ ਜਿਹੜੀ ਉਹ ਸਮਝ ਰਹੇ ਨੇ। ਗੰਦ ਜਿਹੜਾ ਵੱਡੇ ਢੇਰ ਨੇ, ਤੁਸੀਂ ਦਿੱਲੀ ਜਦੋਂ ਕਰਨਾਲ ਬਾਈਪਾਸ ਤੇ ਆਉਂਦੇ ਹੋ ਉੱਥੇ ਨਿਗਾਹ ਤਾਂ ਮਾਰਨੀ, ਕਿਤੇ ਗੰਦ ਦੇ ਉੱਤੇ ਚੜ ਕੇ ਪੂਰੀ ਦਿੱਲੀ ਦੇਖ ਲਓ, ਐਡਾ ਵੱਡਾ ਢੇਰ ਹੋ ਗਿਆ। ਉਹਨੂੰ ਅੱਗ ਲਾਈ ਜਾ ਰਹੀ ਹੈ ਜੀ। ਉਹਦੇ ਵਿੱਚੋਂ ਕੀ ਨਿਕਲ ਰਿਹਾ ਜੀ? ਪੋਲਿਊਸ਼ਨ ਹੀ ਨਿਕਲ ਰਿਹਾ ਸਾਰਾ। ਪਲਾਸਟਿਕ ਜਿਹੜਾ ਬੈਨ ਕੀਤਾ ਹੋਇਆ, ਪਰ ਪਲਾਸਟਿਕ ਬੈਨ ਇੰਪਲੀਮੈਂਟ ਕਿੰਨਾ ਕੁ ਹੋਇਆ ਜੀ? ਉਹਨੂੰ ਅੱਗ ਲਾਈ ਜਾ ਰਹੀ ਹੈ ਜੀ। ਸਾਰੇ ਜਗ੍ਹਾ ਦੇ ਉੱਤੇ ਪਲਾਸਟਿਕ ਸੜ ਕੇ ਉਹ ਕਿੰਨਾ ਸਮਾਂ ਜਿਹੜਾ ਜੀ ਉਹ ਗੰਦ ਪਾਉਂਦਾ ਪੋਲਿਊਸ਼ਨ ਦੇ ਵਿੱਚ। ਕਦੀ ਕਿਸੇ ਨੇ ਸੋਚਿਆ ਜੀ? ਅੱਜ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹ ਮਾਸਕ ਪਾਉਣ ਵਾਲੀ ਜਿਹੜੀ ਗੱਲ ਅੱਜ ਦਿੱਲੀ ਦੀ ਆ, ਇਹ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜਗ੍ਹਾ ਹੀ ਜਿਹੜੀ ਹੈ ਜੀ ਉਹ ਆਈ ਲਓ। ਦਿੱਲੀ ਦੇ ਵਿੱਚ ਆਕਸੀਜਨ ਸੈਂਟਰ ਖੁੱਲ ਗਏ ਆ ਜੀ। ਆਕਸੀਜਨ ਦੀਆਂ ਮਸ਼ੀਨਾਂ ਵੀ ਆਉਣ ਲੱਗੀਆਂ, ਆਕਸੀਜਨ ਸੈਂਟਰ ਵੀ ਖੁੱਲ ਗਏ ਆ ਕਿ ਆਕਸੀਜਨ ਸੈਂਟਰ ਦੇ ਵਿੱਚ ਬੈਠੋ, ਥੋੜਾ ਸਿਰ ਜਿਹੜਾ ਜੀ ਉਹ ਸੌਖਾ ਸਾਹ ਲਓ, ਜਾਂ ਫਿਰ ਮਸ਼ੀਨ ਜਿਹੜੀ ਅਮੀਰ ਲੋਕ ਆ ਉਹ ਘਰੇ ਲੈ ਆਏ ਆ ਕਿ ਘਰੇ ਆ ਕੇ ਸ਼ਾਮ ਨੂੰ ਘੰਟਾ ਜਿਹੜੀ ਜੀ ਉਹ ਮਸ਼ੀਨ ਲਾ ਕੇ ਸੌਖਾ ਸਾਹ ਜਿਹੜਾ ਉਹ ਲੈਂਦੇ ਆ। ਹਵਾ ਵੀ ਮੁੱਲ ਮਿਲਣ ਲੱਗ ਗਈ। ਸੋ ਇਹ ਹਵਾ ਜਿਹੜੀ ਹੈ ਜੀ, ਜੇ ਇਹਨੂੰ ਹਰ ਬੰਦੇ ਨੇ ਆਪਣੀ ਰਿਸਪੌਂਸਿਬਿਲਿਟੀ ਨਾ ਸਮਝੀ, ਉਨੀ ਦੇਰ ਤੱਕ ਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ, ਨਾ ਕੇਂਦਰ ਦੀ ਸਰਕਾਰ ਨੇ, ਨਾ ਸੂਬਿਆਂ ਦੀ ਸਰਕਾਰ ਨੇ ਕੁਛ ਨਹੀਂ ਕਰ ਸਕਣਾ ਜੀ। ਜੀ ਬਿਲਕੁਲ ਬਿਲਕੁਲ। ਅਗਲੀ ਆਪਾਂ ਜਿਹੜੇ ਜੀ ਸਰੋਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ ਤਾਂ 408 272 5200 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਤਨਾਮ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਸਭ ਤੋਂ ਪਹਿਲਾਂ ਜੇ ਪਿਛਲੇ ਕਾਲਰ ਬੋਲ ਗਏ ਵੀ ਫਤਿਹ ਨਹੀਂ ਸਾਂਝੀ, ਫਤਿਹ ਹਰ ਕੇ ਨਾਲ ਸਾਂਝੀ ਕਰ ਸਕਦੇ ਹਾਂ। ਇਹ ਜਿਹੜਾ ਪਖੰਡੀ ਭੇਖ ਧਾਰਨ ਦਾ ਉਹਦੇ ਗੁਣ ਦੇਖਣੇ ਚਾਹੀਦੇ ਆ। ਪੰਨੂ ਸਾਹਿਬ ਦੀ ਬਹੁਤ ਗੁਣ ਆ, ਬਹੁਤ ਨੌਲੇਜ ਆ ਜੀ। ਤੇ ਦੂਜੀ ਪੰਨੂ ਸਾਹਿਬ ਸਵਾਲ ਇਹ ਹੈ ਜੀ, ਜੇ ਚੋਣਾਂ 'ਚ ਬਹੁਤ ਘੱਟ ਸਮਾਂ ਰਹਿ ਗਿਆ, ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਗੁੱਸੇ ਹੋਏ, ਕੀ ਉਹਨਾਂ ਦਾ ਕੋਈ ਇਰਾਦਾ ਹੈਗਾ ਉਹਨਾਂ ਮਨਾਉਣ ਦਾ? ਤੇ ਦੂਸਰਾ ਸਵਾਲ ਜੇ ਸਿੱਧੂ ਸਾਹਿਬ ਦਾ ਕੀ ਇਸ ਵੇਲੇ ਉਹਨਾਂ ਦੀ ਪੋਜੀਸ਼ਨ ਹੈ, ਉਹਨਾਂ ਦਾ ਕੀ ਫਿਊਚਰ ਹੈ? ਜੀ ਧੰਨਵਾਦ ਜੀ। ਦੇਖੋ, ਜਿਹੜੇ ਤਾਂ ਜੇ ਤੁਸੀਂ ਮਨਾਉਣ ਵਾਲੀ ਗੱਲ ਡਾਕਟਰ ਗਾਂਧੀ ਹੋਰਾਂ ਤੇ ਜਾਂ ਜਿਹੜੇ ਖਾਲਸਾ ਜੀ ਨੇ ਉਹਨਾਂ ਦੇ ਉੱਤੇ ਕਰਦੇ ਹੋ, ਮੇਰਾ ਨਹੀਂ ਖਿਆਲ ਇਹ ਚੈਪਟਰ ਜਿਹੜਾ ਜੀ ਖੋਲੂਗੀ ਆਮ ਆਦਮੀ ਪਾਰਟੀ। ਜੋ ਹਾਲਾਤ ਨੇ ਉੱਥੋਂ ਲੱਗਦੇ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲਾ ਚੈਪਟਰ ਤਾਂ ਬੰਦ ਹੀ ਹੋ ਗਿਆ ਜੀ। ਨਹੀਂ, ਮੇਰਾ ਖਿਆਲ ਨਹੀਂ ਉਸ ਪਾਸੇ ਵੱਲ ਨੂੰ ਜਿਹੜੀ ਪਾਰਟੀ ਤੁਰਨ ਲੱਗੀ ਆ। ਹਾਂ, ਜਿਹੜੇ ਵਲੰਟੀਅਰ ਜਿਹੜੇ ਕਿਤੇ ਕੋਈ ਨਾਰਾਜ਼ ਨੇ, ਉਹਨਾਂ ਨੂੰ ਮਨਾਉਣ ਦੇ ਯਤਨ ਜਿਹੜੇ ਆ ਜੀ ਉਹ ਨਿਰੰਤਰ ਜ਼ਰੂਰ ਜਿਹੜੇ ਹੋ ਰਹੇ ਆ। ਜਿੱਥੋਂ ਤੱਕ ਗੱਲ ਆ ਜੀ ਆਵਾਜ਼ੇ ਪੰਜਾਬ ਨਵਜੋਤ ਸਿੰਘ ਸਿੱਧੂ ਤੇ ਬੈਂਸ ਭਰਾ ਤੇ ਪ੍ਰਗਟ ਸਿੰਘ ਹੋਰਾਂ ਵਾਲੀ, ਉਹ ਕਿਸੇ ਪਾਸੇ ਜਿਹੜੀ ਜੀ ਕਿਸੇ ਤਣ ਪੱਤਰ ਨਹੀਂ ਲੱਗੀ। ਨਾ ਤਾਂ ਉਹ 4 ਦਿਨ ਆਏ, ਨਾ ਉਹ 10 ਦਿਨ ਆਏ, ਨਾ ਉਹ 15 ਦਿਨ ਆਏ ਕਿ ਕਿਸ ਜਗ੍ਹਾ ਉੱਤੇ ਖੜੀ। ਜਦੋਂ ਤੁਸੀਂ ਕਹਾਣੀ ਜਿਹੜੀ ਹੈ ਜੀ ਉਹ ਸੌਦੇਬਾਜ਼ੀਆਂ ਤੋਂ ਸ਼ੁਰੂ ਕੀਤੀ ਹੈ, ਤੁਸੀਂ ਭੱਜੇ ਫਿਰਦੇ ਹੋ ਕਿ ਇਸ ਪਾਸੇ ਤੂੰ ਦੱਸ ਵੀ ਕੀ ਦਿੰਨਾ, ਅੱਛਾ ਉਹ ਫਲਾਨਾ ਆਹ ਦੇ ਰਿਹਾ, ਹੁਣ ਤੂੰ ਦੱਸ ਜਿਹੜਾ ਜੀ ਉਹ ਕੀ ਦਿੰਨਾ। ਦੂਜੇ ਪਾਸੇ ਤੁਸੀਂ ਇਹ ਗੱਲ ਕਰਦੇ ਹੋ ਕਿ ਮੈਂ ਤਾਂ ਉਹਦੇ ਨਾਲ ਖੜਾ ਜਿਹੜਾ ਪੰਜਾਬ ਦਾ ਭਲਾ ਜਿਹੜਾ ਜੀ ਉਹ ਚਾਹੂਗਾ। ਇਹ ਤਾਂ ਐਵੇਂ ਝੂਠ ਆ ਜੀ। ਤੁਸੀਂ ਬੋਲ ਰਹੇ ਹੋ ਕਿ ਪੰਜਾਬ ਦੇ ਭਲਾ ਚਾਹੁਣ ਵਾਲੇ ਨਾਲ ਤੁਸੀਂ ਖੜੇ ਹੋ। ਤੁਸੀਂ ਤਾਂ ਆਪਣਾ ਇੰਡੀਵਿਜੂਅਲ ਜਿਹੜਾ ਜੀ ਉਹ ਲੈ ਕੇ ਮਸਲਾ ਖੜੇ ਹੋ ਕਿ ਸੀਐਮ ਕੌਣ ਬਣਾਉਂਦਾ, ਡਿਪਟੀ ਸੀਐਮ ਕੌਣ ਬਣਾਉਂਦਾ। ਉਹ ਪੰਜਾਬ ਤਬਾਹ ਹੋ ਗਿਆ। ਪੰਜਾਬ ਦੀ ਜਵਾਨੀ ਜਿਹੜੀ ਹੈ ਜੀ ਉਹ ਚਿੱਟੇ ਨੇ ਖਤਮ ਕਰਦੀ। ਪੰਜਾਬ ਦੀ ਕਿਸਾਨੀ ਕਰਜ਼ਿਆਂ ਨੇ ਖਤਮ ਕਰ ਦਿੱਤੀ। ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜੇ ਪਰਿਵਾਰ ਨੇ ਉਹ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਚਲੇ ਗਏ। ਤੁਸੀਂ ਇੱਕ ਦਿਨ ਵੀ ਨਹੀਂ ਲੱਭੇ ਇਹਨਾਂ ਮਸਲਿਆਂ ਦੇ ਉੱਤੇ, ਕਿਤੇ ਵੀ ਤੁਸੀਂ ਜਿਹੜੀ ਉਹ ਗੱਲ ਨਹੀਂ ਕੀਤੀ। ਕਿਹੜੀਆਂ ਧਿਰਾਂ ਦੇ ਕੋਲੇ ਤੁਸੀਂ ਗਏ ਹੋ? ਅੱਜ ਭਾਵੇਂ ਕਿਸੇ ਦੀ ਸਿਆਸੀ ਕੋਈ ਵੀ ਜਿਹੜੀ ਮਜਬੂਰੀ ਹੋਵੇ, ਦੇਖੋ ਅਸੀਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਜੋ ਆਹ ਘਾਣ ਜਿਹੜਾ ਹੋ ਰਿਹਾ ਜੀ, ਜਿਹੜੇ ਤਰੀਕੇ ਨਾਲ ਪਾਬੰਦੀ ਜਿਹੜੀ ਲਾਈ ਜਾ ਰਹੀ ਹੈ, ਜੇ ਸੈਂਟਰ ਦੀ ਸਰਕਾਰ NDTV ਤੇ ਪਾਬੰਦੀ ਲਾ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਸਰਬੱਤ ਖਾਲਸਾ ਤੇ ਪਾਬੰਦੀ ਲਾ ਰਹੀ ਹੈ, ਇਹਦੇ ਖਿਲਾਫ ਤਾਂ ਕਮ ਸੇ ਕਮ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ ਨਾ ਜੀ। ਕਿ ਉਹ ਕਿਸੇ ਦੀ ਸੰਘੀ ਕਿਵੇਂ ਘੁੱਟੀ ਜਾ ਸਕਦੀ ਹੈ ਕਿ ਤੁਸੀਂ ਕਿਸੇ ਨੂੰ ਬੋਲਣ ਦਾ ਹੱਕ ਵੀ ਨਹੀਂ ਦੇਣਾ ਚਾਹੁੰਦੇ। ਉਹਦੀ ਵਿਚਾਰਧਾਰਾ ਕੋਈ ਵੀ ਹੋਵੇ, ਉਹਨੂੰ ਬੋਲਣ ਦਾ ਅਧਿਕਾਰ ਤਾਂ ਜਿਹੜਾ ਜੀ ਉਹ ਦਿਓ। ਜਦੋਂ ਉਹ ਕੁਝ ਬੋਲੂਗਾ ਉਹਦਾ ਤੁਸੀਂ ਜਵਾਬ ਦੇ ਦੇਣਾ। ਜਿਹੜਾ ਵੀ ਉਹ ਤੁਹਾਡਾ ਵਿਰੋਧੀ ਵਿਚਾਰ ਹੋ ਸਕਦਾ, ਉਲਟ ਵਿਚਾਰ ਜਿਹੜਾ ਜੀ ਉਹ ਹੋ ਸਕਦਾ। ਉਹ ਇਦਾਂ ਦੀਆਂ ਗੱਲਾਂ ਤਾਂ ਜਿਹੜੀਆਂ ਐਮਰਜੈਂਸੀ ਦੇ ਟਾਈਮ ਵੀ ਨਹੀਂ ਸੀ। ਫਿਰ ਤੁਸੀਂ ਗੱਲ ਕਰਦੇ ਹੋ ਅਸੀਂ ਤਾਂ ਪੰਜਾਬ ਦੇ ਨਾਲ ਖੜੇ ਹਾਂ। ਪੰਜਾਬ ਦੇ ਕਿਹੜੇ ਮੁੱਦੇ ਦੇ ਨਾਲ ਤੁਸੀਂ ਖੜੇ ਹੋ? ਸਵਾਲ ਇਹ ਹੈ ਜੀ, ਕਿਸ ਮੁੱਦੇ ਦੇ ਨਾਲ ਖੜੇ ਹੋ? ਪੰਜਾਬ ਨਾਲ ਖੜੇ ਹੋ ਜਾਂ ਆਪਣੇ ਆਪ ਦੇ ਨਾਲ ਖੜੇ ਹੋ? ਜਿਹੜੇ ਵੀ ਬੰਦੇ ਨੇ ਕੁਝ ਵੀ ਸੋਚਣਾ ਜੀ ਉਹ ਆਪਣੇ ਆਪ ਤੋਂ ਇਹ ਸਵਾਲ ਪੁੱਛ ਲੇ, ਜਵਾਬ ਆਪੇ ਹੀ ਮਿਲ ਜਾਣਾ ਜੀ। ਪਰ ਇਹਨਾਂ ਤੋਂ ਕੋਈ ਬਹੁਤੀ ਆਸ ਨਾ ਰੱਖੋ। ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ, ਇਹਨਾਂ ਤੋਂ ਕੀ ਆਸ ਜਿਹੜੀ ਹੈ ਜੀ ਉਹ ਰੱਖੀ ਜਾ ਸਕਦੀ ਹੈ? ਮੈਂ ਤਾਂ ਫੇਰ ਪੁੱਛਦਾ ਜੀ ਕਿ ਕਿੰਨੇ ਕੁ ਇਸ਼ੂ ਨੇ ਜਿਹੜੇ ਪੰਜਾਬ ਦੇ ਇਹਨਾਂ ਨੇ ਹੱਲ ਕੀਤੇ, ਕਰਵਾਏ ਨੇ, ਜਾਂ ਕਿਹੜੇ ਲੋਕਾਂ ਤੱਕ ਕਿੱਥੇ
ਪਹੁੰਚੇ ਨੇ ਜੀ। ਸਿਰਫ ਠਹਾਕੇ ਲਾ ਦੇਣੇ ਉਹਦੇ ਨਾਲ ਤਾਂ ਕੁਝ ਨਹੀਂ ਨਿਕਲਦਾ ਜੀ। ਜੀ ਇਸ ਦੇ ਨਾਲ ਹੀ ਜੇ ਮੈਂ ਜੁੜਿਆ ਜੇ ਸਵਾਲ ਕਰਾਂ ਵੀ ਕੀ ਕਾਰਨ ਰਹੇ ਵੀ ਸਿੱਧੂ ਦਾ ਇੰਨਾ ਸਿਆਸੀ ਕੱਦ ਜਿਹੜਾ ਆ ਉਹ ਨਜ਼ਰ ਆਇਆ, ਇੰਨਾ ਇਹਦਾ ਰੌਲਾ ਗੌਲਾ, ਇੰਨੀ ਹਵਾ ਕਿਉਂ ਬਣ ਗਈ ਜਦ ਕਿ ਸਿਆਸਤ ਦੇ ਵਿੱਚ ਉਹਦਾ ਕੱਦ ਬੌਣਾ ਜਿਹਾ ਹੀ ਆ? ਐਕਚੁਅਲੀ ਇਹ ਅਜੀ ਕਿ ਪਤਾ ਨਹੀਂ ਉਹ ਦੁਬਾਰਾ ਰਿਪੀਟ ਕਰਨੀ ਚਾਹੀਦੀ ਜਾਂ ਗੱਲ ਨਹੀਂ। ਬੜੇ ਸਾਲਾਂ ਤੋਂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਆਏ ਨੇ ਜੀ, ਮੈਂ ਇੱਕ ਗੱਲ ਕਹਿਣਾ ਕਿ ਭਾਰਤੀ ਰਾਜਨੀਤੀ ਦੇ ਉਹ ਭੰਡ ਨੇ। ਉਹ ਭੰਡਪੁਣਾ ਹੀ ਕੀਤਾ ਜੀ। ਬਹੁਤੀ ਸੀਰੀਅਸ ਤਾਂ ਉਹਨਾਂ ਦੀ ਦਿੱਖ ਹੈ ਨਹੀਂ ਗੀ। ਹਾਂ, ਇੱਕ ਹਾਈਪ ਜਿਹੜੀ ਉਹ ਜ਼ਰੂਰ ਕ੍ਰੀਏਟ ਹੋਈ ਸੀਗੀ ਜਦੋਂ ਰਾਜ ਸਭਾ ਦੀ ਮੈਂਬਰੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ। ਮੈਂ ਫਿਰ ਵੀ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਥੋੜਾ ਉਹਨਾਂ ਦੇ ਮੁਕਾਬਲੇ ਜਿਹੜਾ ਜੀ ਉਹ ਮੈਚੁਰ ਇੱਕ ਜ਼ਰੂਰ ਸਮਝਦਾ ਜੀ ਕਿ ਉਹ ਗੱਲ ਕਰਦੇ ਨੇ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਜਿਹੜੀ ਹੈ ਜੀ ਉਹ ਕਰਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਕਿਤੇ ਵੀ ਜਿਹੜਾ ਜੀ ਉਹ ਲੱਭੇ ਨੇਗੇ। ਇੱਕ ਦੂਜੀ ਗੱਲ ਜਿਹੜੀ ਹੈ ਨਾ ਜੀ ਉਹ ਸੋਸ਼ਲ ਮੀਡੀਆ ਹੈ। ਸੋਸ਼ਲ ਮੀਡੀਆ ਜਿਹੜਾ ਨਾ ਜੀ ਉਹਦੇ ਆਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਜੀ ਕਿ ਉਹ ਨਾਲ ਦੀ ਨਾਲ ਜਿਹੜੀ ਹੈ ਨਾ ਗੱਲ ਅਸਲ ਪੱਖ ਵੀ ਜਿਹੜਾ ਉਹ ਸਾਹਮਣੇ ਲਿਆਂਦਾ। ਇਹ ਗੱਲ ਸਾਹਮਣੇ ਆ ਗਈ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਅਸਤੀਫਾ ਦਿੰਦਿਆਂ ਸਾਰ ਪਹਿਲਾਂ ਕਿੱਥੇ ਗਏ ਸੀ, ਉੱਥੋਂ ਹਦਾਇਤਾਂ ਕੀ ਉਹ ਲੈ ਕੇ ਆਏ ਨੇ ਜੀ। ਆਹ ਚੀਜ਼ ਨੇ ਉਹਨਾਂ ਦਾ ਕੱਦ ਬੁੱਤ ਜਿਹੜਾ ਨਾ ਜੀ ਉਹ ਛੋਟਾ ਕਰਤਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਅੱਜ ਇਹ ਕੋਈ ਮਾਇਨੇ ਨਹੀਂ ਰੱਖਦੀ ਗੱਲ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਮ ਆਦਮੀ ਪਾਰਟੀ ਚਾਹੁੰਦੇ ਨੇ ਜਾਂ ਉਹ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ ਜਾਂ ਫਿਰ ਉਹ ਆਪਣੀ ਆਵਾਜ਼ੇ ਪੰਜਾਬ ਖੜੀ ਕਰਦੇ ਨੇ ਜਾਂ ਫਿਰ ਉਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਚਲੇ ਜਾਂਦੇ ਨੇ। ਕੋਈ ਬਹੁਤ ਵੱਡੇ ਮਾਇਨੇ ਨਹੀਂ ਰਹੇ। ਹਾਂ, ਅੱਜ ਤੋਂ 2 ਮਹੀਨੇ ਪਹਿਲਾਂ 2.5 ਮਹੀਨੇ ਪਹਿਲਾਂ ਜਦੋਂ ਉਹ ਰਾਜ ਸਭਾ ਦੀ ਮੈਂਬਰੀ ਛੱਡ ਕੇ ਆਏ ਸੀ ਉਦੋਂ ਇੱਕ ਹਾਈਪ ਕ੍ਰੀਏਟ ਹੋਈ ਸੀਗੀ ਰਾਜਨੀਤੀ ਦੀ। ਉਹਨਾਂ ਨੂੰ ਸ਼ਾਇਦ ਸਮਝ ਨਹੀਂ ਆ ਕਿ ਰਾਜਨੀਤੀ ਦੇ ਵਿੱਚ ਸਦਾ ਇੱਕੋ ਜਿਹੇ ਦਿਨ ਜਿਹੜੇ ਆ ਜੀ ਉਹ ਨਹੀਂ ਰਹਿੰਦੇ। ਇੱਕ ਤੁਹਾਡਾ ਚੁੱਕਿਆ ਹੋਇਆ ਸਟੈਪ ਤੁਹਾਨੂੰ 100 ਪੈਰ ਅੱਗੇ ਲੈ ਜਾਂਦਾ, ਪਰ ਉਹੀ ਇੱਕ ਤੁਹਾਡਾ ਚੁੱਕਿਆ ਹੋਇਆ ਗਲਤ ਸਟੈਪ ਤੁਹਾਨੂੰ 100 ਪੈਰ ਫਿਰ ਪਿਛਾਂਹ ਨਹੀਂ ਲੈ ਜਾਂਦਾ, ਉਹ ਕਈ 100 ਪੈਰ ਜਿਹੜਾ ਜੀ ਉਹ ਪਿੱਛੇ ਲੈ ਜਾਂਦਾ। ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਬਹੁਤੀ ਵਕਤ ਨਹੀਂ ਗੀ। ਇਹ ਰਿਐਲਿਟੀ ਹੈ ਜੀ। ਜੀ ਜੀ ਅਗਲੇ ਕਾਲਰ ਸੁਖੀ ਗਰੇਵਾਲ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਮੇਰਾ ਸਵਾਲ ਸੀਗਾ ਜਿਵੇਂ ਆਪਣੇ ਸਰਬੱਤ ਖਾਲਸਾ ਦੇ ਬਾਰੇ ਸੀਗਾ, ਜਿਹੜੇ ਹਿਸਾਬ ਦੇ ਨਾਲ ਹੁਣ ਮੌਜੂਦਾ ਸਰਕਾਰ ਨੇ ਇਹਨਾਂ ਦੇ ਪ੍ਰਬੰਧਕਾਂ ਦੇ ਨੱਕ 'ਚ ਦਮ ਕੀਤਾ। ਜਿਵੇਂ ਮਾਨ ਸਾਹਿਬ ਨੇ ਆਪਣੇ 3 ਫੈਸਲੇ ਸੁਣਾਏ ਆ ਵੀ ਜਾਂ ਅਸੀਂ ਟੈਂਕੀਆਂ ਤੇ ਚੜਾਂਗੇ ਜਾਂ ਮੈਂ ਤੇਲ ਪਾ ਕੇ ਅੱਗ ਲਾ ਲੂੰਗਾ ਜਾਂ ਪਾਕਿਸਤਾਨ ਵੱਲ ਨੂੰ। ਜੇ ਸਪੋਜ਼ ਕਰੀਏ ਆਪਾਂ ਦੋਨੇ ਤਰੀਕੇ ਜੇ ਅੱਗ ਵੀ ਲਾਉਂਦੇ ਆ ਜਾਂ ਟੈਂਕੀਆਂ ਦੇ ਵੀ ਚੜ੍ਹਦੇ ਆ ਕਿਉਂਕਿ ਉਹਦਾ ਖੁਦਕੁਸ਼ੀ ਵੱਲ ਨੂੰ ਦੋਨੇ ਰਾਹ ਜਾਂਦੇ ਆ। ਪਰ ਜਿਵੇਂ ਪਾਕਿਸਤਾਨ ਵੱਲ ਨੂੰ ਜਾਣ ਦੀ ਇਹਨਾਂ ਨੇ ਗੱਲ ਕੀਤੀ ਆ, ਜੇ ਫਰਜ਼ ਕਰੋ ਵੀ ਜੇ ਇਹ ਰਾਹ ਖੁੱਲ ਜਾਂਦਾ ਤਾਂ ਇਸ ਤਰੀਕੇ ਨਾਲ ਤਾਂ ਬਹੁਤ ਜੇ ਆਪਾਂ ਦੇਖੀਏ ਲੋਕ ਇੱਥੋਂ ਇਹਨਾਂ ਤੋਂ ਤੰਗ ਨੇ। ਫਿਰ ਕੀ ਸਾਰੇ ਉਧਰ ਨੂੰ ਜਾਣਗੇ ਜਾਂ ਉਹ ਇਹ ਚੀਜ਼ ਨੂੰ ਐਕਸੈਪਟ ਕਰਨਗੇ, ਇਹਨਾਂ ਨੂੰ ਰਾਹ ਦੇਣਗੇ, ਲੋਕਾਂ ਨੂੰ ਆਉਣ ਲਈ ਜਗ੍ਹਾ ਦੇਣਗੇ? ਔਰ ਇੱਕ ਨਾਲ ਮੇਰਾ ਸਵਾਲ ਇਹ ਸੀਗਾ ਜਿਵੇਂ NDTV ਦੇ ਉੱਤੇ ਜਿਹੜੀ ਪਾਬੰਦੀ ਲਾਈ ਹੈ ਸੁਪਰੀਮ ਕੋਰਟ ਦੇ ਵਿੱਚ ਗਏ ਨੇ, ਕਿਉਂਕਿ ਮਾਨ ਸਾਹਿਬ ਵਾਲਾ ਜਿਹੜਾ ਮਸਲਾ ਭਗਵੰਤ ਮਾਨ ਹੋਣ ਵਾਲਾ ਉਹ ਵੀ ਇਹਦੇ ਨਾਲ ਕਾਫੀ ਹੱਦ ਤੱਕ ਜੁੜਿਆ ਹੋਇਆ ਵਾ। ਜੇ ਇਹ ਫੈਸਲੇ ਤੇ ਸੁਪਰੀਮ ਕੋਰਟ ਕੋਈ ਰਾਹਤ ਦਿੰਦੀ ਹੈ NDTV ਨੂੰ ਤਾਂ ਮਾਨ ਸਾਹਿਬ ਵਾਲਾ ਮਸਲਾ ਵੀ ਕੁਛ ਹੱਦ ਤੱਕ ਜੀ ਫਿਰ ਉੱਥੇ ਨਾਲੇ ਸੋਲਵ ਹੋ ਜਾਂਦਾ ਵਾ, ਕਿਉਂਕਿ ਉਹਨਾਂ ਨੇ ਵੀ ਤਾਂ ਕੋਈ ਕੁਤਾਹੀ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਆਪ ਉੱਥੇ ਲਿਜਾ ਕੇ ਉਹਨਾਂ ਨੂੰ ਸਾਰਾ ਕੁਝ ਦਿਖਾਇਆ ਅੰਦਰੋਂ। ਥੈਂਕ ਯੂ ਜੀ। ਜੀ ਧੰਨਵਾਦ ਜੀ। ਦੇਖੋ ਮਾਨ ਸਾਹਿਬ ਵਾਲਾ ਮਸਲਾ ਤਾਂ ਤਕਰੀਬਨ ਉਹ ਤਾਂ ਜਾਣ ਬੁੱਝ ਕੇ ਉਲਝਾਇਆ ਹੋਇਆ, ਉਹ ਤਾਂ ਹੱਲ ਹੋਣ ਕੰਢੇ ਹੀ ਆ। ਉਹਨਾਂ ਨੂੰ ਪਰਮਿਸ਼ਨ ਜਿਹੜੀ ਹੈ ਜੀ ਉਹ ਦੇ ਦੇਣੀ ਹੈ ਜਿਹੜੀ ਆਪਣੇ ਪਾਰਲੀਮੈਂਟ ਨੇ ਕਿ ਜੋ ਹੋ ਗਿਆ ਅੱਗੋਂ ਨਾ ਜਿਹੜਾ ਜੀ ਉਹ ਕੀਤਾ ਜਾਵੇ, ਕਿਉਂਕਿ ਉਹ ਉਲਝੇ ਹੋਏ ਨੇ, ਆਪ ਹੀ ਉਲਝ ਗਏ ਉਸ ਮਸਲੇ ਦੇ ਵਿੱਚ। ਜਿਹੜੀ ਕਮੇਟੀ ਬਣੀ ਆ ਉਹੀ ਪਾਟ ਗਈ। ਕੀ ਉਹਦੇ ਤੇ ਕਰ ਦੇਣਗੇ ਜੀ? ਕੁਝ ਨਹੀਂ ਕਰ ਸਕਦੇ। ਉਹ ਤਾਂ ਰੋਕਣਾ ਸੀਗਾ ਇਹਨਾਂ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਬੋਲੇ ਨਾ। ਜੇ ਪਾਰਲੀਮੈਂਟ ਬੋਲੂਗਾ ਤੇ ਪੰਜਾਬ ਦੇ ਵਿੱਚ ਇਹਦਾ ਅਸਰ ਹੋਊਗਾ। ਉਹ ਉਲਟ ਹੋ ਗਿਆ। ਇੱਥੇ ਜਿਹੜੀਆਂ ਰੈਲੀਆਂ ਸੀਗੀਆਂ ਉਹਨਾਂ ਵਿੱਚ ਇਕੱਠ ਹੋਣਾ ਜ਼ਿਆਦਾ ਹੋ ਗਿਆ, ਸ਼ੁਰੂ ਹੋ ਗਿਆ। ਉਹ ਗਏ ਨਹੀਂ ਪਾਰਲੀਮੈਂਟ ਦੇ ਵਿੱਚ। ਹੁਣ ਇਸ ਕਰਕੇ ਉਹ ਵਾਪਸ ਲੈਣ ਨੂੰ ਤਿਆਰ ਨੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਦੇਖੋ ਸੀਨੀਅਰ ਨੇ ਉਹ, ਉਹਨਾਂ ਵਿਦ ਡਿਊ ਰਿਸਪੈਕਟ ਮੈਂ ਇਹ ਕਹੂੰਗਾ ਜੀ ਕਿ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਮੈਂ ਆਪਣੇ ਆਪ ਨੂੰ ਅੱਗ ਲਾ ਲੂੰਗਾ, ਮੈਂ ਸਰਹੱਦ ਜਿਹੜੀ ਹੈ ਜੀ ਉਹ ਲੰਘ ਜਾਊਂਗਾ ਜਾਂ ਅਸੀਂ ਟੈਂਕੀਆਂ ਦੇ ਉੱਤੇ ਜਿਹੜਾ ਜੀ ਉਹ ਚੜਾਂਗੇ। ਪ੍ਰੋਗਰਾਮ ਜਿਹੜਾ ਨਾ ਜੀ ਅੱਜ ਸ਼ਾਇਦ ਹੋ ਸਕਦਾ ਉਹਨਾਂ ਦੇ ਜਿਹੜੇ ਚਾਹੁਣ ਵਾਲੇ ਵੀ ਨੇ ਉਹ ਵੀ ਇਹ ਸਮਝਦੇ ਹੋਣ ਕਿ ਜੇ ਪ੍ਰੋਗਰਾਮ ਕੋਈ ਪਿਛਲੇ ਸਰਬੱਤ ਖਾਲਸਾ ਦੇ ਦੌਰਾਨ ਦਿੱਤਾ ਹੁੰਦਾ ਤੇ ਅੱਜ ਜਿਹੜਾ ਜੀ ਉਹ ਇਹ ਦਿਨ ਨਾ ਦੇਖਣੇ ਪੈਂਦੇ। ਜੋ ਰੋਸ ਉਸ ਸਮੇਂ ਸਿੱਖ ਸੰਗਤ ਦੇ ਵਿੱਚ ਸੀਗਾ ਜਦੋਂ ਪਿਛਲਾ ਸਰਬੱਤ ਖਾਲਸਾ
ਹੋਇਆ ਸਮਾਂ ਪੈਣ ਦੇ ਨਾਲ ਉਹ ਇਹ ਠੀਕ ਹੈ, ਮੈਂ ਨਹੀਂ ਕਹਿੰਦਾ ਉਹ ਖਤਮ ਹੋ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਰੋਸ ਲੋਕਾਂ ਦੇ ਦਿਲਾਂ ਦੇ ਵਿੱਚ ਹੈ। ਪਰ ਕੀ ਉਹ ਰੋਸ ਨੂੰ ਲੈ ਕੇ ਜੇ ਸਰਬੱਤ ਖਾਲਸਾ ਹੁੰਦਾ ਪਿਛਲੀ ਵਾਰ ਵਾਂਗੂ ਓਡੀ ਗਿਣਤੀ ਦੇ ਵਿੱਚ ਉੱਥੇ ਚਲੇ ਜਾਣਗੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ। ਉਦੋਂ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਸੀਗਾ, ਕੋਈ ਪ੍ਰੋਗਰਾਮ ਉੱਥੇ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਸਿਰਫ ਜਿਹੜਾ ਸੀਗਾ ਜੀ ਉਹ ਜਥੇਦਾਰ ਥਾਪਣ ਤੱਕ ਜਿਹੜੀ ਉਹ ਗੱਲ ਸੀਮਤ ਰਹੀ। ਉਹ ਰੋਸ ਜਿਹੜਾ ਸੀਗਾ ਨਾ ਜੀ ਉਹ ਖਤਮ ਕਰ ਦਿੱਤਾ ਗਿਆ ਸੀਗਾ ਉਦੋਂ ਬਾਅਦ ਨਾ ਉਹੋ ਜਿਹਾ ਕੁਝ ਜਿਹੜਾ ਜੀ ਉਹ ਹੋਇਆ। ਹਾਂ, ਜੇ ਹੁਣ ਵੀ ਉਹ ਪ੍ਰੋਗਰਾਮ ਕੋਈ ਦਿੰਦੇ ਨੇ ਤਾਂ ਇਹ ਪ੍ਰੋਗਰਾਮ ਕੋਈ ਸੋਲਿਡ ਜਿਹੜਾ ਜੀ ਉਹ ਹੋਣਾ ਚਾਹੀਦਾ। ਇਹ ਪ੍ਰੋਗਰਾਮ ਨੀਗਾ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਮੈਂ ਆਪਣੇ ਆਪ ਦੇ ਉੱਤੇ ਤੇਲ ਪਾ ਲੂੰਗਾ। ਇਹ ਤਾਂ ਬੁਜ਼ਦਿਲਾਂ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਬੁਜ਼ਦਿਲ ਤਾਂ ਨਹੀਂ ਹੋਣਾ ਚਾਹੀਦਾ ਜੀ। ਉਹਨਾਂ ਨੂੰ ਜਿਹੋ ਜਿਹਾ ਉਹਨਾਂ ਦਾ ਸੁਭਾਅ ਆ ਉਹ ਖਾੜਕੂ ਸੁਭਾਅ ਆਪਣਾ ਕਾਇਮ ਰੱਖਣਾ ਚਾਹੀਦਾ ਉਹਨਾਂ ਨੂੰ ਜੀ। ਅਗਲੇ ਕਾਲਰ ਪਰਮਜੀਤ ਸੋਹਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂਜੀ ਪੰਨੂ ਭਾਈ, ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਇਸ ਵੇਲੇ ਸਰਬੱਤ ਖਾਲਸਾ ਦੇ ਵਿੱਚ ਇਹਨਾਂ ਨੇ ਜੋ ਮਾਨ ਸਾਹਿਬ ਹੋਣਾ ਨਹੀਂ ਕੀਤਾ, ਉਹਦਾ ਮੈਂ ਵੀ ਉਹਦਾ ਕਹਿਣਾ ਕਿ ਮਤਲਬ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ। ਇੱਕ ਬੁਜ਼ਦਿਲੀ ਇਹਨਾਂ ਨੇ ਆਪਣਾ ਦੱਸਿਆ ਗਿਆ ਹੈ ਕਿ ਹਾਂ ਵੀ ਮੈਂ ਆਹ ਕੁਛ ਕਰਦਾ था। ਤੇ ਦੂਜੀ ਗੱਲ ਇਹ ਤੁਹਾਨੂੰ ਲੱਗਦਾ ਨਹੀਂ ਜੋ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਉੱਪਰ ਕੀਤਾ ਗਿਆ ਹੈ ਕਿ ਹਾਂ ਵੀ ਅਸੀਂ ਹੁਣ ਆਪਣੇ ਕੀ ਕਹਿੰਦੇ ਉਹਨਾਂ ਨੂੰ ਜਿੱਦਾਂ ਕੱਢ ਕੇ ਬਾਹਰ ਮਾਰਿਆ ਇੱਕ ਚਾਹ ਦੇ ਵਿੱਚ, ਤੇ ਇਹਦੇ ਬਾਰੇ ਦੱਸਿਓ। ਤਾਂ ਦੂਜੀ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਹੋਣਾ ਦਾ ਮੈਂ ਕੱਲ ਪ੍ਰੋਗਰਾਮ ਸੁਣਦਾ ਪਿਆ ਸੀਗਾ 5 ਆਪ ਤੇ ਜਿਹੜਾ ਵੈਨਕੂਵਰ ਤੋਂ ਲਾਈਵ ਉਹ ਦੇ ਰਹੇ ਸੀਗੇ, ਪਰ ਮਾਨ ਸਾਹਿਬ ਜਿੱਦਾਂ ਜਾਣੇ ਜਾ ਰਹੇ ਸੀਗੇ ਕਿ ਹਾਂ ਵੀ ਬਹੁਤ ਵਧੀਆ ਸਪੀਚ ਕਰਦੇ, ਬਹੁਤ ਵਧੀਆ, ਪਰ ਮੈਨੂੰ ਉਹਨਾਂ ਤੋਂ ਕੱਲ ਬਹੁਤ ਵੱਡੀ ਨਮੋਸ਼ੀ ਹੋਈ ਆ ਕਿ ਉਹ ਸਪੀਚ ਬਹੁਤ ਹੀ ਸਹੀ ਨਹੀਂ ਕੀਤੀ। ਐਵੇਂ ਇੱਕ ਨਾਟਕਬਾਜ਼ੀਆਂ ਜਿਹੀਆਂ ਮੈਨੂੰ ਉਹਦੇ ਵਿੱਚ ਜ਼ਿਆਦੀਆਂ ਦੱਸੀਆਂ। ਤੇ ਪੰਨੂ ਇਹਦੇ ਬਾਰੇ ਜ਼ਰੂਰ ਦੱਸਿਓ। ਥੈਂਕ ਯੂ। ਕੋ ਮੈਂ ਸੁਣੀ ਨਹੀਂ ਹੈ, ਪਤਾ ਨਹੀਂ ਉਹ ਚਲੋ ਤੁਹਾਨੂੰ ਉਹ ਕੀ ਲੱਗਿਆ ਮਾਨ ਸਾਹਿਬ ਦੇ ਬਾਰੇ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਉੱਥੇ ਜਿਹੜਾ ਜੀ ਭਾਸ਼ਣ ਦਿੱਤਾ, ਜਾਂ ਤੁਹਾਨੂੰ ਜੇ ਉਹ ਨਾਟਕ ਲੱਗਿਆ ਤੁਹਾਨੂੰ ਇਹ ਕਹਿਣ ਦਾ ਪੂਰਾ ਜਿਹੜਾ ਜੀ ਉਹ ਹੱਕ ਹੈ। ਤੁਸੀਂ ਆਪਣਾ ਵਿਊ ਜਿਹੜਾ ਜੀ ਉਹ ਦੇ ਦਿੱਤਾ, ਉਹ 에ਅਰ ਤੇ ਵੀ ਚਲੇ ਗਿਆ। ਜਿੱਥੋਂ ਤੱਕ ਗੱਲ ਤੁਸੀਂ ਆਖੀ ਹੈ ਜੀ ਅਕਾਲ ਤਖਤ ਦੇ ਬਾਰੇ ਦੇ ਵਿੱਚ, ਜੇ ਦੇਖੋ ਉਹ ਤਾਂ ਸਭ ਨੂੰ ਪਤਾ ਹੀ ਆ, ਮੇਰਾ ਖਿਆਲ ਬਾਰ-ਬਾਰ ਉਹ ਗੱਲ ਕਰੀ ਜਾਣ ਦਾ ਕੋਈ ਆਈਡੀਆ ਹੀ ਨਹੀਂ ਹੈ ਜੀ। ਉੱਥੇ ਤਾਂ ਪਤਾ ਨਹੀਂ ਹਿਲਦਾ ਨਾ ਜੀ, ਜਿਹੜਾ ਸੱਤਾਧਾਰੀ ਨੇ ਉਹਨਾਂ ਤੋਂ ਬਿਨਾਂ ਜੋ ਉਹ ਕਹਿੰਦੇ ਨੇ ਉੱਥੇ ਉਹ ਜਿਹੜਾ ਜੀ ਹੁੰਦਾ ਉਹੀ ਗੱਲ ਜਿਹੜੀ ਹੁੰਦੀ ਹੈ। ਜਿੱਥੋਂ ਦਾ ਜਥੇਦਾਰ ਜਿਹੜਾ ਜੀ ਉਹ ਇੱਕ ਪਰਿਵਾਰ ਦੇ ਬਾਰੇ ਅਰਦਾਸ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਸੰਗਤ ਨੂੰ ਅਪੀਲ ਕਰ ਰਿਹਾ ਹੋਵੇ, ਫਿਰ ਉੱਥੇ ਪੰਥ ਜਿਹੜਾ ਜੀ ਉਹ ਕਿੱਥੇ ਰਹਿ ਜਾਂਦਾ? ਉੱਥੇ ਤਾਂ ਇੰਡੀਵਿਜੂਅਲ ਗੱਲ ਜਿਹੜੀ ਉਹ ਹੋ ਗਈ। ਪੰਥ ਦੇ ਬਾਰੇ ਦੇ ਵਿੱਚ ਤਾਂ ਮੇਰਾ ਖਿਆਲ ਸੋਚਣਾ ਹੀ ਉੱਥੇ ਗੁਨਾਹ ਹੀ ਹੋ ਗਿਆ ਜੀ। ਸਵਿੰਦਰ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ ਜੀ, ਤੁਹਾਨੂੰ ਵੀ ਤੇ ਪੰਨੂ ਵੀਰ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਪੰਨੂ ਵੀਰ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਿੱਖ ਜਿਹੜੀ ਆ ਉਹ ਬਿਲਕੁਲ ਵਿਗਾੜ ਦਿੱਤੀ ਆ, ਉਹਦੀ ਧਾਰਮਿਕ ਦਿੱਖ ਨਾਲੋਂ ਹਟਾ ਕੇ ਉਹਨੂੰ ਕੁਛ ਹੋਰ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਇੱਥੇ ਅਸੀਂ ਪ੍ਰਦੇਸ਼ਾਂ ਵਿੱਚ ਤੰਗ ਆ ਤੇ ਦੇਸ਼ ਵਿੱਚ ਉੱਥੇ ਜਿਹੜੇ ਲੋਕ ਰੋਜ਼ ਜਾਂਦੇ ਆ ਕਿ ਉਹ ਇਹਦੇ ਤੇ ਕੋਈ ਕਮੈਂਟਸ ਨਹੀਂ ਦੇ ਰਿਹਾ ਕਿ ਗਲਤ ਕੀਤਾ ਹੈ ਜੀ। ਇੱਕ ਗੱਲ। ਦੂਸਰੀ ਗੱਲ ਇਹ ਹੈ ਮੇਰੀ ਕਿ ਜਿਸ ਤਰ੍ਹਾਂ ਵਪਾਰੀਆਂ ਦੀ ਮੀਟਿੰਗ ਹੋਈ ਹੈ ਕੇਜਰੀਵਾਲ ਸਾਹਿਬ ਨਾਲ, ਇੱਕ ਬਹੁਤੇ ਵਪਾਰੀ ਉਹਦੇ ਵਿੱਚ ਜਿਹੜੇ ਚੰਗੇ ਜਾਂ ਵੱਡੇ ਵਪਾਰੀ ਸੀ ਉਹ ਉੱਥੇ ਬਹੁਤੇ ਨਹੀਂ ਪਹੁੰਚੇ। ਤਾਂ ਚਲੋ ਕੋਈ ਗੱਲ ਨਹੀਂ, ਉਹਨਾਂ ਤੇ ਕੋਈ ਦਬਾਅ ਹੋਊਗਾ। ਜੇ ਹੁਣ ਮੈਂ ਸੋਚਦੀ ਇਸ ਵੇਲੇ ਇਹ ਤਿੰਨਾਂ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ, ਇਹਨਾਂ ਦੀ ਜੇ ਹੁਣ ਨੈਕਸਟ ਵੀਕ ਇਲੈਕਸ਼ਨ ਹੋ ਜਾਂਦੀ ਆ ਤੇ ਤੁਹਾਨੂੰ ਕੀ ਲੱਗਦਾ ਕਿਹੜੀ ਪੋਜੀਸ਼ਨ ਦੀ ਇਹਨਾਂ ਦੀ ਕੀ ਪੋਜੀਸ਼ਨ? ਜੀ ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਤਾਂ ਇੱਕ ਨਾ ਪ੍ਰਚਾਰ ਆ ਜਿਹੜਾ ਜਾ ਰਿਹਾ ਬੜਾ ਇਸ਼ਤਿਹਾਰਾਂ ਦੇ ਵਿੱਚ ਕਿ ਹਰਿਮੰਦਰ ਸਾਹਿਬ ਦੀ ਦਿੱਖ ਜਿਹੜੀ ਆ ਜੀ ਉਹ ਇਹਨਾਂ ਕਰਕੇ ਸੁਧਰ ਗਈ ਆ। ਤਾਂ ਹਰਿਮੰਦਰ ਸਾਹਿਬ ਦੀ ਦਿੱਖ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੀ। ਹਰਿਮੰਦਰ ਸਾਹਿਬ ਤਾਂ ਉਹੀ ਆ, ਉਹ ਹਰੀ ਦਾ ਮੰਦਿਰ ਹੈ, ਉਹ ਕਿਸੇ ਦੇ ਪਿਓ ਦਾ ਨਹੀਂ ਹੈ ਜੀ, ਕਿਸੇ ਇੰਡੀਵਿਜੂਅਲ ਦਾ ਨਹੀਂ ਹੈ, ਉਹ ਤਾਂ ਹਰੀ ਦਾ ਮੰਦਿਰ ਹੈ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉਪਮਾ ਤਾਂ ਉਹਦੀ ਹੈ, ਬਿਲਡਿੰਗ ਦੀ ਉਪਮਾ ਨਹੀਂ ਹੁੰਦੀ ਜੀ ਕਿ ਉਹ ਸੋਨੇ ਦਾ ਬਣ ਗਿਆ ਇਸ ਕਰਕੇ ਪ੍ਰਸਿੱਧ ਹੈ।
ਸੋਨਾ ਕੋਈ ਮਾਇਨੇ ਨਹੀਂ ਰੱਖਦਾ ਜੀ। ਉੱਥੇ ਇੱਕ ਖਾਸ ਕਿਸਮ ਦਾ ਸਕੂਨ ਹੈ ਉਸ ਪਰਿਕਰਮਾ ਦੇ ਵਿੱਚ, ਉਹਦੇ ਕਰਕੇ ਉਹਦੀ ਜਿਹੜੀ ਹੈ ਜੀ ਉਹ ਦਿੱਖ ਹੈ। ਉੱਥੇ ਜਾਂਦੇ ਬਾਜ਼ਾਰ ਜਿਹੜੇ ਨੇ, ਜਿਹੜੇ ਰਾਹ ਨੇ, ਉਹਦੀ ਦਿੱਖ ਸੁਧਾਰੀ ਗਈ ਆ। ਪਹਿਲੀ ਤਾਂ ਗੱਲ ਇਹ ਜਿਹੜਾ ਨਾ ਜੀ ਇਸ਼ਤਿਹਾਰਾਂ 'ਚ ਸੁਧਰਨਾ ਚਾਹੀਦਾ ਕਿ ਰਾਹ ਜਿਹੜੇ ਨੇ ਉਹਦੀ ਦਿੱਖ ਸੁਧਾਰੀ ਗਈ ਆ। ਹਰਿਮੰਦਰ ਸਾਹਿਬ ਦੀ ਦਿੱਖ ਨਹੀਂ ਸੁਧਾਰੀ ਗਈ। ਨਾ ਕਿਸੇ ਬੰਦੇ ਦੀ ਇੰਨੀ ਔਕਾਤ ਹੈ ਕਿ ਉਹ ਹਰਿਮੰਦਰ ਸਾਹਿਬ ਦੀ ਦਿੱਖ ਜਿਹੜੀ ਹੈ ਜੀ ਉਹ ਸੁਧਾਰ ਸਕੇ। ਉਹ ਤਾਂ ਆਪਣੇ ਆਪ ਦੇ ਵਿੱਚ ਜਿਹੜੀ ਹੈ ਜੀ ਉਹ ਪੂਰਨ ਚੀਜ਼ ਹੈ ਜੀ। ਉਹਦੇ ਨਾਲ ਉੱਥੇ ਹੋਰ ਸੋਨਾ ਲਾ ਦੇਣ ਦੇ ਨਾਲ, ਉੱਥੇ ਹੋਰ ਪੱਥਰ ਲਾ ਦੇਣ ਦੇ ਨਾਲ ਕੋਈ ਬਹੁਤਾ ਜਿਹੜਾ ਉਹ ਨਹੀਂ ਸੁਧਰ ਜਾਣਾ। ਜਿਹੜੀਆਂ ਪੁਰਾਤਨ ਚੀਜ਼ਾਂ ਸੀਗੀਆਂ, ਪੁਰਾਤਨ ਬਾਜ਼ਾਰ ਸੀਗੇ, ਜਦੋਂ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਝੂਠਾ ਬਾਜ਼ਾਰ, ਪਾਪੜੀਆਂ ਵਾਲਾ ਬਾਜ਼ਾਰ ਜਿਹੜਾ ਜੀ ਉਹ ਦੇਖਿਆ ਹੋਇਆ, ਉਦੋਂ ਚੌਗਿਰਦਾ ਜਿਹੜਾ ਜੀ ਉਹ ਦੇਖਿਆ ਹੋਇਆ, ਮੇਰਾ ਖਿਆਲ ਅੱਜ ਵੀ ਉਹ ਉਸ ਚੌਗਿਰਦੇ ਨੂੰ ਮਿਸ ਕਰਦੇ ਹੋਣਗੇ। ਉਹਦਾ ਇੱਕ ਫਲੇਵਰ ਸੀ, ਉਹਦੀ ਇੱਕ ਕਮਾਲ ਦੀ ਜਿਹੜੀ ਪੁਰਾਤਨ ਦਿੱਖ ਸੀਗੀ। ਇਹ ਠੀਕ ਹੈ ਕਿ ਅੱਜ ਤੁਸੀਂ ਉਹ ਲਿਸ਼ਕਾ ਪੁਸ਼ਕਾ ਦਿੱਤਾ ਜਿਹੜਾ ਉਹਨੂੰ ਜਾਂਦਾ ਬਾਜ਼ਾਰ ਜਿਹੜਾ ਜੀ। ਉੱਥੋਂ ਕਿੰਨੇ ਲੋਕ ਜਿਹੜੇ ਉਜੜੇ ਨੇ, ਜਿਨ੍ਹਾਂ ਦੇ ਬਿਜ਼ਨਸ ਚੱਲਦੇ ਸੀਗੇ, ਜਿਹੜਾ ਜਿੱਥੇ ਭਾਂਡੇ ਵਗੈਰਾ ਵਿਕਦੇ ਨੇ, ਉੱਥੇ ਕਿਉਂਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਭਾਂਡਿਆਂ ਦੀ ਬੜੀ ਖਰੀਦੋ ਫਰੋਖਤ ਹੁੰਦੀ ਆ, ਉਹ ਲੋਕ ਰੋਂਦੇ ਵੇਖੇ ਜਾ ਸਕਦੇ ਸੀਗੇ ਕਿ ਅਸੀਂ ਸਾਲ ਦੀ ਕਮਾਈ ਕਰਨੀ ਸੀ, ਤੁਸੀਂ ਸਾਰੇ ਰਾਹ ਜਿਹੜੇ ਦੀ ਉਹ ਬੰਦ ਕਰਕੇ ਤੇ ਇੱਥੇ ਜਿਹੜੇ ਦੀ ਉਹ ਗਾਹਕ ਨਹੀਂ ਆਉਣ ਦਿੱਤੇ। ਉਹਨਾਂ ਦਾ ਕੌਣ ਸੋਚੂਗਾ? ਕੀ ਹਰਿਮੰਦਰ ਸਾਹਿਬ ਦੀ ਦਿੱਖ, ਮੈਂ ਤੁਹਾਡੇ ਸਾਹਮਣੇ ਸਾਰਿਆਂ ਦੇ ਸਵਾਲ ਰੱਖਦਾ ਜੀ, ਕੀ ਹਰਿਮੰਦਰ ਸਾਹਿਬ ਦੀ ਜਿਹੜੀ ਦਿੱਖ ਹੈ ਉਹਦੇ ਬਾਹਰ ਖੁੱਲੇ ਜ਼ਮੀਨਦੋਜ਼ ਪਲਾਜ਼ੇ ਦੇ ਨਾਲ ਕੀ ਰਿਲੇਸ਼ਨ ਹੈ? ਕੀ ਉਹਦੇ ਨਾਲ ਹਰਿਮੰਦਰ ਸਾਹਿਬ ਖੂਬਸੂਰਤ ਦਿਸਣ ਲੱਗ ਗਿਆ ਜਾਂ ਉਹਦੇ ਤੋਂ ਬਿਨਾਂ ਜੀ? ਇਹ ਤੁਸੀਂ ਆਪਣੇ ਆਪ ਤੋਂ ਸਵਾਲ ਜਿਹੜਾ ਜੀ ਕਰ ਲੈਣਾ। ਕਿਸੇ ਦਿਨ ਪੰਜਾਬੀ ਰੇਡੀਓ USA ਦੇ ਤੇ ਕਾਲਾਂ ਖੁੱਲੀਆਂ ਤੇ ਉਹਦੇ ਵਿੱਚ ਬੇਸ਼ੱਕ ਜਿਹੜਾ ਜੀ ਉਹ ਜਵਾਬ ਦੇ ਦੇਣਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ, ਅਗਲੇ ਹਫ਼ਤੇ ਚੋਣਾਂ ਹੋ ਜਾਣ। ਦੇਖੋ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਅਜੇ ਉਮੀਦਵਾਰ ਹੀ ਸਾਹਮਣੇ ਨਹੀਂ ਆਏ। ਨਾ ਕਾਂਗਰਸ ਦੇ ਉਮੀਦਵਾਰ ਸਾਹਮਣੇ ਆਏ ਨੇ, ਨਾ ਅਕਾਲੀ ਦਲ ਦੇ ਉਮੀਦਵਾਰ ਸਾਹਮਣੇ ਆਏ ਨੇ। 61 ਉਮੀਦਵਾਰ ਜਿਹੜੇ ਨੇ ਉਹ ਅਜੇ ਆਮ ਆਦਮੀ ਪਾਰਟੀ ਦੇ ਆਏ ਨੇ ਤੇ ਉਹਨਾਂ ਦੀ 29 ਜਾਂ 30 ਦੀ ਲਿਸਟ ਜਿਹੜੀ ਹੈ ਜੀ ਉਹ ਭਲਕੇ ਕੇ ਆ ਸਕਦੀ ਹੈ ਜਾਂ ਇੱਕ ਦਿਨ ਬਾਅਦ ਜਿਹੜੀ ਹੈ ਜੀ ਉਹ ਆ ਸਕਦੀ ਹੈ। ਕਾਂਗਰਸ ਦੇ ਉਮੀਦਵਾਰ ਕਦੋਂ ਆਉਣਗੇ ਕੁਝ ਨਹੀਂ ਪਤਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਟਿੰਡ 'ਚ ਕਰਨਾ ਫੇਰ ਪਾ ਲਿਆ ਜੀ, ਕਹਿੰਦੇ ਅਕਾਲੀ ਦਲ 'ਚੋਂ ਆਏ ਜਿਹੜੇ ਲੋਕ ਨੇ ਉਹਨਾਂ ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲਣੀ ਚਾਹੀਦੀ। ਸੋ ਕਾਂਗਰਸ ਦੇ ਵਿੱਚ ਬਥੇਰਾ ਕੁਛ ਅਜੇ ਹੋਣਾ, ਅਕਾਲੀਆਂ ਦੇ ਵਿੱਚ ਵੀ ਬਥੇਰਾ ਕੁਛ ਹੈਗਾ ਜੀ। ਸੋ ਇਹ ਅਜੇ ਜਿਹੜਾ ਜੀ ਆ ਲੈਣ ਦਿਓ। 23, 24, 25 ਨਵੰਬਰ ਦੇ ਨੇੜੇ ਤੇੜੇ ਸੰਭਾਵੀ ਰੂਪ ਦੇ ਵਿੱਚ ਚੋਣ ਜ਼ਾਬਤਾ ਲੱਗ ਸਕਦਾ। ਫੇਰ ਜਿਹੜਾ ਜੀ ਜ਼ਰੂਰ ਦੱਸਾਂਗੇ। ਜੇ ਅੱਜ ਵੀ ਤੁਸੀਂ ਫੇਰ ਕਹੋ ਕਿ ਅੱਜ ਜੇਕਰ ਵੋਟਾਂ ਪੈ ਜਾਣ ਕਿਹਦਾ ਹੱਥ ਜਿਹੜਾ ਜੀ ਉਹ ਉੱਤੇ ਆ, ਤੇ ਮੈਂ ਇਹ ਕਹੂੰਗਾ ਜੀ ਉੱਤੇ ਥੱਲੇ ਵਾਲੀ ਤੁਸੀਂ ਗੱਲ ਛੱਡੋ, ਜਿਹੜੀ ਪਾਰਟੀ 7-8 ਚੋਂ ਨਹੀਂ ਵਧੂਗੀ ਉਹ ਸੱਤਾਧਾਰੀ ਧਿਰ ਹੈ ਜੀ। ਜੀ, ਅਤੇ ਕੀ ਵਾਕਿਆ ਹੀ ਉਮੀਦਵਾਰਾਂ ਨੂੰ ਵੋਟਾਂ ਪੈਂਦੀਆਂ ਕਿ ਪਾਰਟੀ ਦੇ ਨਾਂ ਨੂੰ? ਦੇਖੋ ਪਾਰਟੀ ਦੇ ਨਾਂ ਨੂੰ ਵੋਟਾਂ ਪੈਂਦੀਆਂ ਨੇ ਜੀ, ਪਰ ਉਮੀਦਵਾਰ ਵੀ ਜਿਹੜਾ ਜੀ ਉਹ ਕੰਸੀਡਰ ਲੋਕ ਕਰਦੇ ਨੇ ਕਿ ਉਮੀਦਵਾਰ ਕੌਣ ਹੈ, ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਦਾਗ ਤਾਂ ਨਹੀਂ ਹੈਗਾ, ਉਹ ਉਹਨਾਂ ਦੇ ਵਾਸਤੇ ਅਵੇਲੇਬਲ ਰਹੂਗਾ। ਸੋ ਇਸ ਕਰਕੇ ਕੁਝ % ਵੋਟਾਂ ਜਿਹੜੀਆਂ ਜੀ ਉਹ ਉਮੀਦਵਾਰਾਂ ਨੂੰ ਵੀ ਪੈਣੀਆਂ ਨੇ। ਹਾਂ, ਇਹ ਗੱਲ ਠੀਕ ਹੈ ਕਿ ਬਹੁਤੀਆਂ ਵੋਟਾਂ ਜਿਹੜੀਆਂ ਜੀ ਉਹ ਪਾਰਟੀ ਪੱਧਰ ਦੇ ਉੱਤੇ ਪੈਣੀਆਂ ਨੇ। ਹਾਂ, ਜੇ ਤੁਸੀਂ ਤਾਂ ਇੱਥੇ ਆ ਕੇ ਵੀ ਗਏ ਹੋ, ਜੇ ਕਿਸੇ ਪਾਸੇ ਤੁਸੀਂ ਜਾਓ ਤਾਂ ਇੱਕ ਚੋਣ ਨਿਸ਼ਾਨ ਜਿਹੜਾ ਜੀ ਉਹਦਾ ਚਰਚਾ ਤਾਂ ਲੋਕ ਸਿੱਧਾ ਕਰੀ ਜਾਂਦੇ ਨੇ ਨਾ ਜੀ। ਬਿਲਕੁਲ ਬਿਲਕੁਲ। ਰਮਨ ਕੁਮਾਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਹਾਂਜੀ, ਮੇਰਾ ਤੁਹਾਡੇ ਤੇ ਕੁਐਸਚਨ ਹੈਗਾ ਜੀ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਰੋਜ਼ ਨਵੀਆਂ ਘਟਨਾਵਾਂ ਹੁੰਦੀਆਂ ਆ, ਕਦੇ ਕੋਈ ਇਸ਼ੂ ਆ ਜਾਂਦਾ, ਕਦੇ ਕੋਈ ਇਸ਼ੂ ਆ ਜਾਂਦਾ। ਹਰ ਪਾਰਟੀ ਉੱਤੇ ਰਾਜਨੀਤੀ ਕਰਦੀ ਆ। ਆਮ ਆਦਮੀ ਪਾਰਟੀ ਹੋਈ, ਕਾਂਗਰਸ ਵਾਲੇ ਹੋਏ ਜਾਂ ਫਿਰ ਅਕਾਲੀ ਦਲ ਹੋ ਗਏ। ਮੇਰੀ ਬਾਤ ਸੁਣ ਰਹੇ? ਹਾਂਜੀ ਹਾਂਜੀ ਹਾਂਜੀ। ਤੇ ਉਹਦੇ ਪਰ ਕਰਦੇ ਰੋਜ਼ ਨਵਾਂ ਇਸ਼ੂ ਆਉਂਦਾ ਹੈ। ਕੋਈ ਤਾਂ ਹਰੇਕ ਬੰਦੇ ਦਾ ਰੋਜ਼ ਨਵਾਂ ਵਿਊ ਹੋ ਜਾਂਦਾ ਹੈ ਕਿ ਅੱਜ ਮੈਂ ਇਹ ਪਾਰਟੀ ਨੂੰ ਦੇਖਿਆ, ਅੱਜ ਮੈਂ ਆਹ ਪਾਰਟੀ ਨੂੰ ਦੇਖਿਆ। ਤੇ ਆਮ ਆਦਮੀ ਪਾਰਟੀ ਨੇ ਆਪਣੀ ਜੋ ਲੁੱਕ ਬਣਾਈ ਹੈ ਲੋਕਾਂ ਦੇ ਵਿੱਚ, ਕਿ ਉਹ ਵੋਟਾਂ ਤੱਕ ਉਸ ਲੁੱਕ ਨੂੰ ਕਾਇਮ ਰੱਖ ਸਕੇਗੀ? ਤੇ ਜੇਕਰ ਉਹ ਮਤਲਬ ਕਿ ਸੱਤਾ ਵਿੱਚ ਆ ਜਾਂਦੀ ਆ ਤੇ ਉਹਦੇ ਕੋਲ ਇੰਨੇ ਰਿਸੋਰਸਿਸ ਹੋਣਗੇ ਕਿ ਮਤਲਬ ਕਿ ਉਹ ਇੱਕ ਵਧੀਆ ਸਰਕਾਰ ਚਲਾ ਸਕੇ, ਕਿ ਉਹਨੂੰ ਕਿ ਦੁਬਾਰਾ ਫਿਰ ਸੈਂਟਰ ਦੇ ਪ੍ਰਤੀ ਦੇਖਣਾ ਪਊਗਾ, ਜਿੱਦਾਂ ਕਿ ਦਿੱਲੀ ਦੇ ਵਿੱਚ ਹੁਣ ਦੇਖ ਰਹੀ ਆ, ਹਰੇਕ ਕੰਮ ਵਾਸਤੇ ਸੈਂਟਰ ਵੱਲ ਦੇਖਣਾ ਪੈਂਦਾ ਆ। ਮਤਲਬ ਕਿ ਇਹ ਮੇਰਾ ਕੁਐਸਚਨ ਸੀਗਾ ਤੁਹਾਡੇ ਤੋਂ। ਥੈਂਕ ਯੂ ਰਮਨ ਜੀ। ਜੀ ਥੈਂਕ ਯੂ। ਦੇਖੋ ਰਾਜਨੀਤਿਕ ਪਾਰਟੀਆਂ ਨੇ ਤਿੰਨੇ, ਤੇ ਰਾਜਨੀਤਿਕ ਪਾਰਟੀਆਂ ਸਰ ਰਾਜਨੀਤੀ ਹੀ ਕਰਦੀਆਂ ਹੁੰਦੀਆਂ ਨੇ। ਰਾਜਨੀਤੀ ਹੀ ਹੋਣੀ ਆ। ਜਿੱਥੋਂ ਤੱਕ ਗੱਲ ਹੈ, ਮੈਂ ਬੜੀ ਵਾਰੀ ਇਹ ਗੱਲ ਕਹੀ ਆ, ਫੇਰ ਰਿਪੀਟ ਕਰੂੰਗਾ, ਗੱਲ ਨੀਤ ਦੀ ਆ। ਜੇ ਨੀਤ ਹੋਈ ਤੇ ਨੀਤੀਆਂ ਜਿਹੜੀਆਂ ਦੀ ਉਹ ਬਣ ਜਾਣਗੀਆਂ। ਜਦੋਂ ਨੀਤ ਮਾੜੀ ਹੋਵੇ ਫਿਰ ਨੀਤੀ ਜਿਹੜੀ ਆ ਜੀ ਉਹ ਨਹੀਂ ਬਣਦੀ।
ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਫਰਕ ਹੋਊਗਾ। ਪੰਜਾਬ ਇੱਕ ਸੂਬਾ ਹੈ, ਦਿੱਲੀ ਜਿਹੜਾ ਜੀ ਉਹ ਕੇਂਦਰ ਅੱਧਾ ਕੇਂਦਰ ਸ਼ਾਸਿਤ ਰਾਜ ਹੈ ਜੀ, ਉੱਥੇ ਫੁੱਲ ਫਲੈਜ ਸਰਕਾਰ ਨਹੀਂ ਜਿਹੜੀ ਜੀ ਹੋਏਗੀ। ਪੰਜਾਬ ਦੀ ਸਥਿਤੀ ਤੇ ਦਿੱਲੀ ਦੀ ਸਥਿਤੀ ਜਿਹੜੀ ਹੈ ਜੀ ਉਹ ਬਿਲਕੁਲ ਡਿਫਰੈਂਟ ਹੈ। ਮੇਰਾ ਖਿਆਲ ਜਿਹੜਾ ਫਿਕਰ ਬਣਿਆ ਹੋਇਆ ਜਦ ਤੱਕ ਹੈ ਵੀ ਇਹ ਤੁਸੀਂ ਇਹ ਚਲਾ ਲੈਣਗੇ, ਜਿਹੜਾ ਅਫਸਰਸ਼ਾਹੀ ਨੂੰ ਫਿਕਰ ਪਿਆ ਹੋਇਆ ਨਾ ਉਹ ਇਸੇ ਗੱਲ ਦਾ ਹੀ ਆ ਵੀ ਕਿਤੇ ਇਹ ਨਾ ਆ ਜਾਣ। ਉਹ ਇਸ ਕਰਕੇ ਕਿ ਉਹਨਾਂ ਨੂੰ ਪਤਾ ਕਿ ਸਖਤੀ ਜਿਹੜੀ ਹੈ ਜੀ ਉਹ ਹੋਣੀ ਆ, ਤੇ ਜੇ ਅਫਸਰਸ਼ਾਹੀ ਸੁਧਰ ਗਈ ਨਾ ਬਹੁਤਾ ਕੁਝ ਜਿਹੜਾ ਜੀ ਇੱਥੇ ਸੁਧਰਨਾ ਸ਼ੁਰੂ ਹੋ ਜਾਊਗਾ। ਹੈਗੀਆਂ ਨੇ ਜੀ ਬਹੁਤ ਕੁਝ ਹੈਗਾ ਆ ਜਿਨ੍ਹਾਂ ਦੇ ਰਾਹੀਂ ਚਲਾਈਆਂ ਜਾ ਸਕਦੀਆਂ, ਉਹ ਤਾਂ ਚਲੋ ਫਿਰ ਸਰਕਾਰ ਚਲਾਉਣ ਵਾਲੇ ਨੇ। IAS IPS PPS ਕਿੰਨੇ ਉਹਨਾਂ ਦੇ ਕੋਲੇ ਹੋਣਗੇ। ਮੇਰੇ ਵਰਗੇ ਇੱਕ ਮਾਤੜ ਅਨਪੜ੍ਹ ਜੇ ਬੰਦੇ ਨੂੰ ਪੁੱਛੋ 5-4 ਪਾਲਿਸੀਜ਼ ਤਾਂ ਮੈਂ ਇਹੋ ਜਿਹੀਆਂ ਦੱਸ ਦਿੰਦਾ ਜਿਹਦੇ ਨਾਲ 2-3 ਸਾਲਾਂ ਦੇ ਵਿੱਚ ਪੰਜਾਬ ਜੇ ਭੱਜਣ ਨਹੀਂ ਲੱਗੂਗਾ ਤੇ ਕਮ ਸੇ ਕਮ ਤੁਰਨ ਜ਼ਰੂਰ ਲੱਗ ਜੂਗਾ ਜੀ। ਹੈਪੀ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਸੌਰੀ ਪਹਿਲਾਂ ਰੇਡੀਓ ਥੋੜਾ ਲੇਟ ਆਨ ਕਰਿਆ ਸੀਗਾ। ਇੱਕ ਖਬਰ ਸੁਣੀ ਸੀ ਅੱਜ, ਪਤਾ ਨਹੀਂ ਸ਼ਾਇਦ ਸ਼ੇਅਰ ਕਰ ਗਏ ਹੋ ਤੁਸੀਂ, ਜਿਹੜੀ ਕੋਈ ਅਮਰਦੀਪ ਜਾਂ ਅਮਰਬੀਰ ਸਿੰਘ ਕੋਈ ਮਜੀਠੀਏ ਦਾ ਕਲੋਜ਼ ਹੈ ਕੋਈ ਬੰਦਾ, ਕਿ ਉਹ ਸੁਣਿਆ ਕਿ ਉਹਨੇ 400 ਕਰੋੜ ਜਾਂ ਵੱਧ ਤੋਂ ਮਤਲਬ ਕੋਈ ਘਪਲਾ ਵਗੈਰਾ ਕੀਤਾ ਜਾਂ ਕੋਈ ਠੱਗੀ ਠੁੱਗੀ ਮਾਰੀ ਲੋਕਾਂ ਨਾਲ ਅੰਮ੍ਰਿਤਸਰ ਦੇ ਵਿੱਚ ਜੀ। ਨਹੀਂ, ਮੈਂ ਇਹ ਖਬਰ ਸਾਂਝੀ ਨਹੀਂ ਕੀਤੀ ਜੀ, ਨਹੀਂ ਮੇਰੇ ਕੋਲ ਇਹਦੀ ਇਨਫੋਰਮੇਸ਼ਨ ਇਸ ਵੇਲੇ ਨਹੀਂ ਹੈ ਜੀ। ਮੈਂ ਜ਼ਰੂਰ ਕੱਲ ਦੇ ਪ੍ਰੋਗਰਾਮ 'ਚ ਸਾਂਝੀ ਕਰ ਦੂੰਗਾ ਜੀ। ਜੀ ਥੈਂਕ ਯੂ ਹੈਪੀ ਜੀ। ਥੈਂਕ ਯੂ ਜੀ। ਜੀ ਪਰਵਿੰਦਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਪੰਨੂ ਸਾਹਿਬ, ਜਿੱਦਾਂ ਤੁਸੀਂ ਦੇਖਿਆ NDTV ਦੇ ਉੱਤੇ ਰਵੀਸ਼ ਕੁਮਾਰ ਨੇ ਜੋ ਸੱਚੀ ਗੱਲ ਕਹੀ ਤੇ ਉਹਦੇ ਉੱਤੇ ਬੜਾ ਇੱਕ ਰੌਲਾ ਰੱਪਾ ਪਿਆ ਸੀਗਾ। ਕੀ ਗੱਲ ਸਾਡੇ ਪੰਜਾਬ ਇੰਡਸਟਰੀ ਮਤਲਬ ਨਿਊਜ਼ ਇੰਡਸਟਰੀ ਦੇ ਵਿੱਚ ਵੀ ਕੋਈ ਰਵੀਸ਼ ਕੁਮਾਰ ਹੋ ਸਕਦਾ? ਕਿਉਂਕਿ ਕੋਈ ਜੇ PTC ਵੇਖੀਏ ਤੇ ਉਹ ਅਕਾਲੀਆਂ ਦੇ ਗੁਣ ਗਾਈ ਜਾਂਦਾ, ਮਤਲਬ ਕਿ ਇੱਥੇ ਕਾਂਗਰਸੀਆਂ ਦੇ ਗੁਣ ਵੀ ਗਾਈ ਜਾਂਦੇ ਆ। ਜੇਕਰ ਮਤਲਬ ਮੈਂ ਤੁਹਾਡੇ ਤੇ ਇਹ ਨਹੀਂ ਕਹਿੰਦਾ, ਪਰ ਕਿਤੇ ਨਾ ਕਿਤੇ ਥੋੜਾ ਬਹੁਤਾ ਤੁਸੀਂ ਵੀ ਆਮ ਆਦਮੀ ਪਾਰਟੀ ਦੀ, ਮੈਂ ਨਹੀਂ ਕਹਿੰਦਾ ਕਿਸੇ ਪਾਰਟੀ ਦੇ ਮਗਰ ਨਹੀਂ ਲੱਗਣਾ ਚਾਹੀਦਾ, ਪਰ ਇੱਕ ਪੱਤਰਕਾਰ ਦੇ ਤੌਰ ਤੇ ਮੈਨੂੰ ਦੱਸਿਓ ਜ਼ਰੂਰ ਵੀ ਕੀ ਗੱਲ ਇੱਕ ਪੱਤਰਕਾਰ ਜੇਕਰ ਉਹ ਸਹੀ ਗੱਲ ਨਿਰਪੱਖ ਗੱਲ ਦੱਸਣ ਦੀ ਬਜਾਏ ਕਿਸੇ ਪਾਸੇ ਦੀ ਗੱਲ ਕਰਦਾ ਤਾਂ ਉਹ ਆਪਣੇ ਜੋ ਦਾ ਕਿਰਤ ਆ ਉਸ ਨਾਲ ਇਨਸਾਫ ਕਰਦਾ। ਮਿਹਰਬਾਨੀ ਜੀ। ਜੀ ਦੇਖੋ, ਰਵੀਸ਼ ਕੁਮਾਰ ਦੇ ਪਿੱਛੇ ਇੱਕ ਬਹੁਤ ਵੱਡਾ ਅਦਾਰਾ ਖੜਾ ਜੀ, ਜਿਹੜਾ ਕਿ ਮਲਟੀ ਮਿਲੀਅਨੇਅਰ ਹੈ ਜੀ। ਉਹ ਅਦਾਰਾ ਕੋਈ ਛੋਟਾ ਮੋਟਾ ਨਹੀਂਗਾ। ਉਹਦੇ ਨਾਲ ਪੰਗਾ ਲੈਣਾ ਜਾਂ ਕੋਈ ਮੇਰੇ ਵਰਗੇ ਜਿਹੜਾ ਜੀ ਐਵੇਂ ਨਾ ਗਿਣਤੀ ਮਿਣਤੀ 'ਚ ਆਉਣ ਵਾਲੇ ਜਿਹੜੇ ਪੱਤਰਕਾਰ ਉਹਨਾਂ ਨਾਲ ਪੰਗਾ ਲੈਣਾ ਜ਼ਮੀਨ ਅਸਮਾਨ ਦਾ ਜਿਹੜਾ ਜੀ ਉਹ ਫਰਕ ਹੈ। ਜਿੱਥੋਂ ਤੱਕ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਜਿਹੜੀ ਗੱਲ ਵਿਚਲੀ ਕਰ ਦੇਣੀ, ਦੇਖੋ ਦੋ ਗੱਲਾਂ ਨੇ। ਇੱਕ ਤਾਂ ਹੈ ਜੀ ਸੱਚ ਤੇ ਇੱਕ ਹੈ ਝੂਠ। ਇੱਕ ਤਾਂ ਜਿਹੜਾ ਉਹ ਗਲਤ ਹੋ ਰਿਹਾ, ਉਹ ਇੱਕ ਜਿਹੜਾ ਜੀ ਉਹ ਸਹੀ ਹੋ ਰਿਹਾ। ਹੁਣ ਇੱਕ ਪਾਸੇ ਤੁਸੀਂ ਜਿਹੜੀ ਗੱਲ ਕਰੋਗੇ, ਜੇ ਪੱਤਰਕਾਰ ਸਹੀ ਗੱਲ ਜਿਹੜੀ ਹੈ ਜੀ ਉਹ ਦੱਸਦਾ ਲੋਕਾਂ ਨੂੰ ਕਿ ਆਹ ਸਹੀ ਹੈ, ਫਿਰ ਉਹ ਨਿਊਟਰਲ ਨਹੀਂ ਰਹਿ ਜਾਂਦਾ, ਫਿਰ ਉਹ ਜਿਹੜਾ ਜੀ ਉਹ ਇੱਕ ਪਾਸੇ ਦੀ ਗੱਲ ਦੱਸ ਰਿਹਾ ਨਾ। ਮੈਂ ਤੁਹਾਨੂੰ ਇਹ ਕਹਾਂ ਕਿ ਹਾਂ ਠੀਕ ਹੈ ਜੀ, ਇੱਕ ਸੜਕ ਜਿਹੜੀ ਆ ਪਿੰਡ ਨੂੰ ਉਹ ਬੜੀ ਪੱਕੀ ਤੁਰੀ ਜਾਂਦੀ ਆ, ਹਾਂ ਇੱਕ ਪਿੰਡ ਹੈਗਾ ਜਿੱਥੇ ਕੱਚੀ ਵੀ ਜਾਂਦੀ ਆ, ਫਿਰ ਦੋ ਗੱਲਾਂ ਹੋ ਗਈਆਂ ਨਾ ਜੀ। ਜਾਂ ਤਾਂ ਮੈਂ ਇਹ ਦੱਸਾਂ ਕਿ ਪੱਕੀ ਸੜਕ ਹੈ, ਜਾਂ ਇਹ ਦੱਸਾਂ ਜਿਹੜੀ ਹੈ ਜੀ ਉਹ ਕੱਚੀ ਸੜਕ ਹੈ। ਦੂਜੀ ਗੱਲ ਜਿੱਥੋਂ ਤੱਕ ਹੈ, ਜੇ ਇਸ ਵੇਲੇ ਜਿਹੜੀ ਇੱਕ ਪੱਤਰਕਾਰੀ ਜਿਹੜੀ ਪੰਜਾਬ ਦੀ ਪੱਤਰਕਾਰੀ ਆ, ਜੇ ਤੁਸੀਂ ਬਦਲਾਅ ਵਾਲੇ ਪਾਸੇ ਨੂੰ ਨਾ ਤੁਰੇ, ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਗੱਲ ਕਹਾਂ ਕਿ ਮੈਨੂੰ ਨਹੀਂ ਜੀ ਪਤਾ ਜੀ ਕਿ ਪੰਜਾਬ ਦੇ ਵਿੱਚ ਕੋਈ ਡਰੱਗ ਨਾਲ ਮਰ ਗਿਆ ਜਾਂ ਨਹੀਂ, ਜਾਂ ਮੈਂ ਇਹ ਕਹਾਂ ਅੱਛਾ ਜੀ ਮੇਰੇ ਕੋਲੇ ਕੋਈ, ਮੈਂ ਨਹੀਂ ਇਹ ਮੰਨਦਾ ਇਹ ਗੱਲ ਵੀ ਇੱਥੇ 16 ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਨੇ ਤੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਿਹੜੇ ਜੀ ਠੇਕਿਆਂ ਦੀ ਗਿਣਤੀ ਚੌਗਣੀ ਹੋ ਗਈ ਆ, ਵੀ ਮੇਰੇ ਕੋਲੇ ਇਹਦੀ ਕੋਈ ਜਾਣਕਾਰੀ ਨਹੀਂ ਗੀ। ਮੈਂ ਤੁਹਾਨੂੰ ਇਹ ਕਹਾਂ ਵੀ ਨਹੀਂ, ਮੈਨੂੰ ਨਹੀਂ ਲੱਗਦਾ, ਐਵੇਂ ਇਹ ਤਾਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜਾ ਉਹ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਨਹੀਂ ਕਰ ਰਿਹਾ। ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਨਹੀਂ ਐਵੇਂ ਮਾਰੀ ਜਾਂਦੇ ਨੇ। ਸਭ ਤੋਂ ਤੰਦਰੁਸਤ ਬੰਦੇ ਤਾਂ ਪੰਜਾਬ 'ਚ ਵਸਦੇ ਨੇ, ਕੈਂਸਰ ਨਾਂ ਦੀ ਇੱਥੇ ਕੋਈ ਚੀਜ਼ ਹੀ ਨਹੀਂ। ਜੇ ਇਹੋ ਜਿਹੀ ਪੱਤਰਕਾਰੀ ਤੁਸੀਂ ਮੇਰੇ ਤੋਂ ਭਾਲਦੇ ਹੋ, ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੀਆਂ ਭਾਵਨਾਵਾਂ ਹਰਟ ਕਰੂੰਗਾ। ਇਹ ਕੁਝ ਮੇਰੇ ਕੋਲੋਂ ਨਹੀਂ ਕੀਤਾ ਜਾ ਸਕਣਾ ਜੀ। ਹਾਂ, ਮੈਂ ਸਥਾਪਤੀ ਵਿਰੋਧੀ ਲੋਕਾਂ ਦੇ ਵਿੱਚੋਂ ਆ ਜੀ। ਬਦਲਾਓ ਜਿਹੜਾ ਜੀ ਮੈਂ ਚਾਹੁੰਦਾ, ਲੋਕਾਂ ਦੀ ਖਾਤਰ ਜਿਹੜਾ ਜੀ ਉਹ ਬਦਲਾਓ ਚਾਹੁੰਦਾ। ਇੱਕ ਧਿਰ ਤੁਹਾਨੂੰ ਦੱਸਣੀ ਪਊਗੀ ਕਿ ਇੱਥੋਂ ਆਸ ਹੈ, ਨਹੀਂ ਤਾਂ ਡੰਡਾ ਉਹਨਾਂ ਦੇ ਦੁਆਲੇ ਵੀ ਜਿਹੜਾ ਜੀ ਉਹ ਫੜਿਆ ਹੋਇਆ ਹੋਊਗਾ। ਇਹ ਵੀ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਜੀ। ਜਿਸ ਜਗ੍ਹਾ ਦੇ ਉੱਤੇ ਉਹ ਨਹੀਂ ਖੜੇ ਹੋਣਗੇ,
ਤੋ ਇਸ ਕਰਕੇ ਅੱਜ ਜੇ ਬਦਲਾਅ ਲਿਆਉਣਾ ਤਾਂ ਤੁਹਾਨੂੰ ਉਸ ਬਦਲਾਅ ਦੇ ਬਾਰੇ ਦੇ ਵਿੱਚ ਦੱਸਣਾ ਵੀ ਪੈਣਾ ਲੋਕਾਂ ਨੂੰ ਸਰ। ਜਾਂ ਫਿਰ ਇਹ ਆ ਕਿ ਅਸੀਂ ਅੰਦਰ ਵੜ ਕੇ ਜਿਹੜਾ ਜੀ ਉਹ ਬਹਿ ਜਾਈਏ ਤੇ ਜਿਹੋ ਜਿਹੀਆਂ ਗੋਲ-ਮੋਲ ਗੱਲਾਂ ਤੁਸੀਂ ਬਾਕੀਆਂ ਕੋਲ ਸੁਣਦੇ ਹੋ, ਜੇ ਮੇਰੇ ਤੋਂ ਵੀ ਉਹੋ ਜਿਹੀਆਂ ਗੋਲ-ਮੋਲ ਸੁਣਨੀਆਂ ਚਾਹੁੰਦੇ ਹੋ ਤੇ ਮੈਂ ਬਿਹਤਰ ਹੈ ਜੀ ਕਿ ਮੈਂ ਆਪਸ਼ਨ ਪੰਜਾਬੀ ਰੇਡੀਓ USA ਨੂੰ ਜ਼ਰੂਰ ਦਊਂਗਾ ਜੀ, ਕਿ ਉਹ ਕਿਸੇ ਹੋਰ ਨੂੰ ਫਿਰ ਪੁੱਛ ਲੈਣ ਦੀ, ਮੈਂ ਉਹ ਗੋਲ-ਮੋਲ ਨਹੀਂ ਕਰ ਸਕਦਾ ਜੀ। ਜੀ ਜੀ ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਚਾਹੁੰਦਾ ਜੀ ਆਪਣੇ ਆਮ ਆਦਮੀ ਪਾਰਟੀ ਦੇ ਦੁਆਬੇ ਵਿੱਚ ਕਿੱਦਾਂ ਦਿੱਤੀ ਹੈ ਜੀ ਭਾਜੀ ਇਹਨਾਂ ਦੀ? ਦੁਆਬੇ ਦੇ ਵਿੱਚ ਜੀ? ਹਾਂਜੀ ਭਾਜੀ, ਥੈਂਕ ਯੂ ਜੀ। ਠੀਕ ਹੈ ਜੀ, ਓਵਰਆਲ ਸਥਿਤੀ ਹੈਗਾ ਦੁਆਬੇ ਦੇ ਵਿੱਚ ਥੋੜੀ ਕਾਂਗਰਸ ਜਿਹੜੀ ਹੈ ਜੀ ਉਹ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆ ਉਹ ਸਟਰੋਂਗ ਕਹੀ ਜਾ ਸਕਦੀ ਹੈ। ਬਾਕੀ ਦੇਖੋ ਮੈਂ ਫੇਰ ਕਹੂੰਗਾ ਜੀ, ਥੋੜੇ ਹੁਣ ਤਾਂ ਦਿਨ ਹੀ ਥੋੜੇ ਰਹਿ ਗਏ, ਹਫ਼ਤੇ ਖੜੋ ਜੋ ਥੋੜੇ, ਉਦੋਂ ਬਾਅਦ ਜਿਹੜੀ ਆ ਪਾਰਟੀ ਪੋਜੀਸ਼ਨ ਆਪਾਂ ਜ਼ਰੂਰ ਜਿਹੜੀ ਉਹ ਸਾਂਝੀ ਕਰਾਂਗੇ। ਦੁਆਬਾ, ਮਾਲਵਾ, ਮਾਝਾ ਤਿੰਨਾਂ ਖੇਤਰਾਂ ਦੀ ਜਿਹੜੀ ਹੈ ਜੀ, ਔਰ ਜਿਹੜੀ ਕਵਰੇਜ ਹੈ ਉਹ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਨੂੰ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗੇ। ਰੀਅਲ ਪਿਕਚਰ ਜਿਹੜੀ ਹੈ ਜੀ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਲੋਕ ਨਹੀਂ ਬੋਲ ਰਹੇ। ਇੱਕ ਮਾਤਾ ਜੀ ਨੇ ਸਵਾਲ ਵੀ ਕੀਤਾ ਸੀਗਾ ਕਿ ਬਿਜ਼ਨਸਮੈਨ ਨਹੀਂ ਆਏ। ਬਿਜ਼ਨਸਮੈਨ ਪਾਰਟੀਆਂ ਦੇ ਸਮਾਗਮਾਂ ਦੇ ਵਿੱਚ ਨਹੀਂ ਆਉਂਦੇ ਹੁੰਦੇ ਜੀ, ਕਿਸੇ ਵੀ ਪਾਰਟੀ ਦੀ ਸਮਾਗਮ ਦੇ ਵਿੱਚ ਨਹੀਂ ਆਉਂਦੇ ਹੁੰਦੇ ਜੀ। ਹਾਂ, ਉਹ ਪ੍ਰੋਗਰੈਸਿਵ ਪੰਜਾਬ ਨਾ ਹੋਵੇ ਜਿਹਦੇ ਵਿੱਚ ਬੰਬੇ ਤੇ ਜਿਹੜਾ ਦੀ ਬਾਕੀ ਥਾਵਾਂ ਤੋਂ 5 ਸਟਾਰ ਹੋਟਲਾਂ ਦੇ ਵਿੱਚ ਖਜੂਰਾਂ ਦੀਆਂ ਲਾ ਕੇ ਦਿਖਾਏ ਗਏ, ਹੁਣ ਵੀ 4 ਦਿਨ ਛੁੱਟੀਆਂ ਕੱਟਣ ਆ ਗਏ ਹੁਣ। ਨਹੀਂ ਤਾਂ ਅਦਰਵਾਈਜ਼ ਜਿਹੜਾ ਅਸਲ ਬਿਜ਼ਨਸਮੈਨ ਹੈ ਨਾ ਕਿਸੇ ਵੀ ਸੂਬੇ ਦਾ, ਉਹ ਕਿਸੇ ਵੀ ਸੂਬੇ ਦੇ ਕਿਸੇ ਵੀ ਪਾਰਟੀ ਦੇ ਸਮਾਗਮ ਦੇ ਵਿੱਚ ਨਹੀਂ ਜਾਂਦਾ ਹੁੰਦਾ। ਕਿਉਂਕਿ ਉਹਦੇ ਗਾਹਕ ਜਿਹੜੇ ਆ ਉਹ ਸਾਰੇ ਹੀ ਹੁੰਦੇ ਨੇ। ਇਸ ਕਰਕੇ ਉਹ ਇੱਕ ਧੜੇ ਨਾਲ ਨਹੀਂ ਜੁੜਦਾ, ਉਹ ਪਾਲਿਸੀਜ਼ ਦੇ ਨਾਲ ਜ਼ਰੂਰ ਜੁੜਦਾ। ਉਹ ਪਾਲਿਸੀਜ਼ ਨੂੰ ਨੇੜਿਓਂ ਦੇਖਦਾ ਕਿ ਮੇਰਾ ਬਿਜ਼ਨਸ ਚਲਾਉਣ ਦੇ ਵਿੱਚ ਕਿਹੜੀ ਪਾਰਟੀ ਦੀ ਕਿਹੜੀ ਜਿਹੜੀ ਪਾਲਿਸੀ ਆ, ਫਿਰ ਉਸ ਹਿਸਾਬ ਦੇ ਨਾਲ ਉਹ ਫੈਸਲਾ ਲੈਂਦਾ। ਇਹ ਕਦੀ ਵੀ ਪੋਸੀਬਲ ਨਹੀਂ ਹੁੰਦਾ ਕਿ ਜੇ ਮੰਨ ਲਓ ਕੱਲ ਨੂੰ ਅਕਾਲੀ ਦਲ ਨੇ ਕੋਈ ਸਮਾਗਮ ਰੱਖ ਲਿਆ ਜਾਂ ਕਾਂਗਰਸ ਨੇ ਸਮਾਗਮ ਰੱਖ ਲਿਆ ਵੀ ਉਹਦੇ 'ਚ ਤੁਸੀਂ ਸਾਰੇ ਬਿਜ਼ਨਸਮੈਨ ਦੇਖੋਗੇ, ਏਦਾਂ ਕਦੀ ਵੀ ਨਹੀਂ ਹੁੰਦਾ ਜੀ। ਜੀ ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।